ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤਾਂ ਜੀ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਆਪਣੀ ਸਿਹਤ ਨੂੰ ਠੀਕ ਰੱਖਣ ਦੀਆਂ ਗੱਲਾਂ ਬਾਤਾਂ ਕਰਾਂਗੇ ਕਿ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ। ਸਿਹਤ ਦੇ ਪ੍ਰਤੀ ਸਾਨੂੰ ਬਹੁਤ ਚੇਤੰਨ ਵੀ ਰਹਿਣਾ ਚਾਹੀਦਾ ਹੈ ਜੀ, ਕਿਉਂਕਿ ਜਦੋਂ ਸਿਹਤ ਖਰਾਬ ਹੋ ਜਾਂਦੀ ਹੈ, ਥੋੜ੍ਹੀ ਖਰਾਬ ਹੁੰਦੀ ਆ ਅਤੇ ਆਪਾਂ ਬਹੁਤੀ ਇੱਧਰ ਤਵੱਜੋ ਨਹੀਂ ਦਿੰਦੇ ਜਦੋਂ ਤੱਕ ਸਾਰੀ ਗੱਡੀ ਖਰਾਬ ਨਹੀਂ ਹੋ ਜਾਂਦੀ। ਅਤੇ ਖਿਆਲ ਜ਼ਰੂਰ ਕਰਿਆ ਕਰੋ ਜੀ, ਜਿਹੜੇ ਤੁਸੀਂ ਦਵਾਈਆਂ ਵੀ ਖਾਂਦੇ ਆ ਆਪਣੀ ਸਿਹਤ ਨੂੰ ਠੀਕ ਕਰ ਸਕਦੇ ਆ। ਤੁਸੀਂ ਥੋੜ੍ਹੀ ਦੇਸੀ ਤਰੀਕਿਆਂ ਦੇ ਨਾਲ ਇਲਾਜ ਕਰਕੇ ਦਵਾਈਆਂ ਘੱਟ ਵੀ ਕਰ ਸਕਦੇ ਆ। ਜਿਹੜੀਆਂ ਐਲੋਪੈਥੀ ਦਵਾਈਆਂ ਹੁੰਦੀਆਂ ਨਾ, ਇਹ ਖਾਣੀਆਂ ਤਾਂ ਪੈਂਦੀਆਂ, ਪਰ ਇਹਨਾਂ ਦੇ ਸਾਈਡ ਇਫੈਕਟ ਬਹੁਤ ਹੁੰਦੇ ਆ। ਪਰ ਆਪਣਾ ਇਲਾਜ ਤੁਸੀਂ ਆਯੁਰਵੈਦਿਕ ਤਰੀਕੇ ਦੇ ਨਾਲ ਆਪ ਵੀ ਕਰ ਸਕਦੇ ਆ। ਜੇ ਕੋਈ ਪ੍ਰੋਬਲਮ ਆ ਉਹਦੇ ਬਾਰੇ ਤੁਸੀਂ ਪੁੱਛ ਸਕਦੇ ਆ, ਕਾਲ ਕਰ ਸਕਦੇ ਆ 4082725200। ਅਤੇ ਅੱਜ ਨਾਲ ਹੀ ਦੱਸ ਦਈਏ ਕਿ ਪ੍ਰੋਗਰਾਮ ਹੈ ਜਿਹੜਾ ਉਹ ਥੋੜ੍ਹਾ ਛੋਟਾ ਹੋਊਗਾ, ਕਿਉਂਕਿ ਤੁਸੀਂ ਵੀ ਆਪਣੇ ਛੁੱਟੀਆਂ ਦੇ ਵਿੱਚ ਬੜੇ ਬਿਜ਼ੀ ਹੋਵੋਗੇ, ਇੱਧਰ ਉੱਧਰ ਵੀ ਗਏ ਹੋਵੋਗੇ। ਆਪ ਸਭ ਨੂੰ ਹੀ ਤੁਹਾਡੀਆਂ ਛੁੱਟੀਆਂ ਦੀ ਮੁਬਾਰਕ ਆ, ਜਿਹੜੀਆਂ ਛੁੱਟੀਆਂ ਤੁਸੀਂ ਬਿਤਾ ਰਹੇ ਆ। ਅਤੇ ਇਸੇ ਦੇ ਨਾਲ ਇਹ ਵੀ ਨਾਲ ਦੱਸਦੇ ਜਾਈਏ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ, ਸਿਰਫ ਅਤੇ ਸਿਰਫ ਜਿਹੜੀਆਂ ਹੋਮ ਰੈਮਡੀਜ਼ ਹੁੰਦੀਆਂ, ਨੁਸਖੇ ਹੁੰਦੇ ਆ, ਉਹਨਾਂ ਦੀ ਆਪਾਂ ਗੱਲਬਾਤ ਕਰਦੇ ਹਾਂ। ਉਹੀ ਨੁਸਖੇ ਜਿਹੜੇ ਸਾਡੇ ਬਜ਼ੁਰਗ ਵਰਤਦੇ ਹੁੰਦੇ ਸੀਗੇ, ਉਹਨਾਂ ਦੀ ਆਪਾਂ ਇਹਦੇ ਵਿੱਚ ਗੱਲ ਕਰਦੇ ਹਾਂ। ਇਹੀ ਪ੍ਰੋਗਰਾਮ ਐਤਵਾਰ ਨੂੰ ਰਿਪੀਟ ਕੀਤਾ ਜਾਂਦਾ ਰਾਤ ਨੂੰ, ਪਰ ਜਦੋਂ ਰਿਪੀਟ ਕੀਤਾ ਜਾਂਦਾ ਰਾਤ ਨੂੰ, ਉਸ ਦੇ ਵਿੱਚ ਅਸੀਂ ਕਾਲ ਨਹੀਂ ਕੋਈ ਵੀ ਲੈਂਦੇ, ਕਿਉਂਕਿ ਉਹੀ ਪ੍ਰੋਗਰਾਮ ਹੈ ਜਿਹੜਾ ਉਹ ਰਿਕਾਰਡਡ ਹੁੰਦਾ, ਉਹ ਰਿਪੀਟ ਕਰਦੇ ਹਾਂ ਅਸੀਂ, ਇਸ ਕਰਕੇ ਉਸ ਦੇ ਵਿੱਚ ਕਾਲ ਨਹੀਂ ਲਈ ਜਾਂਦੀ। ਪਰ ਜੇ ਤੁਸੀਂ ਸੁਣਦੇ ਆ ਉਸ ਟਾਈਮ ਦੇ ਉੱਤੇ, ਤੁਹਾਨੂੰ ਕਿਸੇ ਇਲਾਜ ਦਾ ਪਤਾ ਆ, ਅਤੇ ਉਹ ਤੁਸੀਂ ਮੰਗਲਵਾਰ ਨੂੰ ਇਲਾਜ ਦੱਸ ਸਕਦੇ ਆ। ਕਾਲ ਕਰਕੇ ਤੁਸੀਂ ਅੱਜ ਦੇ ਦਿਨ ਦੱਸ ਸਕਦੇ ਆ ਮੰਗਲਵਾਰ ਨੂੰ, ਅਤੇ ਐਤਵਾਰ ਰਿਪੀਟ ਕੀਤਾ ਜਾਂਦਾ। ਵੈਸੇ ਫੋਨ ਦੇ ਉੱਤੇ ਵੀ ਕਰ ਦਿੱਤਾ ਜਾਂਦਾ ਇਹ ਅਪਲੋਡ। ਜੇ ਤੁਹਾਡੇ ਤੋਂ ਨਹੀਂ ਚੀਜ਼ਾਂ ਲਿਖੀਆਂ ਜਾਂਦੀਆਂ ਤਾਂ ਤੁਸੀਂ ਉਸੇ ਪ੍ਰੋਗਰਾਮ ਨੂੰ ਦੁਬਾਰਾ ਫੋਨ ਦੇ ਉੱਤੇ, ਜੇ ਤੁਹਾਡੇ ਕੋਲ ਕੋਈ ਸਮਾਰਟਫੋਨ ਆ ਉਹਦੇ ਉੱਤੇ ਅਪਲੋਡ ਕੀਤਾ ਹੁੰਦਾ, ਉਹਦੇ 'ਤੇ ਵੀ ਤੁਸੀਂ ਦੁਬਾਰਾ ਪ੍ਰੋਗਰਾਮ ਨੂੰ ਸੁਣ ਸਕਦੇ ਆ, ਲਿਖ ਸਕਦੇ ਆ ਆਪਣੇ ਇਲਾਜ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਪੰਜਾਬੀ ਰੇਡੀਓ ਜੋ ਅਸਨ ਤੁਸੀਂ ਵੱਖ ਸਾਧਨਾਂ ਰਾਹੀਂ ਜੁੜਦੇ ਹੋ, ਐਪ 'ਤੇ ਆ, ਫੋਨ 'ਤੇ ਆ, ਨੈੱਟ 'ਤੇ ਆ, ਜਾਂ ਵਾਈਫਾਈ ਰੇਡੀਓ ਆ ਤੁਹਾਡੇ ਕੋਲ, ਕਿਸੇ ਵੀ ਤਰ੍ਹਾਂ ਤੁਸੀਂ ਜੁੜੇ ਹੋਏ ਹੋ। ਆਪ ਸਭ ਤਾਂ ਜੀ ਆਇਆਂ, ਸਤਿ ਸ਼੍ਰੀ ਅਕਾਲ ਆ ਜੀ। ਗੱਡੀਆਂ ਵਿੱਚ ਸੁਣਦੇ ਹੋ 1450 AM 96.5 FM ਜੂਬਾ ਸਿਟੀ ਦੇ ਆਸ-ਪਾਸ ਦੇ ਇਲਾਕਿਆਂ ਵਿੱਚ, 1470 ਸੈਕਰਾਮੈਂਟੋ ਵਿੱਚ, 1300 AM ਪ੍ਰੈਜ਼ਨੋ ਦੇ ਆਸ-ਪਾਸ ਦੇ ਇਲਾਕਿਆਂ, 1350 AM ਬੇਕਰਫੀਲਡ ਦੇ ਇਲਾਕਿਆਂ ਦੇ ਵਿੱਚ ਤੁਸੀਂ ਸੁਣਦੇ ਹੋ। ਜਿੱਥੇ ਚੱਲ ਰਿਹਾ ਉੱਥੇ ਸੁਣ ਰਹੇ ਹੋ। ਅਤੇ ਹੁਣ ਚੱਲਾਂਗੇ ਅਸੀਂ ਤੁਹਾਡੀਆਂ ਕਾਲਸ ਵੱਲ। ਇੱਕ ਵਾਰੀ ਫਿਰ ਦੱਸੀਏ, ਸਾਡੇ ਕੋਲ ਕੋਈ ਡਾਕਟਰ ਨਹੀਂ ਹੋਣਾ ਜੀ, ਸਿਰਫ ਅਤੇ ਸਿਰਫ ਸਾਡੇ ਜਿਹੜੇ ਸਰੋਤੇ ਉਹੀ ਮਰੀਜ਼ ਆ ਅਤੇ ਉਹੀ ਡਾਕਟਰ ਆ। ਸਾਡੇ ਨਾਲ ਜਿਹੜੇ ਹੋਏ ਨੇ ਕੁਲਦੀਪ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਤਾਂ ਮੈਂ ਫੀਡਬੈਕ ਦੇਣੀ ਆ। ਜੀ, ਫੀਡਬੈਕ ਬਹੁਤ ਜ਼ਰੂਰੀ ਜੀ। ਮੇਰੀ ਅੱਡੀ ਦੁਖਦੀ ਸੀ 3 ਵੀਕ ਪਹਿਲਾਂ, ਹਾਂਜੀ, ਬਹੁਤ ਜ਼ਿਆਦਾ। ਡਾਕਟਰ ਦੇ ਵੀ ਸੀਗਾ, ਮੇਰੀ ਕੁਦਰਤੀ ਅਪਾਇੰਟਮੈਂਟ ਸੀ, ਮੈਂ ਡਾਕਟਰ ਨੂੰ ਦਿਖਾਇਆ, ਕਹਿੰਦੇ ਇਸ ਉਮਰ 'ਚ ਲੱਗੇ ਜਾਂਦੀਆਂ ਨੇ। ਉਹਨਾਂ ਨੇ ਮੈਨੂੰ ਇੰਨਾ ਕਹਿਤਾ, ਕੁਛ ਨਹੀਂ ਕਿਹਾ। ਹਾਂਜੀ, ਤੇ ਵੀ ਐਕਸਰਸਾਈਜ਼ ਵਗੈਰਾ ਕਰੋ। ਉਹ ਤਾਂ ਮੈਂ ਬਹੁਤ ਕੀਤੀਆਂ, ਤੇਲ ਵੀ ਮਲਿਆ ਜੀ, ਪਰ ਮੈਂ ਕੁਦਰਤੀ ਸੁਣਿਆ ਅੱਗੇ ਵੀ ਹੋਇਆ ਸੀਗਾ, ਭੁੱਲ ਗਈ। ਤੇ ਮੈਂ ਫਿਰ ਨਾ ਚੌਲਾਂ ਦਾ ਦੱਸਿਆ ਆਪਣੇ। ਹਾਂਜੀ, ਚੌਲ ਗਰਮ ਕਰਕੇ। ਹਾਂ, ਚੌਲ ਗਰਮ ਕਰਕੇ ਮੈਂ ਭੈਣ ਜੀ ਯਕੀਨ ਮੰਨੋ ਤੁਸੀਂ, ਮੈਂ 2 ਦਿਨ ਰਾਤ ਨੂੰ ਸੇਕ ਦਿੱਤਾ ਉਹਦਾ, ਚੌਲਾਂ ਦਾ ਮਾਈਕ੍ਰੋਵੇਵ 'ਚ ਗਰਮ ਕਰਕੇ। ਹਾਂਜੀ, ਉਹ ਕਿਧਰੇ ਹੀ ਉੱਡ ਗਿਆ ਮੇਰਾ। ਹੁੰਦਾ ਰੇਸ਼ਾ ਹੀ ਆ ਭੈਣ ਜੀ, ਜਿਹੜਾ ਇਕੱਠਾ ਹੋ ਜਾਂਦਾ ਥੱਲੇ। ਹਾਂਜੀ, ਕੋਈ ਹੱਡੀ ਨਹੀਂ ਵਧੀ ਹੁੰਦੀ, ਕੁਛ ਨਹੀਂ ਹੁੰਦਾ। ਹਾਂਜੀ, ਮੈਂ ਕਿਹਾ ਸ਼ਾਇਦ ਮੈਂ ਇਕੱਲੀ ਕਹਿੰਦੀ ਵੀ ਹੱਡੀ ਵਧੀ, ਹੱਡੀ ਨਹੀਂ ਵਧੀ ਹੁੰਦੀ, ਇਹ ਡਾਕਟਰ ਹੀ ਕਹਿੰਦੇ ਆ। ਇਹ ਡਾਕਟਰ ਹੀ ਕਹਿੰਦੇ ਆ। ਉਹ ਮੈਨੂੰ ਲੱਗਦਾ ਸੀ ਵੀ ਕਹਿੰਦੀ ਸੱਚੀ ਉਹ ਹੱਡੀ ਵਧੀ, ਉਹਨੇ ਕੈੜੀ ਬਹੁਤ ਸੀ ਹੱਡੀ। ਹਾਂਜੀ, ਮੁੰਡੇ ਨੇ ਰੇਡੀਓ ਲਾਤਾ ਤੇ ਮੁੜ ਕੇ ਇੱਧਰ। ਇੱਕ ਮੈਂ ਤੁਹਾਨੂੰ ਦੱਸਣਾ ਸੀਗਾ ਆਪਣੇ ਸੁਗੰਧ ਦਾ ਤੇ ਸੂਰਜਮੁਖੀ ਦਾ, ਜਿਹੜਾ ਆਪਣੇ ਬਲੱਡ ਪ੍ਰੈਸ਼ਰ ਵਧੇ ਹੋਏ ਤੋਂ ਹਾਂਜੀ ਬਰਾਬਰ ਮਾਤਰਾ 'ਚ ਪਾਊਡਰ ਮਿਲਾ ਕੇ ਲਓ। ਇਹ ਵੀ ਕਰ ਦਿੰਦਾ। ਅਨਸਾਲਟਡ ਬੀਜ ਲੈ ਲੈਣ ਸੂਰਜਮੁਖੀ ਦੇ, ਸੁਗੰਧ ਦੇ ਤੇ ਸੂਰਜਮੁਖੀ ਦੇ। ਠੀਕ ਹੈ ਜੀ, ਸੂਰਜਮੁਖੀ ਦੇ ਬਰਾਬਰ। ਇਹ ਵੀ ਬਲੱਡ ਪ੍ਰੈਸ਼ਰ ਨੂੰ ਘਟਾ ਦਿੰਦਾ। ਹਾਂਜੀ, ਇਹ ਵੀ ਆਪਣੇ ਫੀਡਬੈਕ ਆਈ ਹੋਈ ਆ। ਇੱਕ ਸਿੰਧਾ ਨਮਕ ਤੇ ਕਾਲਾ ਨੂਣ ਜ਼ਰੂਰ ਵਰਤਣਾ ਚਾਹੀਦਾ। ਇੱਕ ਜਿਹੜਾ ਆਪਾਂ ਸ਼ਹਿਦ ਦੇ ਵਿੱਚ ਲਸਣ ਰਲਾ ਕੇ ਮੁਰੱਬਾ ਜਿਹਾ ਬਣਾ ਕੇ ਖਾਂਦੇ ਆ ਨਾ, ਉਹਦੀ ਫੀਡਬੈਕ ਉਹਨਾਂ ਨੇ ਏਦਾਂ ਦਿੱਤੀ ਸੀ। ਉਹ ਕਹਿੰਦੇ ਵੀ ਮੈਂ ਸਵੇਰੇ ਇੰਨੇ ਕਾਲ ਜੇ 1.5 ਘੰਟਾ ਫਿਰ ਕੁਛ ਨਹੀਂ ਲੈਂਦੀ, 1 ਚਮਚਾ ਇਹਦਾ ਲੈ ਕੇ ਨਾ ਨਿੰਬੂ ਦੇ ਪਾਣੀ ਦਾ ਬਣਾ ਕੇ, 1 ਨਿੰਬੂ ਨਿਚੋੜ ਕੇ 1 ਗਲਾਸ ਸ਼ਿਕੰਜਵੀ ਦੇ ਨਾਲ ਲੈਂਦੀ ਆ। ਹਾਂਜੀ, ਤੇ ਵੀ ਇਹਦੇ ਨਾਲ ਮੇਰਾ ਬਿਲਕੁਲ, ਕਹਿੰਦੇ ਕਿ ਮੈਨੂੰ ਤਾਂ 15 ਦਿਨ ਬਈ ਉਹਦੇ ਵਾਂਗੂ ਹੋ ਜਾਂਦਾ ਸੀਗਾ, ਵੀ ਮੈਨੂੰ ਤਾਂ ਜਾਣਾ ਪੈਂਦਾ ਸੀ ਐਮਰਜੈਂਸੀ। ਹਾਂਜੀ, ਵੀ ਇਹਦਾ ਇੰਨਾ ਪੈਂਦਾ ਸੀ ਦਵਾ ਜਿਹਾ ਬਲੱਡ ਪ੍ਰੈਸ਼ਰ ਦਾ। ਉਹ ਬਿਲਕੁਲ ਠੀਕ ਨੇ। ਜਾਣੀ ਜੇ ਕਿਸੇ ਨੂੰ ਗਰਮੀ ਕਰਦਾ ਤਾਂ ਨਾ ਨਿੰਬੂ ਦੇ ਪਾਣੀ ਨਾਲ ਜ਼ਰੂਰ ਲੈਣ। ਇੱਕ ਮੈਂ ਕਾਲੀਆਂ ਮਿਰਚਾਂ ਵਾਲਾ ਦੱਸਣਾ ਸੀਗਾ ਤਰੀਕਾ। ਹਾਂਜੀ, ਕਾਲੀਆਂ ਮਿਰਚਾਂ ਜਿੰਨੀਆਂ ਕਿ ਮਰਜ਼ੀ ਲੈ ਲਓ, 100 ਗ੍ਰਾਮ ਲੈ ਲਓ, 200 ਗ੍ਰਾਮ ਲੈ ਲਓ, ਬਣਾ ਕੇ ਰੱਖਣੀਆਂ ਨੇ। ਜਿਹੜਾ ਨਿੰਬੂ ਹਰਾ ਹੋਵੇ ਜਾਂ ਪੀਲਾ ਹੋਵੇ ਉਹਦਾ ਕੋਈ ਚੱਕਰ ਨਹੀਂ ਹੈਗਾ, ਪਾਣੀ ਪਾਉਣਾ ਜਿਹੜਾ ਆਪਾਂ ਨੇ ਪੁਣ ਕੇ ਪਾਉਣਾ ਉਹ। ਜੀ, ਹਾਂਜੀ, ਫਿਰ ਉਹਨਾਂ ਨੂੰ ਉੱਲੀ ਨਹੀਂ ਲੱਗਦੀ ਹੈਗੀ।
8 ਦਿਨ ਮਗਰੋਂ ਉੱਤੇ ਲੇਅਰ ਜੀ ਆ ਜਾਂਦੀ, ਉਹ ਲਾ ਦਿਓ। ਉਹ ਇੰਨਾ ਦੇਖੋ ਵੀ ਉਹਦੇ ਵਿੱਚ ਪਾਣੀ ਸੁੱਕਿਆ ਤਾਂ ਨਹੀਂ ਹੈਗਾ, ਹੋਰ ਪਾ ਦਿਓ ਨਿੰਬੂ ਨਿਚੋੜ ਕੇ ਭੁੰਨ ਕੇ। 15 ਦਿਨ ਮਗਰੋਂ ਉਹਨੂੰ ਪੁਣੋ ਤੇ ਆਪਣੀਆਂ ਛਾਂ 'ਚ ਸੁਕਾ ਲਓ। ਤੇ ਆਪਣੀਆਂ ਜਿਹਨੂੰ ਜਿੰਨੀਆਂ ਫਿੱਟ ਨੇ 2 ਜਾਂ 3 ਥੋੜ੍ਹੀਆਂ ਤੋਂ ਸ਼ੁਰੂ ਕਰ ਲੈਣਾ ਚਾਹੀਦਾ। ਫਿਰ ਗਰਮੀ ਨਹੀਂ ਕਰਦੀਆਂ, ਜੇ ਗਰਮੀ ਕਰਦੀ ਹੈ ਤਾਂ ਮਾੜਾ ਮੋਟਾ ਨਿੰਬੂ ਦਾ ਪਾਣੀ ਪੀ ਲੈਣਾ ਚਾਹੀਦਾ। ਜੀ ਜੀ ਜੀ। ਹਾਂਜੀ, ਇੱਕ ਆਪਣੇ ਜਿਹੜਾ ਉਹ ਪੁੱਛਦੇ ਸੀ ਨਾ ਵੀ ਛੋਲੇ ਕਿੰਨੇ ਪਾਉਣੇ ਆ, ਜਿਹੜੀ ਆਪਾਂ ਦਵਾਈ ਬਲੱਡ ਦੀ ਬਣਾਉਂਦੇ ਆ ਸ਼ੂਗਰ ਦੀ, ਹਾਂਜੀ, ਉਹਦੇ ਵਿੱਚ ਹਾਂਜੀ ਤੁਸੀਂ ਵੀ 2 ਵਾਰ ਦੱਸਿਆ ਵੀ 2.5 ਪਾ ਤਾਂ ਪੌਣਾ ਕਿਲੋ ਹੋ ਜਾਂਦੇ ਆ ਛੋਲੇ ਭੁੱਜੇ ਹੋਏ। ਉਹਦੇ 250 ਗ੍ਰਾਮ ਕਹਿੰਦੇ। ਹਾਂ 250 ਗ੍ਰਾਮ ਆਂਟੀ ਨੇ ਵੀ ਦੱਸਿਆ ਸੀ ਆਪਣੇ ਗੁਰਦੀਪ ਕੌਰ ਨੇ, ਉਹ 250 ਗ੍ਰਾਮ ਹੀ ਪਾਉਣੇ ਆ ਜੀ। ਠੀਕ ਹੈ ਜੀ। ਹਾਂਜੀ, 5-6 ਚੀਜ਼ਾਂ ਹੁੰਦੀਆਂ ਨੇ ਤੇ ਬਸ ਇੰਨਾ ਹੀ ਸੀਗਾ। ਇੱਕ ਮੈਂ ਭੈਣ ਜੀ ਮੈਂ ਉਹ ਸੰਦੀਪ ਸਿੰਘ ਦਾ ਨੰਬਰ ਲੈਣਾ ਸੀਗਾ, ਸਾਡਾ ਪਿੰਡ ਚੰਡੀਗੜ੍ਹ ਦੇ ਕੋਲ ਹੀ ਆ। ਮੈਂ ਹਕੀਮ ਦਾ ਨੰਬਰ ਜ਼ਰੂਰ ਮੰਗਦੀ ਹਾਂ। ਕੋਈ ਨਹੀਂ, ਤੁਸੀਂ ਜਦੋਂ ਵੀ ਉਹਦਾ ਕਾਲ ਆਉਂਦੀ ਹੈ ਤੇ ਮੈਂ ਨੰਬਰ ਲਾ ਲਾਂਗੀ ਉਹਨਾਂ ਦਾ। ਤੁਸੀਂ ਕਹਿ ਦਿਓ ਹਾਂ ਜ਼ਰੂਰ ਰੱਖਿਓ ਆਪਣੇ ਕੋਲ, ਮੈਂ ਤੁਹਾਨੂੰ ਮਗਰੋਂ ਲੈ ਲੂੰ ਪ੍ਰੋਗਰਾਮ। ਥੈਂਕ ਯੂ ਜੀ, ਥੈਂਕ ਯੂ ਬਹੁਤ ਧੰਨਵਾਦ ਹੈ ਜੀ। ਹਾਂਜੀ, ਜਿਹੜੀਆਂ ਮਿਰਚਾਂ ਦਾ ਤੁਸੀਂ ਦੱਸਿਆ ਉਹਨਾਂ ਨੂੰ ਜੇ ਹਿਲਾਉਂਦੇ ਵੀ ਰਹੋ ਤਾਂ ਉਹਨਾਂ 'ਤੇ ਫਿਰ ਉੱਲੀ ਨਹੀਂ ਆਉਂਦੀ। ਇਸ ਦੀ ਫੀਡਬੈਕ ਬਹੁਤ ਆ ਜੀ, ਕਾਫੀ 4-5 ਸਾਲ ਤੋਂ ਪੁਰਾਣਾ ਇਹ ਨੁਸਖਾ ਹੈਗਾ, ਬਹੁਤ ਫੀਡਬੈਕ ਆਇਆ ਇਹਦੀ। ਅੱਗੇ ਸਾਡੇ ਨਾਲ ਜੁੜੇ ਨੇ ਜੀ ਹਰਸ਼ਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਅਸੀਂ ਨਿਊਯਾਰਕ ਤੋਂ ਬੋਲਦੇ। ਇੱਕ ਦਿਨ ਨਾ ਇੱਕ ਭੈਣ ਜੀ ਦੱਸਦੇ ਸੀ ਮੇਰੇ ਵੀ ਡਿਸਕ ਦੀ ਪ੍ਰੋਬਲਮ ਸੀ ਤੇ ਮੈਨੂੰ ਕਿਸੇ ਮਸੀਕੇ ਕੋਲੋਂ ਐਕਸਰਸਾਈਜ਼ ਦੱਸੀ ਸੀ ਤੇ ਮੈਂ ਠੀਕ ਹੋ ਗਈ। ਤੇ ਮੈਨੂੰ ਨਾ ਉਹ ਭੈਣ ਜੀ ਦਾ ਨੰਬਰ ਜਾਂ ਸਾਡਾ ਨੰਬਰ ਉਹ ਲੈ ਲੈਣ ਤੇ ਮੈਨੂੰ ਬਹੁਤ ਜ਼ਰੂਰੀ ਚਾਹੀਦਾ। ਮੈਨੂੰ 15 ਸਾਲ ਹੋ ਗਏ ਸੀ ਡਿਸਕ ਨਾ ਘੁਲਦਿਆਂ। ਜੇ ਮੈਨੂੰ ਆਰਾਮ ਆ ਜਾਵੇ ਤੇ ਮੈਂ ਐਕਸਰਸਾਈਜ਼ ਕਿਹੜੀ ਦੱਸੀ ਸੀ ਉਹਨੇ? ਐਕਸਰਸਾਈਜ਼ ਕਹਿੰਦੇ ਸੀ ਸਾਨੂੰ ਮਨਸੀਕੇ ਨੇ ਇੱਕ ਵਾਰ ਦੱਸੀ ਸੀ। ਜੇ ਉਹਨਾਂ ਕੋਲ ਕਹਿੰਦੇ ਸਾਡੇ ਕੋਲ ਉਹਦਾ ਨੰਬਰ ਨਹੀਂ ਹੈਗਾ, ਜੇ ਮੈਂ ਕਿਹਾ ਸਾਨੂੰ ਐਡਰੈਸ ਦੇ ਦੇਣਾ। ਵੈਸੇ ਉਹਨੇ ਐਕਸਰਸਾਈਜ਼ ਦੱਸੀ ਸੀਗੀ ਵਿੱਚ। ਹਾਂਜੀ, ਐਡਰੈਸ ਉਹਨਾਂ ਨੇ ਦੱਸੀ ਸੀ ਵੀ ਆਪਣੇ ਗੋਡੇ ਜਿਹੜੇ ਨਾ ਉਹ ਛਾਤੀ ਦੇ ਨਾਲ। ਹਾਂਜੀ। ਉਹ ਤੇ ਮੈਂ ਬਹੁਤ ਕਰਦੀ, ਮੈਂ ਥੈਰੇਪੀ ਵਾਲਿਆਂ ਦੇ ਜਾਨੀ ਭੈਣ ਜੀ। ਮੈਨੂੰ ਨਾ 15 ਸਾਲ ਹੋ ਗਏ। ਤੁਸੀਂ ਕਿੱਥੇ ਰਹਿੰਦੇ ਹੋ? ਨਿਊਯਾਰਕ। ਉਹ ਇੱਥੋਂ ਦੇ ਹੀ ਆ, ਨਿਊਯਾਰਕ ਦੇ। ਚਲੋ ਕੋਈ ਨਹੀਂ, ਸ਼ਾਇਦ ਅੱਜ ਵੀ ਕਾਲ ਕਰ ਦੇਣਗੇ। ਹਾਂ, ਜੇ ਉਹ ਤੁਹਾਨੂੰ ਨੰਬਰ ਦੇ ਦੇਣ ਤਾਂ ਮੈਂ ਤੁਹਾਡੇ ਕੋਲੋਂ ਲੈ ਲਵਾਂ। ਠੀਕ ਹੈ। ਤੇ ਨਹੀਂ ਤੇ ਫਿਰ ਸਾਡਾ ਨੰਬਰ ਮੈਂ ਛੱਡ ਦਿੰਦੀ, ਨਹੀਂ ਤੇ ਫਿਰ ਮੇਰੀ ਇੰਨੀ ਕੁ ਹੈਲਪ ਜ਼ਰੂਰ ਕਰੋ ਤੁਸੀਂ। ਹਾਂਜੀ, ਤੁਸੀਂ ਛੱਡ ਦਿਓ ਆਪਣਾ ਛੱਡਣਾ ਤਾਂ, ਪਰ ਮੈਨੂੰ ਕੋਈ ਨਾ ਪੁੱਛਿਓ ਬਾਅਦ ਵਿੱਚ ਵੀ ਨੰਬਰ ਕੀ ਆ, ਤੁਸੀਂ ਛੱਡ ਦਿਓ ਛੱਡਣਾ ਤੇ ਆਪਣਾ। ਹਾਂਜੀ, ਮੇਰਾ ਨੰਬਰ ਹੈਗਾ 718 343 2462। ਠੀਕ ਹੈ ਜੀ। ਹਾਂਜੀ, ਓਕੇ, ਥੈਂਕ ਯੂ ਜੀ, ਥੈਂਕ ਯੂ। ਕਮਲਜੀਤ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਜੀ, ਮੈਂ ਜਨੇਊ ਬਾਰੇ ਪੁੱਛਣਾ ਸੀ, ਕੋਈ ਘਰੇਲੂ ਨੁਕਸਾ ਹੋਵੇ ਤਾਂ। ਜਨੇਊ ਦੇ ਤਾਂ ਬਹੁਤ ਦੱਸੇ ਗਏ ਆ। ਹਾਂਜੀ, ਪਰ ਅਸੀਂ ਸੁਣੇ ਨਹੀਂ ਹੈਗੇ। ਹਾਂਜੀ। ਇਹਨੂੰ ਇੰਗਲਿਸ਼ ਵਿੱਚ ਸਿੰਗਲ ਕਹਿੰਦੇ। ਹਾਂਜੀ, ਕੋਈ ਨਹੀਂ, ਸੁਣਦੇ ਰਹੋ, ਸ਼ਾਇਦ ਕੋਈ ਨਾ ਕੋਈ ਦੱਸ ਦਊਗਾ, ਕਿਉਂਕਿ ਕਈ ਵਾਰੀ ਆਪਾਂ ਨੂੰ ਪ੍ਰੋਬਲਮ ਪੈਂਦੀ ਨਹੀਂ ਗੀ ਤੇ ਇਸ ਕਰਕੇ ਕਹਿੰਦੇ ਸਾਰੇ ਸੁਣਿਆ ਕਰੋ, ਪਤਾ ਨਹੀਂ ਕਿਹੜੇ ਵੇਲੇ ਕਿਹਨੂੰ ਕੀ ਪ੍ਰੋਬਲਮ ਆ ਜਾਣੀ ਹੈ। ਅਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਕਿਹਾ ਜੀ, ਮੈਂ ਅੱਗੇ ਵੀ ਦੱਸਿਆ ਮੇਰੀਆਂ ਇੱਕ ਤਾਂ ਪਿੰਨੀਆਂ ਬਹੁਤ ਦੁਖਦੀਆਂ ਜਾਂ ਮੈਂ ਤੁਰਦਾ ਆ। ਮੈਂ ਜਿਹੜੀ ਦਵਾਈ ਦੱਸੀ ਸੀ ਉਹ ਖਾ ਲਈ, ਤੁਸੀਂ ਕੀਤੀ ਆ? ਨਹੀਂ ਅਜੇ ਸਾਥੋਂ ਪਤਾ ਨਹੀਂ ਲੱਗਾ, ਸਵਾਰ ਕੇ ਥੋੜੀ ਜਿਹੀ ਲਿਖੀ ਆ, ਬਾਕੀ ਹੁਣ ਲਿਖਾ ਕੇ ਫੇਰ ਇੱਕ ਵਾਰੀ ਦੱਸ ਦੇਣਾ ਉਹ ਸੀਟੀ ਸਾਹਿਬ ਹੋਣੀ। ਤੇ ਇੱਕ ਮੇਰੀ ਜਿਹੜੇ ਗੋਡੇ ਦੇ ਪਿੱਛੇ ਖੁੱਚਾ ਹੁੰਦੀ ਨਾ, ਉੱਪਰ ਨੂੰ ਜਾਂਦੀ ਆ ਪੱਟ ਵੱਲ ਨੂੰ, ਉਹ ਖੁੱਚਾ ਬਹੁਤ ਦੁਖਦੀ ਜੇ ਮੈਂ ਤੁਰਦਾ। ਠੀਕ ਆ। ਤੇ ਜਦ ਘੁੰਮ ਗਿਆ ਕਿ ਥੋੜਾ ਜਿਹਾ ਧੰਮਾ ਘੁੰਮੇ ਜਾਂ ਬਹਿਣਾ ਦਾ ਲੱਤਾਂ ਮੁੜਦੀਆਂ ਨਹੀਂ, ਪਿੰਨੀਆਂ ਬਹੁਤ ਦੁਖਦੀਆਂ ਬਹਿੰਦੇ ਦੇ। ਠੀਕ ਹੈ ਜੀ। ਹਾਂਜੀ, ਇਹਦੇ ਬਾਰੇ ਦੱਸਣਾ ਮੈਨੂੰ ਜ਼ਰੂਰੀ। ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ। ਮੈਂ ਤੇ ਕਾਲੀਆਂ ਮਿਰਚਾਂ ਵਾਲਾ ਹੀ ਦੱਸਿਆ ਸੀਗਾ, ਉਹਦਾ ਤਾਂ ਲਿਖਣ ਦੀ ਲੋੜ ਨਹੀਂ ਗੀ, ਉਹ ਹੁਣ ਵੀ ਭੈਣ ਜੀ ਦੱਸ ਗਿਆ ਇੱਕ। ਮੋਹਨ ਲਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਵੀ ਇੱਕ ਬੈਕ ਫੀਡ ਦੇਣ ਲੱਗਾ ਜੀ। ਜ਼ਰੂਰ ਜੀ, ਜ਼ਰੂਰ। ਆਪਣੇ ਬੈਕ ਫੀਡ ਤੇ ਬਹੁਤ ਜ਼ਰੂਰੀ ਆ। ਜਗਵੀਰ ਸਿੰਘ ਅੰਕਲ ਨੇ ਦੱਸਿਆ ਸੀ 3-4 ਮਹੀਨੇ ਪਹਿਲੇ, ਜਵੈਨ ਜਿਹੜੀ ਰਮਾਲ ਚ ਪਾ ਕੇ ਕੁੱਟ ਕੇ ਸੁੰਘਣੀ ਸਿਰ ਦਰਦ ਵਾਸਤੇ, ਬਹੁਤ ਹੀ ਵਧੀਆ। ਮੈਂ 3 ਵਾਰੀ ਕਰ ਚੁੱਕਾ ਵਾਂ, 3 ਵਾਰੀ ਮੈਂ ਜਮਾਇਆ, ਇਸੇ ਕਰਕੇ ਕੋਈ ਗੋਲੀ ਨਹੀਂ ਖਾਧੀ, ਕੁਛ ਨਹੀਂ ਕਰਦਾ। 5 ਮਿੰਟ ਤੋਂ 10 ਮਿੰਟ ਦੇ ਵਿੱਚ ਆਰਾਮ। ਤੁਹਾਡਾ ਨਾਰਮਲੀ ਸਿਰ ਦੁਖਦਾ ਸੀ, ਇਹ ਮਾਈਗ੍ਰੇਸ਼ਨ ਨੇਗੀ ਨਾ? ਨਹੀਂ, ਮਾਈਗ੍ਰੇਸ਼ਨ ਸੀ। ਅੱਛਾ, ਮਾਈਗ੍ਰੇਸ਼ਨ ਨਾ। ਠੀਕ ਆ। ਹਾਂਜੀ, ਕਾਫੀ ਚਿਰ ਤੋਂ ਹੀ ਮੈਂ ਦਵਾਈ ਵੀ ਕਾਫੀ ਖਾਧੀ ਹੈ, ਪਰ ਕੋਈ ਫਰਕ ਨਹੀਂ ਪੈਂਦਾ ਸੀ। ਜਦੋਂ ਦਰਦ ਹੁੰਦਾ ਸੀ ਤਾਂ ਦਵਾਈ ਖਾ ਲਈ ਦੀ, ਹਸਪੀਟਲ ਲੈ ਕੇ ਖਾਧੀ, ਉਹਦਾ ਕੋਈ ਫਰਕ ਨਹੀਂ ਪਿਆ। ਪਰ ਜਵੈਨ ਵਾਲਾ ਅੱਜ ਤੋਂ ਮੈਂ 3 ਮਹੀਨੇ ਪਹਿਲੇ ਵੀ ਯੂਜ਼ ਕੀਤਾ ਸੀ, ਤੇ ਪਿਛਲੇ 15 ਕੁ ਦਿਨ ਹੋ ਗਏ ਆ, ਉਦੋਂ ਵੀ 1 ਦਿਨ ਹੋਇਆ, ਉਦੋਂ ਮੈਂ ਜਵੈਨ ਸੁੰਘੀ, ਜ਼ਿਆਦਾ ਕੁੱਟ ਕੇ ਸੁੰਘ ਲਈ, ਉਸੇ ਵੇਲੇ 5 ਤੋਂ 10 ਮਿੰਟ ਦੇ ਵਿੱਚ ਖਤਮ ਹੋ ਗਏ। ਠੀਕ ਹੈ, ਗਰੰਟੀ ਨਾਲ ਮੈਂ ਕਹਿੰਦਾ, ਇਹਦਾ ਆਰਾਮ ਗਰੰਟੀ ਨਾਲ। ਤੇ ਇੱਕ ਮੈਂ ਅੱਜ ਪੁੱਛਣਾ ਜੀ, ਮੇਰੀ ਨਾ ਲੱਤ ਗੋਡੇ ਤੋਂ ਥੱਲੇ ਪੈਰ ਤੱਕ ਦਰਦ ਨਹੀਂ ਹੁੰਦੀ, ਏਦਾਂ ਲੱਗਦੀ ਮੈਨੂੰ ਨਾ ਜਦੋਂ ਤੁਰਨਾ ਭਾਰੀ ਹੈ। ਅੱਛਾ, ਭਾਰੀ। ਕੋਈ ਦਰਦ ਨਹੀਂ, ਹਾਂਜੀ ਕੁਛ ਨਹੀਂ ਹੁੰਦਾ। ਜਦੋਂ ਤੁਰਨਾ ਵਾ ਇੱਕ ਦਰਦ ਕੁਛ ਨਹੀਂ, ਮੈਂ ਭੱਜਣਾ ਵੀ, ਐਕਸਰਸਾਈਜ਼ ਵੀ, ਸਾਰਾ ਕੁਛ ਕਰਦਾ ਵਾਂ, ਕੋਈ ਪ੍ਰੋਬਲਮ ਨਹੀਂ ਹੁੰਦੀ। ਪਰ ਜਦੋਂ ਮੈਨੂੰ ਏਦਾਂ ਲੱਗਦਾ ਤੇ ਮੈਨੂੰ ਨਾ ਆਪਣੇ ਆਪ ਨੂੰ ਗੋਡੇ ਤੋਂ ਥੱਲੇ ਪੈਰ ਤੱਕ ਨਾ ਲੱਤ ਭਾਰੀ ਹੈ। ਠੀਕ ਆ। ਹਾਂਜੀ, ਇਹਦੇ ਬਾਰੇ ਕੋਈ ਦੱਸਣਾ। ਤੇ ਇੱਕ ਨਾ
ਅੱਜ ਤੋਂ 2-3 ਵੀਕ ਪਹਿਲਾਂ ਕਿਸੇ ਨੇ ਦੱਸਿਆ ਸੀ ਪਿੱਤੇ ਦੀ ਪੱਥਰੀ ਵਿੱਚ। ਉਹ ਮੈਨੂੰ ਅੱਜ ਕਿਸੇ ਨੇ ਪੁੱਛਿਆ ਪਰ ਮੇਰੇ ਦਿਮਾਗ 'ਚ ਨਹੀਂ ਆ ਰਿਹਾ ਵੀ ਉਹਦਾ ਕੀ ਹੈਗਾ, ਤੇ ਉਹ ਜੋ ਕੋਈ ਦੱਸ ਦੇਵੇ। ਤੁਹਾਡੀ ਪਿੱਤੇ ਦੀ ਪੱਥਰੀ ਬਾਰੇ ਕੁਛ ਵੀ ਯਾਦ ਹੈ ਕੀ ਦੱਸਿਆ ਸੀ? ਕੁਛ ਲੱਸੀ ਕਰਕੇ ਏਦਾਂ ਕਰਕੇ ਲੱਸੀ ਸੀ 7 ਦਿਨ ਰੱਖਣੀ। ਹਾਂਜੀ, ਲੱਸੀ 7 ਦਿਨ ਰੱਖਣੀ, ਉਹਦੇ ਵਿੱਚ ਕੋਈ ਚੀਜ਼ਾਂ ਪਾਉਣੀਆਂ। ਪਰ ਮੈਨੂੰ ਅੱਜ ਹੀ ਕਿਸੇ ਨੇ ਪੁੱਛਿਆ ਤਾਂ ਮੈਨੂੰ ਯਾਦ ਨਹੀਂ ਆ ਰਿਹਾ ਕੀ ਹੈਗਾ। ਵੈਸੇ ਲੱਸੀ 7 ਦਿਨ ਤਾਂ ਨਹੀਂ, 3 ਦਿਨ ਆ, ਕੋਈ ਨਹੀਂ ਦੱਸ ਦਿੰਦੇ ਆ ਤੁਹਾਨੂੰ। ਹੋਰ ਵੀ ਹੈਗਾ ਆ ਜਿਹੜਾ ਇੱਕ ਕਿਡਨੀਆਂ ਲਈ ਤਾਂ ਪੱਥਰੀ ਲਈ ਦੱਸਿਆ, ਉਹ ਵੀ ਦੁਬਾਰਾ ਦੱਸ ਦਿੰਦੇ ਆ। ਇਹ ਕਿਡਨੀ 'ਚ ਨਹੀਂ, ਪਿੱਤੇ 'ਚ ਕਿਤੇ ਵੀ ਹੋਵੇ। ਹਾਂਜੀ ਪਿੱਤੇ। ਥੈਂਕ ਯੂ। ਠੀਕ ਹੈ, ਥੈਂਕ ਯੂ ਸਤਿ ਸ਼੍ਰੀ ਅਕਾਲ। ਆ ਜਿਹੜਾ ਪਿੱਛੇ ਜੇ ਕੋਡਾਂ ਵਾਲਾ ਦੱਸ ਕੇ ਗਏ ਆ ਨਿੰਬੂ ਦੇ ਵਿੱਚ, ਇਹ ਕਾਫੀ ਪੁਰਾਣਾ ਇੱਥੇ ਵੀ ਪਹਿਲਾਂ ਦੱਸਿਆ ਸੀਗਾ ਕਿ 1 ਲੀਟਰ ਤੁਸੀਂ ਨਿੰਬੂ ਦਾ ਰਸ ਆਪ ਕੱਢ ਲੈਣਾ ਆ ਅਤੇ ਉਹਦੇ ਵਿੱਚ 8-9 ਕੋਡਾਂ ਪਾ ਦੇਣੀਆਂ ਪੀਲੀਆਂ। ਮਿਲ ਜਾਂਦੀਆਂ, ਬੜੀਆਂ ਸੌਖੀਆਂ ਆ, ਐਮਾਜ਼ੋਨ ਤੋਂ ਵੀ ਲੈ ਸਕਦੇ ਆ, ਉੱਦਾਂ ਵੀ ਹੋਣੀਆਂ ਕਿਤੇ ਨਾ ਕਿਤੇ ਕਿਸੇ ਦੇ ਘਰ 'ਚ ਵੀ ਪਈਆਂ ਹੋਣਗੀਆਂ। ਉਹ ਤੁਸੀਂ ਕਹਿੰਦੇ ਵੀ ਥੋੜ੍ਹੇ ਕੁ ਦਿਨਾਂ ਦੇ ਵਿੱਚ ਹੀ ਉਹਦੇ ਵਿੱਚ ਖੁਰ ਜਾਂਦੀਆਂ। ਫਿਰ ਉਹਨੂੰ ਪੁਣ ਕੇ ਅਤੇ 2 ਚਮਚੇ ਸਵੇਰ ਨੂੰ ਲੈ ਲਓ, ਘੰਟਾ 1.5 ਘੰਟਾ ਕੁਛ ਨਹੀਂ ਖਾਣਾ ਪੀਣਾ। ਉਹਦੇ ਨਾਲ ਪੱਥਰੀ ਵੀ ਨਿਕਲਦੀ ਆ। ਉਹ ਪੱਥਰੀ ਲਈ ਵੈਸੇ ਪਹਿਲਾਂ ਦੱਸਿਆ ਸੀ, ਕਿਡਨੀ ਵਾਲੇ ਹੁਣ ਕਿਸੇ ਨੇ ਦੱਸਿਆ ਵੀ ਉਹਦੇ ਨਾਲ ਪੱਥਰੀ ਵੀ ਨਿਕਲਦੀ ਆ ਕਿਤੇ। 4082725200 ਸਟੂਡੀਓ ਦਾ ਫੋਨ ਨੰਬਰ ਆ। ਸਾਡੇ ਨਾਲ ਜੁੜੇ ਨੇ ਸਰਜੀਤ ਕੌਰ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਭੈਣ ਜੀ ਇੱਕ ਦਿਨ ਨਾ ਜਿਹੜੀ ਗੁਰਦੀਪ ਭੈਣ ਜੀ ਉਹਨਾਂ ਨੇ ਦੱਸਿਆ ਸੀ ਜੇ ਸਿਰ ਵਿੱਚ ਕਰ ਹੋਵੇ ਤੇ ਇਹ ਤੁਸੀਂ ਡਿਟੋਲ ਮਲ, ਮੈਂ ਪੁੱਛਣਾ ਸੀ ਡਿਟੋਲ ਮਲ ਕੇ ਫਿਰ ਨਹਾਉਣਾ ਕਿੰਨੇ ਚਿਰ ਬਾਅਦ ਆ? ਠੀਕ ਹੈ। ਤੇ ਇੱਕ ਇਹ ਪੁੱਛਣਾ ਸੀ, ਇੱਕ ਵੇਲੇ ਨਾ ਕੰਨਾਂ 'ਚ ਸੌਂਗ ਦੀ ਆਵਾਜ਼ ਬਹੁਤ ਆਉਂਦੀ ਆ, ਕਿਸੇ ਭੈਣ ਭਰਾ ਨੂੰ ਪਤਾ ਹੋਵੇ ਮੈਨੂੰ ਜ਼ਰੂਰ ਦੱਸਿਓ। ਡਾਕਟਰ ਕੋਲ ਮੈਨੂੰ ਕੋਈ ਫਰਕ ਨਹੀਂ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਇਹਦੀ ਫੀਡਬੈਕ ਆਈ ਸੀਗੀ ਵੈਸੇ ਜਿਨ੍ਹਾਂ ਦੇ ਕੰਨਾਂ ਦੇ ਵਿੱਚ ਆਵਾਜ਼ ਆਉਂਦੀ ਆ, ਰਿੰਗਿੰਗ ਹੁੰਦੀ ਆ, ਕੋਈ ਮਿਊਜ਼ਿਕ ਨਹੀਂ ਆ ਰਹੀ ਇਹਨਾਂ ਨੂੰ ਵੈਸੇ, ਅਤੇ ਉਹ ਜ਼ਰੂਰ ਦੱਸਿਓ ਜੇ ਕਿਸੇ ਨੂੰ ਪਤਾ ਹੋਇਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਫੀਡਬੈਕ ਜੀਅਰ ਦਾ ਐਂਡ ਆ ਹੁਣ, ਅਤੇ ਆਪਾਂ ਅਗਲੇ ਸਾਲ ਦੇ ਵਿੱਚ ਹੀ ਮਿਲਣਾ ਆ। ਇਸ ਸਾਲ ਦਾ ਇਹ ਆਖਰੀ ਪ੍ਰੋਗਰਾਮ ਹੈ ਮੰਗਲਵਾਰ ਦਾ, ਅਤੇ ਤੁਸੀਂ ਫੀਡਬੈਕ ਜੇ ਦੇ ਦਿਓ ਤਾਂ ਸਭ ਤੋਂ ਵਧੀਆ ਆ ਜੀ ਕਿ ਤੁਹਾਨੂੰ ਪ੍ਰੋਗਰਾਮ ਇਹ ਕਿਸ ਤਰ੍ਹਾਂ ਦਾ ਲੱਗਾ। ਕਿ ਵੈਸੇ ਤਾਂ ਪਿਛਲੇ 7-8 ਸਾਲ ਤੋਂ ਚੱਲ ਹੀ ਰਿਹਾ। ਗੁਰਦੀਪ ਕੌਰ ਜੀ। ਹਾਂਜੀ ਬੇਟਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੱਜ ਕ੍ਰਿਸ਼ਨ ਮੈਂ ਹੈਪੀ ਕਰ ਰਹੀ ਹਾਂ ਸਾਹਿਬ ਨੂੰ ਜੀ। ਤੇ ਮੈਂ ਨਾ ਪਹਿਲਾਂ ਦੱਸਣ ਲੱਗੀ ਹਾਂ, ਕਿਸੇ ਨੇ ਉਹਦੇ ਯੂਟਿਊਬ ਬਾਰੇ ਪੁੱਛਿਆ ਸੀ। ਇੱਕ ਤਾਂ ਜਿਹੜਾ ਮੈਂ ਦੱਸਣੀ ਹੈ ਰੋਜ਼ ਦੱਸ ਚਾਹੀਦਾ ਨਾ, ਜਿਹੜਾ ਜੰਗ ਹਰੜ ਵਾਲਾ, ਸੁੱਕਾ ਧਨੀਆ, ਜੰਗ ਹਰੜ, ਸੁੰਡ, ਜੌਂਖਰ, ਸੁਹਾਗਾ, ਕਲਮੀ, ਸ਼ੋਰਾ, ਟਿਕਰੀ ਸਾਦਰ 10 ਗ੍ਰਾਮ ਪਾਓ, ਬਾਕੀ 20 ਵੀ ਪਾਓ। ਇਹ ਚਮਚੇ 1/4 ਹਿੱਸਾ ਗਾਜਰ ਦੇ ਜੂਸ ਨਾਲ ਲੈਂਦੇ ਰਹਿਣ ਤਾਂ ਯੂਟਿਊਬ ਨੂੰ ਬਹੁਤ ਫਰਕ ਪਏਗਾ। ਜਿਹੜੀ ਰਸੌਲੀ ਹੈ ਜਿਹਨਾਂ ਨੂੰ ਭਾਰ ਵੀ ਪੈਂਦਾ, ਉਹਦੇ ਨਾਲ ਮੈਂ ਆ ਦੂਜਾ ਨੁਸਖਾ ਦੱਸਣ ਲੱਗੀ ਹਾਂ। ਇਹ ਦੱਸਿਆ ਜਿਹੜਾ ਪਹਿਲਾਂ ਦੱਸਿਆ ਸੀ, ਉਹਨੇ ਕਿਹਾ ਯੂਟਿਊਬ ਰਸੌਲੀ, ਇਹ ਰਸੌਲੀ ਵਾਲਾ ਹੀ ਪਹਿਲਾਂ ਦੱਸਿਆ, ਨਾਲ ਆ ਵੀ ਕਰ ਸਕਦੇ ਨੇ। ਯੂਟਿਊਬ ਦੀ ਰਸੌਲੀ ਵਾਲਾ ਕਚਨਾਰ ਗੁੱਗਲ ਦੀ ਗੋਲੀ ਖਾਓ, ਸੁੱਕਾ ਧਨੀਆ 2 ਚਮਚੇ ਰਾਤੀ ਭੇ ਕੇ ਰੱਖੋ, ਸਵੇਰੇ ਪਾਣੀ ਪੀਓ, ਤੇ 14 ਚੀਜ਼ਾਂ ਖਾਓ ਤੇ ਫਟਕੜੀ ਵੀ ਖਾਓ। ਤੇ ਇੱਕ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਹੁਣ, ਕਿਸੇ ਨੇ ਕਿਹਾ ਸੀ ਵੀ ਆਪਣਾ ਇੱਕ ਡਿਸਕ ਵਾਲੇ ਕਹਿ ਕੇ ਗਏ ਨਾ ਹੁਣੇ, ਆ ਵੀ ਕਰਕੇ ਐਲੋਵੇਰਾ ਦਾ ਗੁੱਦਾ ਜਿਹੜਾ ਨਾ ਘਿਓ ਸ਼ੱਕਰ ਪਾ ਕੇ ਆਟਾ ਪਾ ਕੇ ਨਾ ਤੇ ਪੰਜੀਰੀ ਬਣਾ ਕੇ ਖਾਣ। ਇੱਕ ਅਸਗੰਧ ਅਸਗੰਧ ਦਾ ਪਾਊਡਰ ਲੈ ਕੇ ਨਾ 1 ਚਮਚ ਦੁੱਧ ਨਾਲ ਖਾਓ ਡਿਸਕ ਵਾਸਤੇ। ਬੋਰ ਦੇ ਪੱਤੇ ਸੁਕਾਓ, ਪਾਊਡਰ ਬਣਾਓ, 1 ਚਮਚ ਪਾਣੀ ਨਾਲ ਖਾਓ ਤੇ ਡਿਸਕ ਵਾਸਤੇ। ਮਿੱਠੀਆਂ ਸਰੰਜਾਂ, ਮੇਥੀ ਦੇ ਦਾਣੇ, ਸੁੰਡ, ਅਸਗੰਧ ਦਾ ਪਾਊਡਰ, 3-4 ਚੀਜ਼ਾਂ ਇਹ ਖਾਓ ਤੇ ਡਿਸਕ ਵਾਸਤੇ ਨੇ। ਥੋੜਾ ਹੀਲਾ ਕਰੋ ਨਿਰੀ ਉਹਦੇ ਨਾਲ ਕਰਕੇ ਨਾ, ਕਈਆਂ ਨੇ ਇੱਥੇ ਕਰਾਇਆ ਤਾਂ ਉਹਨਾਂ ਦਾ ਫਿਰ ਉਹ ਜਿਹਾ ਉਹ ਪਿੱਛੋਂ ਹੋ ਗਿਆ ਹੈ। ਜਿਹੜੀ ਆਪਾਂ ਐਕਸਰਸਾਈਜ਼ ਕਰਨੇ ਨਾ ਅੱਡੀ ਤਾਂ ਹੋ ਜਾਂਦੀ ਹੈ। ਇੱਕ ਕਹਿੰਦੇ ਜੀ ਬੱਚੇ ਦਾ ਨਾ ਆਪਣਾ ਉਹ ਹੁੰਦਾ ਹੈ ਮੂੰਹ 'ਚ ਉਲਟੀ ਜਿਹੀ ਆਉਂਦੀ ਹੈ ਤੇ ਉਹ ਪਾਣੀ ਦੁੱਧ ਪਿਆ ਦਿੰਦੇ ਛੋਟੇ ਬੱਚੇ ਨੂੰ। ਸੌਖਾ ਜਿਹਾ ਇਲਾਜ ਹੈ, ਕਣਕ ਤੇ ਥੋੜ੍ਹੀ ਹਿੰਗ ਲੈ ਕੇ ਨਾ ਤੇ ਪਾਣੀ ਉਹਨੂੰ ਤੁਸੀਂ ਉਬਾਲ ਲਵੋ ਤੇ ਆਪਣੇ ਗਊ ਦੇ ਘਿਓ 'ਚ ਚੰਗੀ ਤਰ੍ਹਾਂ ਸੜ ਜਾ ਤੇ ਧੁੰਨੀ 'ਚ ਪਾਓ, ਉਹਦੇ ਨਾਲ ਬੱਚਾ ਫਿਰ ਉਲਟੀ ਨਹੀਂ ਕਰਦਾ। ਇੱਕ ਐਸੀ ਨਜ਼ਲਾ ਨਹੀਂ ਹਟਦਾ, ਸੁੱਚੇ ਮੋਤੀ ਭਸਮ, ਸਿੰਗਰੇ ਭਸਮ, ਲੋਹ ਭਸਮ, ਤਿੰਨੇ ਮਿਕਸ ਕਰਕੇ ਨਾ 2 ਚੌਲ ਜਿਹੀ ਰਾਤ ਨੂੰ ਸ਼ਹਿਦ ਨਾਲ ਲਾ ਕੇ ਦੁੱਧ ਪੀਣ ਤੋਂ ਉਹਨਾਂ ਦਾ ਨਜ਼ਲਾ ਤੇ ਜਿਹੜੀ ਆਪਣਾ ਹੁੰਦਾ ਹੈ ਨਾ ਨਜ਼ਲਾ ਤੇ ਨਿੱਛਾਂ ਹਟ ਜਾਣਗੀਆਂ। ਇੱਕ ਜਿਹੜੇ ਭਾਈ ਸਾਹਿਬ ਹੁਣੇ ਕਹਿੰਦੇ ਪਏ, ਤੁਸੀਂ ਹੁਣੇ ਤਾਂ ਦੱਸ ਕੇ ਗਏ ਜੇ ਵੀ ਕਾਲੀਆਂ ਮਿਰਚਾਂ ਜਿੰਨੀਆਂ ਮਰਜ਼ੀ ਨਿੰਬੂ ਹਰੇ ਨਿੰਬੂ ਦੇ ਪੀਵਿਆ ਕਰੋ ਤੇ ਉਹਨੂੰ 15 ਦਿਨਾਂ ਬਾਅਦ ਨਿਚੋੜ ਕੇ ਪਾਣੀ ਸੁਕਾ ਕੇ ਰੋਜ਼ ਹੀ ਖਾਓ, 5-4 ਤੁਹਾਨੂੰ ਆਰਾਮ ਆ ਜਾਣਾ ਜਿੰਨਾ ਵੀ ਆਏ। ਇੱਕ ਮੈਂ ਦੱਸਣ ਲੱਗੀ ਹਾਂ ਔਲਾ ਪਾਊਡਰ ਜਿਹੜਾ ਨਾ, ਸੁੰਡ ਪਾਊਡਰ, ਔਲਾ, ਸੁੰਡ, ਅਦਰਕ ਕੁੱਟ ਕੇ ਨਾ 1 ਚਮਚ ਪਾਣੀ ਨਾਲ ਖਾਓ, ਜਿੰਨਾ ਉਹ ਰਾਤ ਉਹਦੇ ਨਾਲ ਰੋਜ਼ ਹੀ ਕਈਆਂ ਮੂੰਹ ਸੁੱਕ ਜਾਂਦਾ ਹੈ।
ਤਾਂ ਸੁੰਡ, ਮੱਖ, ਕਾਲੀ ਮਿਰਚ ਪੀਸੋ, ਅੱਧਾ ਚਮਚ ਸ਼ਹਿਦ ਨਾਲ ਖਾ ਲਓ ਤਾਂ ਸਾਹ ਵੀ ਨਹੀਂ ਰੁਕੇਗਾ। ਤੇ ਜੇ ਉਹਨਾਂ ਨੇ ਕਿਹਾ ਸੀ ਨਾ ਕਿ ਮੂੰਹ ਚੋਂ ਪਾਣੀ ਵਗਦਾ ਹੈ, ਪਾਣੀ ਆਉਂਦਾ ਮੂੰਹ ਚੋਂ, ਪਾਣੀ ਦੇ ਨਾਲ ਤਾਂ ਇੱਕ ਠਿਕਰੀ ਨਸਾਦਰ, ਕਾਲੀ ਮਿਰਚ ਤੇ ਲੌਂਗ, ਇਹਨੂੰ ਕੁੱਟ ਕੇ ਨਾ ਮੂੰਹ ਚ ਮਲੋ ਤੇ ਉਹਦੇ ਨਾਲ ਥੁੱਕਾਂ ਬਾਹਰ ਚੂਲੀ ਸੱਟੋ ਤੇ ਮੂੰਹ ਚ ਮੁਸ਼ਕ ਨਹੀਂ ਆਏਗਾ। ਤ੍ਰਿਪਲਾ ਭਿਉਂ ਕੇ ਰੱਖੋ, 2 ਚਮਚ ਸਵੇਰੇ ਪੀਓ ਤੇ ਉਹਦੇ ਨਾਲ ਵੀ ਉਹਨਾਂ ਨੂੰ ਜਿਹੜਾ ਪਾਣੀ ਮੂੰਹ ਚ ਵਗਦਾ ਵਾਈ ਵੂਈ ਨਿਕਲ ਜਾਂਦੀ ਹੈ। ਇਮਿਊਨ ਸਿਸਟਮ ਕਿਸੇ ਨੇ ਕਿਹਾ ਸੀ ਖਰਾਬ, ਸੌਖਾ ਜਿਹਾ ਇਲਾਜ, ਦੁੱਧ ਪੀਓ, ਇਲਾਚੀ ਸੌਂਫ ਪਾ ਕੇ, ਫਰੂਟ ਖਾਓ ਤੇ ਖੀਰੇ ਨੂੰ ਕਾਲੀ ਮਿਰਚ ਦਾ ਨਮਕ ਲਾ ਕੇ ਨਾ ਉਹ ਖਾਂਦੇ ਰਹਿਣ ਤਾਂ ਆਰਾਮ ਆ ਜਾਂਦਾ ਹੈ। ਇੱਕ ਜਿਹੜਾ ਬੇਟੇ ਕੱਪ ਵਾਲੀ ਦਵਾਈ ਤੁਸੀਂ ਕਹਿੰਦੇ ਨਾ ਬਾਹਰ ਰੱਖੀ, ਜਿਹਦੇ ਚ ਕਹਿੰਦੇ ਸੀ ਲਸਣ ਹੈ, ਉਹ ਨਹੀਂ ਬਾਹਰ ਰੱਖਣੀ ਚਾਹੀਦੀ। ਇੱਕ ਜਿਹੜਾ ਗਲੋ ਦਾ ਬੂਟਾ ਜ਼ਰੂਰ ਲਾਓ, ਗਲੋ ਦਾ ਪੱਤੇ ਤੇ ਪਪੀਤੇ ਪੱਤੇ, ਇਹਨਾਂ ਦਾ ਰਸ ਪੀਂਦੇ ਰਹੋ, ਬਲੱਡ ਵੀ ਬਣਦਾ, ਜਿਹੜੇ ਆਪਣੇ ਰੈਡ ਹੋ ਜਾਂਦੇ ਨੇ ਵਾਈਟ ਸੈੱਲ ਉਹ ਵੀ ਠੀਕ ਹੋ ਜਾਂਦੇ ਨੇ। ਅਲਵੇਰਾ ਦਾ ਜਿਹੜਾ ਗੁੱਦਾ ਹੈ ਨਾ, ਇਹਨੂੰ ਕਈ ਜਗ੍ਹਾ ਤੇ ਕੰਮ ਦਿੰਦਾ। ਉਹਨਾਂ ਕਿਹਾ ਨਾ ਜਨੇਊ ਦਾ ਵੇਸਣ ਦਹੀਂ ਚ ਖੱਟੇ ਚ ਮਿਲਾ ਕੇ ਨਾ ਉੱਤੇ ਲਿਪ ਕਰਨ, ਠੰਡ ਪੈ ਜਾਏਗੀ। ਗੰਧਕ ਤੇ ਪਾਊਡਰ ਸੜਪਰ ਪਾਣੀ ਚ ਉਬਾਲ ਕੇ ਟਕੋਰ ਕਰਨ ਤੇ ਐਲੋਕੋਲ ਜਿਹੜੀ ਟੂਬ ਹੈ ਨਾ ਉਹ ਲਾਉਣ, ਉਹਨਾਂ ਨੂੰ ਬੜਾ ਫਰਕ ਪਏਗਾ ਛੇਤੀ। ਇੱਕ ਬੇਟੇ ਮੈਂ ਤੁਹਾਨੂੰ ਥੋੜਾ ਜਿਹਾ ਦੱਸਣ ਲੱਗੀ ਹਾਂ, ਜਿਹੜਾ ਆਪਣਾ ਉਹਨਾਂ ਕਿਹਾ ਸੀ ਨਾ ਸਾਨੂੰ ਦਰਖਤ ਦੇ, ਉਹਦਾ ਮੈਂ ਇੱਕ ਨੁਕਸੇ ਲੱਭੇ ਸੀ, ਮੈਂ ਦੱਸ ਦਿਆਂ ਥੋੜਾ ਜੀ। ਅੱਛਾ ਜੀ, ਇੱਕ ਮੈਂ ਕਿੱਕਰ ਤੋਂ ਸ਼ੁਰੂ ਕਰਨੀ ਆ, ਮੈਂ 2 ਕੀ ਦੱਸਾਂਗੀ, 2 ਅਗਲੀ ਵਾਰੀ ਦੱਸ। ਸਾਰੇ ਜਿੰਨੇ ਦਰਖਤ ਨੇ ਮੈਂ ਸਾਰੇ ਨੁਕਸੇ ਲਿਖੇ। ਕਿੱਕਰ ਦੇ ਦਰਖਤ ਦਾ ਇਹ ਹੈਗਾ, ਕਿੱਕਰ ਦੇ ਦਰਖਤ ਨੂੰ ਫਲੀਆਂ ਲੱਗਦੀਆਂ ਨੇ ਜਿੰਨਾ ਕਿੱਕਰ ਦੇ ਤੁੱਕੇ ਵੀ ਕਹੇ ਜਾਂਦੇ ਨੇ। ਉਹ ਪੱਕ ਜਾਣ ਤਾਂ ਕੁੱਟੋ, ਉਹਦਾ ਪਾਊਡਰ ਬਣਾ ਕੇ ਤੇ 1 ਚਮਚਾ ਪਾਣੀ ਨਾਲ ਲਓ, ਤੁਹਾਡੇ ਗੋਡੇ ਗਿੱਟੇ ਦਰਦਾਂ ਬੜੀਆਂ ਆਰਾਮ ਆ ਜਾਏਗਾ। ਕਿੱਕਰ ਦੇ ਤੁੱਕੇ ਉਹਨਾਂ ਨੂੰ ਬੋਲਿਆ ਜਾਂਦਾ, ਜਿਹੜੇ ਉਹਨਾਂ ਨੂੰ ਫਲੀਆਂ ਲੱਗਦੀਆਂ ਕਿੱਕਰ ਦੇ ਤੁੱਕੇ। ਕੱਚੇ ਹੋਣ, ਜਦੋਂ ਹਰੇ ਹਰੇ ਹੋਣ ਨਾ, ਉਹਨਾਂ ਨੂੰ ਛੋਟੇ ਤੋੜ ਕੇ ਧੋ ਸਵਾਰ ਕੇ ਤੇ ਥੋੜਾ ਜਿਹਾ ਹਲਦੀ, ਲੂਣ, ਮਸਾਲਾ ਤੇਲ ਚ ਪਾ ਕੇ ਤੜਕ ਕੇ ਤੁਸੀਂ ਵਿੱਚ ਪਾਓ ਤੇ ਉਹਦਾ ਅਚਾਰ ਤਿਆਰ ਹੋ ਜਾਂਦਾ ਹੈ। ਗੋਡੇ ਗਿੱਟਿਆਂ ਵਾਸਤੇ ਬਹੁਤ ਚੰਗਾ ਹੁੰਦਾ ਹੈ। ਕਿੱਕਰ ਦੀ ਗੂੰਦ ਪੀਸੋ, 1 ਚਮਚ ਤੁਸੀਂ ਆਪਣਾ ਦੁੱਧ ਨਾਲ ਲਵੋ, ਤੁਹਾਡਾ ਲੋ ਬਲੱਡ ਪ੍ਰੈਸ਼ਰ ਠੀਕ ਹੋ ਜਾਏਗਾ। ਕਿੱਕਰ ਦੀ ਗੂੰਦ ਨੂੰ ਘਿਓ ਚ ਪਤਾਲ ਕੇ ਪੀਸ ਕੇ ਪੰਜੀਰੀ ਚ ਪਾਓ, ਤੁਹਾਡੀ ਡਿਸਕ ਠੀਕ ਹੋ ਜਾਏਗੀ। ਇੱਕ ਉਹਨੇ ਕਿਹਾ ਜੰਡ ਦਾ ਦਰਖਤ, ਜੰਡ ਦੇ ਦਰਖਤ ਦਾ ਇਹ ਫਲ ਹੈਗਾ ਹੈ, ਜੰਡ ਦੀਆਂ ਫਲੀਆਂ ਜਦੋਂ ਪੱਕਣ ਪਾਊਡਰ ਬਣਾਓ, 1 ਚਮਚ ਪਾਣੀ ਨਾਲ ਲਵੋ, ਤੁਹਾਡੇ ਫੇਫੜਿਆਂ ਨੂੰ ਬਹੁਤ ਫਰਕ ਪਏਗਾ। ਜਿਹੜੀ ਕਮਜ਼ੋਰੀ ਜਾਂ ਨੁਕਸ, ਕਈ ਵਾਰੀ ਲੇਡੀਜ਼ ਨੂੰ ਲਕੋਰੀਆ ਹੁੰਦਾ, ਬੰਦਿਆਂ ਨੂੰ ਧਾਂਤ ਸਹਿੰਦੇ ਨੇ, ਪਿਸ਼ਾਬ ਵਿੱਚ ਚਿੱਟਾ ਜਿਹਾ ਹੱਡੀਆਂ ਖੋਦੀਆਂ, ਪਤਾ ਨਹੀਂ ਕੀ ਆਉਂਦਾ ਹੈ। 1 ਚਮਚ ਜੰਡ ਦੇ ਪਾਊਡਰ ਨੂੰ ਤੁਸੀਂ ਪਾਣੀ ਨਾਲ ਲਵੋਗੇ, ਤੁਹਾਨੂੰ ਉਹ ਵੀ ਆਰਾਮ ਆ ਜਾਏਗਾ। ਲੇਡੀਜ਼ ਦੀ ਲਕੋਰੀਆ ਜਿਨ੍ਹਾਂ ਨੂੰ ਹੈਗਾ ਹੈ ਉਹ ਵੀ ਲੈ ਲੈਣ ਤਾਂ ਉਹਨਾਂ ਦੀ ਲਕੋਰੀਆਂ ਨੂੰ ਵੀ ਆਰਾਮ ਆ ਜਾਏਗਾ। ਇੱਕ ਜਦੋਂ ਕੱਚੀਆਂ ਫਲੀਆਂ ਜੰਡ ਦੀਆਂ ਲੱਗਦੀਆਂ ਉਹਨਾਂ ਨੂੰ ਪੀਸ ਕੇ ਥੋੜਾ ਪਾਣੀ ਪਾ ਕੇ ਪੇਸਟ ਬਣਾ ਕੇ ਫੇਸ ਤੇ ਰਾਤੀ ਲਾ ਲਓ, ਸਵੇਰੇ ਉਤਾਂ ਨੂੰ ਮਲੋ, ਜਿਹੜੇ ਤੁਹਾਡੇ ਮੂੰਹ ਦੇ ਉੱਤੇ ਵਾਲ ਹੋਣਗੇ ਸਾਰੇ ਲੈ ਜਾਣਗੇ। ਹੁਣ ਥੋੜਾ ਜਿਹਾ ਮੈਂ ਤੁਹਾਨੂੰ ਅਗਲੇ ਵੀਕ ਦੱਸ ਦਿਆਂਗੀ, ਇੱਕ ਥੋੜਾ ਜਿਹਾ ਦੱਸ ਦੇਣੀ। ਇੱਕ ਲਾਈਨ ਹੋਰ ਲਿਖੀ ਹੋਈ ਸੀ ਮੈਂ, ਪਹਿਲੇ ਨੰਬਰ ਜਿਹੜਾ ਸੁਹਾਜਣਾ ਰੋਜ਼ ਪੁੱਛਦੇ ਨਾ, YouTube ਤੇ ਚੈੱਕ ਕਰੋ, ਤੁਹਾਨੂੰ ਸਾਰੀਆਂ ਬਿਮਾਰੀਆਂ ਦਾ ਪਤਾ ਲੱਗ ਜਾਏਗਾ। ਇਹ ਸੁਹਾਜਣੇ ਦੀਆਂ ਜਿਹੜੀਆਂ ਮੁਰੰਗਾ ਕੈਪਸੂਲ ਨੇ ਉਹ ਤਾਂ ਸਾਰੇ ਖਾਣੇ ਹੀ ਆ, ਉਹਨਾਂ ਦੇ ਪੱਤੇ ਸੁਕਾ ਕੇ ਕੁੱਟ ਲਓ, ਪਾਊਡਰ ਬਣਾ ਲਓ, 1 ਚਮਚਾ ਚਾਹ ਚ ਉਬਾਲ ਕੇ ਲੈ ਲਓ, 1 ਚਮਚਾ ਕਦੀ ਸਬਜ਼ੀ ਚ ਪਾ ਕੇ ਤੁਸੀਂ ਖਾ ਸਕਦੇ ਹੋ। ਜਦੋਂ ਫੁੱਲ ਲੱਗਦੇ ਨੇ ਸਾਰਾ ਪਿਆਜ਼ ਲਸਣ ਪਾ ਕੇ ਸਬਜ਼ੀ ਬਣਾ ਕੇ ਖਾਓ, ਦਰਦਾਂ ਪੀੜਾਂ ਪਤਾ ਨਹੀਂ ਕਿੰਨੀਆਂ ਕਿ ਬਿਮਾਰੀਆਂ ਆਰਾਮ ਆ ਜਾਂਦਾ ਹੈ। ਜਿਹੜਾ ਇਹਨੇ ਜੜ੍ਹਾਂ ਕੱਢ ਕੇ ਨਾ ਵਿੱਚੋਂ ਉਬਾਲ ਕੇ ਪੀ ਲੇਗਾ, ਉਹਦੀ ਬਾਡੀ ਤੋਂ ਪਤਾ ਨਹੀਂ ਕਿੰਨੇ ਕੀ ਦੁੱਖ ਦੂਰ ਹੋ ਜਾਣਗੇ, ਜਿਹੜੀਆਂ ਤਕਲੀਫਾਂ ਹੁੰਦੀਆਂ ਨੇ। ਬਸ ਮੈਂ ਤੁਹਾਨੂੰ ਨਾ ਇੱਕ ਵਨ ਦਾ ਦੱਸ ਕੇ ਫਿਰ ਮੈਂ ਬਸ ਕਰਨੀ ਅਗਲੇ ਵੀਕ ਦੱਸਾਂਗੀ। ਵਨ ਦਾ ਦਰਖਤ ਦੇ ਫਾਇਦੇ ਹੈਗੇ ਨੇ, ਜਦੋਂ ਕੋਈ ਵਡੇਰੇ ਅੱਜ ਸੁਣਦੇ ਹੋਣਗੇ ਸਾਡੀ ਉਮਰ ਦੇ, ਉਹਨਾਂ ਨੂੰ ਪਤਾ ਇਹਨਾਂ ਨੂੰ ਪੀਲਾਂ ਲੱਗਦੀਆਂ ਸੀ, ਪੀਲਾ ਰੰਗ ਹੁੰਦਾ ਸੀ, ਨਿੱਕੀਆਂ ਨਿੱਕੀਆਂ ਕੋਕਣ ਬੇਰ ਹੁੰਦੇ ਉਦੋਂ ਛੋਟੀਆਂ, ਤੇ ਲਾਲ ਪੀਲੀਆਂ ਮਜੰਟਾ ਬੜੀਆਂ ਸੋਹਣੀਆਂ ਪੀਲਾਂ ਸਕੂਲੋਂ ਆਉਂਦੀਆਂ ਹੁੰਦੀਆਂ ਸਾਂ, ਤੇ ਵਨ ਹੁੰਦੇ ਨਿੱਕੀ ਨਿੱਕੀ ਕੁੜੀਆਂ ਗਲ ਚ ਡੱਬੇ ਪਾ ਕੇ ਤੋੜਦੀਆਂ ਹੁੰਦੀਆਂ ਸਾਂ, ਮੈਨੂੰ ਬੜੀ ਯਾਦ ਆਉਂਦੀ, ਬੜੀਆਂ ਮਿੱਠੀਆਂ ਬੜੀਆਂ ਸਵਾਦ ਸੀ ਵਨ ਦੀਆਂ ਪੀਲਾਂ। ਹੁਣ ਤੁਸੀਂ ਉਹਨਾਂ ਦੇ ਪੱਤੇ ਤੋੜ ਕੇ ਵਨ ਦੀਆਂ ਜਿਹੜੇ ਵਨ ਦੇ ਪੱਤੇ ਤੋੜ ਕੇ ਤੁਸੀਂ ਇਹਨਾਂ ਪਾਊਡਰ ਬਣਾ ਲਓ, ਅੱਧਾ ਚਮਚਾ ਮੱਖਣ ਚ ਪਾ ਕੇ ਖਾਂਦੇ ਰਹੋ ਤੁਸੀਂ ਰੋਜ਼ ਸਵੇਰੇ ਨਿਰਣੇ ਕਾਲਜੇ, ਤੁਹਾਡੀ ਜਿੰਨੀ ਐਲਰਜੀ ਚਲੀ ਜਾਏਗੀ। ਵਨਾਂ ਦੇ ਪੱਤੇ ਕੁੱਟ ਕੇ ਤੁਸੀਂ 1 ਚਮਚ 1 ਗਲਾਸ ਚ ਉਬਾਲ ਕੇ ਰੋਜ਼ ਪੀਵੋ, ਤੁਹਾਡੀ ਕਿੰਨੀ ਐਲਰਜੀ ਹੋਵੇ ਉਹ ਵੀ ਉੱਡ ਜਾਏਗੀ। ਇੱਕ ਵਨਾਂ ਦੇ ਪੱਤੇ ਜਿਹੜਾ ਖਾਂਦਾ ਹੈ ਨਾ, ਕੁੱਟ ਕੇ ਖਾਂਦਾ, ਉਹਨਾਂ ਦੀ ਜਿਹੜੀ ਰਿੰਗ ਹਲਵਾ ਹੈ ਉਹਨੂੰ ਵੀ ਆਰਾਮ ਆ ਜਾਂਦਾ ਹੈ। ਓਕੇ ਵੀਰੇ, ਤੁਸੀਂ ਕਾਲ ਲਓ ਤੇ 2-3 ਨੁਕਸੇ ਮੈਂ ਹੋਰ ਲਿਖੇ ਨੇ, ਉਹ ਫਿਰ ਅੱਗੇ ਦੱਸ ਦਿਆਂਗੀ। ਤੇ ਇੱਕ ਖਸਖਸ ਦਾ ਤੇਲ, ਜਿਹੜੀ ਕੁੜੀ ਕਹਿੰਦੀ ਸੀ ਨਾ ਡਿਪਰੈਸ਼ਨ ਹੈ ਪੜ੍ਹਦੀ ਏ, ਇੱਕ ਤਾਂ ਉਹਨੂੰ ਮੈਂ ਇਹ ਦੱਸਾਂਗੀ ਬੜਾ ਜ਼ਰੂਰੀ ਹੈ, ਸੇਮ ਕੁੜੀ ਪੜ੍ਹਦੀ ਸੀ ਇੱਥੇ, ਮੈਂ 2 ਵਾਰੀ ਅੱਗੇ ਦੱਸ ਚੁੱਕੀ ਹਾਂ। ਖਸਖਸ ਦਾ ਤੇਲ
ਕੱਦੂ ਦਾ ਤੇਲ, ਬਦਾਮ ਰੋਗਨ, ਤਿੰਨੇ ਮਿਕਸ ਕਰ ਲਓ। ਉਹਨੂੰ ਹਫ਼ਤੇ 'ਚ 2-3 ਵਾਰੀ ਮਸਾਜ ਕਰਨ, 5-4 ਘੰਟਿਆਂ ਬਾਅਦ ਉਹ ਸਿਰ ਨਹਾ ਲਵੇ। ਇੱਕ ਮਜੂਨ ਜਨਾ ਹੈ, ਆਯੁਰਵੈਦਿਕ ਵਾਲਿਆਂ ਕੋਲੋਂ ਮਿਲੇਗੀ, ਮਜੂਨ ਜਨਾ। ਉਹਨੂੰ 1 ਚਮਚਾ ਰਾਤੀ ਦੁੱਧ ਨਾਲ ਦਿੰਦੇ ਰਹਿਣ ਨਾ ਤਾਂ ਉਹਨੂੰ ਬੜੀ ਛੇਤੀ ਆਰਾਮ ਆਏਗਾ। ਤੇ ਜੇ ਉਹਨੂੰ ਨੀਂਦ ਘੱਟ ਆਉਂਦੀ ਹੈ ਤੇ 100 ਗ੍ਰਾਮ ਮਿਸ਼ਰੀ, ਚਾਰੇ ਮਗਜ਼, ਸੌਂਫ, ਖਸਖਸ, ਬਰਮੀ ਪਾਊਡਰ 100 ਗ੍ਰਾਮ ਪਾ ਕੇ ਨਾ 1 ਚਮਚਾ ਦੁੱਧ 'ਚ ਰਾਤੀ ਦੇ ਦੇਣ ਕਰਾਂ ਤਾਂ ਉਹਨੂੰ ਉਹਦੇ ਨਾਲ ਬੜਾ ਫਰਕ ਪਏਗਾ। ਤੇ ਨਹੀਂ ਤਾਂ ਬਰਮੀ ਪਾਊਡਰ ਅੱਧਾ ਚਮਚਾ ਵੀ ਦੇਣ ਤੇ ਡਿਪਰੈਸ਼ਨ ਵਾਲਿਆਂ ਵਾਸਤੇ ਬਹੁਤ ਚੰਗਾ ਹੈ। ਇੱਕ ਸੌਗੀ 5 ਗ੍ਰਾਮ, 5 ਦਾਣੇ, ਕਾਲੀ ਮਿਰਚ 5 ਦਾਣੇ, ਛੋਟੀ ਇਲਾਚੀ 5 ਦਾਣੇ ਰਾਤ ਭੇ ਕੇ ਰੱਖੋ। ਸਵੇਰੇ ਪਾਣੀ ਨਿਚੋੜ ਕੇ ਚਟਣੀ ਬਣਾ ਕੇ ਉਹਨੂੰ ਖਵਾਉਣ, ਉਹ ਕੁੜੀ ਬਿਲਕੁਲ ਠੀਕ ਹੋ ਜਾਏਗੀ। ਇਹ ਵਰਤਿਆ ਨੁਕਸਾ ਹੈ ਡਿਪਰੈਸ਼ਨ ਦਾ, ਸਾਡੇ ਅਸੀਂ ਕਿਤੇ ਦਿੰਦੇ ਰਹੇ ਆਪਦੇ ਘਰਾਂ 'ਚ ਹੀ ਆਪਸ ਵਿੱਚ, ਠੀਕ ਹੋ ਗਿਆ ਇਹਦੇ ਨੁਕਸੇ ਨਾਲ ਹੀ। ਓਕੇ ਬੇਟਾ ਜੀ, ਤੁਸੀਂ ਖਾ ਲਵੋ। ਓਕੇ ਬੇਟਾ, ਥੈਂਕ ਯੂ ਬਹੁਤ ਧੰਨਵਾਦ ਹੈ ਜੀ। ਤੇ ਨਾਲ ਤੁਹਾਨੂੰ ਫੀਡਬੈਕ ਵੀ ਪੁੱਛਦੇ ਆ ਕਿ ਤੁਹਾਨੂੰ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਾ, ਕਿਹੜੀ ਚੀਜ਼ ਤੋਂ ਤੁਹਾਨੂੰ ਆਰਾਮ ਆਇਆ, ਉਹ ਜ਼ਰੂਰ ਦੱਸਿਆ ਕਰੋ। 4082725200 ਸਟੂਡੀਓ ਦਾ ਫੋਨ ਨੰਬਰ ਆ। ਜਸਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀ, ਸਿਆਟਿਕਾ ਪੇਨ ਤੋਂ ਪੈਰ ਵਿੱਚ ਕਾਪਰ ਦਾ ਜਿਹੜਾ ਛੱਲਾ ਪਾਉਣਾ, ਉਹ ਕਿਹੜੀ ਫਿੰਗਰ 'ਚ ਪਾਉਣਾ? ਪੈਰ ਵਾਲੀ 'ਚ, ਅੰਗੂਠੇ ਦੇ ਨਾਲ? ਮੇਰੇ ਖਿਆਲ ਅੰਗੂਠੇ ਦੇ ਨਾਲ, ਜਿਹੜੀ ਲੰਬੀ ਜਿਹੀ ਉਂਗਲੀ ਹੁੰਦੀ ਉਹਦੇ 'ਚ। ਹਾਂਜੀ, ਠੀਕ ਹੈ ਜੀ। ਓਕੇ, ਥੈਂਕ ਯੂ ਜੀ, ਥੈਂਕ ਯੂ। ਕੁਲਵਿੰਦਰ ਕੌਰ ਜੀ, ਸਤਿ ਸ੍ਰੀ ਅਕਾਲ ਭੈਣ। ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਤੁਹਾਡਾ ਪ੍ਰੋਗਰਾਮ। ਮੈਂ ਤਾਂ ਅੱਗੇ ਵੀ ਫੋਨ ਕੀਤਾ ਸੀ, ਮੈਂ ਸ਼ਰਾਬ ਬਾਰੇ ਪੁੱਛਣਾ ਚਾਹੁੰਦੀ ਸੀ। ਜੀ। ਹਾਂਜੀ, ਜੇ ਕਿਸੇ ਨੂੰ ਮੇਰੇ ਖਿਆਲ ਪਿੱਛੇ ਜਿਹੇ ਕਿਸੇ ਨੇ ਕੁਛ ਦੱਸਿਆ ਸੀਗਾ, ਸ਼ਰਾਬ, ਬੈਕੋਫਿਨ ਏਦਾਂ ਕੁਛ ਦੱਸਿਆ ਸੀਗਾ ਕਿ ਉਹ, ਪਰ ਉਹ ਡਾਕਟਰ ਲਿਖ ਕੇ ਦਊਗਾ। ਇੰਡੀਆ ਤੋਂ ਮਿਲ ਜਾਂਦੀ ਹੋਣੀ ਹੈ। ਇੰਡੀਆ ਤੋਂ ਮਿਲ ਜਾਂਦੀ। ਇੰਡੀਆ ਤਾਂ ਤੁਹਾਨੂੰ ਪਤਾ ਫਿਰ ਜਿਹੜੀ ਲਿਖ ਕੇ ਡਾਕਟਰ ਦਿੰਦੇ ਆ ਤਾਂ ਉਹ ਉਦਾਂ ਵੀ ਦੇ ਦਿੰਦੇ, ਥੋੜੇ ਪੈਸੇ ਦੇ ਦਿੰਦੇ। ਹਾਂਜੀ, ਇਹ ਤਾਂ ਹੈਗੀ, ਪਤਾ ਹੋਵੇ। ਪਰ ਇੱਥੇ ਨਹੀਂ ਉਦਾਂ ਮਿਲਣੀ। ਹਾਂਜੀ, ਜ਼ਰੂਰ ਦੱਸਣ। ਜ਼ਰੂਰ ਰਿਕੁਐਸਟ ਕਰਦੇ ਹਾਂ ਜੀ। ਕ੍ਰਿਸਮਸ ਵਾਲੇ ਦਿਨ ਤੇ ਆਪਾਂ ਰਿਕੁਐਸਟ ਕਰਦੇ ਹਾਂ ਵੀ ਜਿਹੜੇ ਸ਼ਰਾਬੀ ਆ, ਕੋਈ ਵੀ ਨਸ਼ਾ ਕਰਦੇ ਆ, ਉਹਨਾਂ ਦੇ ਘਰ ਦੇ ਬਹੁਤ ਤੰਗ ਆ। ਪਲੀਜ਼, ਠੀਕ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਇਹ ਨਾਮਰਾਦ ਬਿਮਾਰੀਆਂ ਕਈ ਵਾਰੀ ਅਸੀਂ ਆਪ ਹੀ ਘਰ ਨੂੰ ਚੱਕ ਲਿਆਉਂਦੇ ਹਾਂ। ਨਸ਼ਾ ਲੱਗਣਾ, ਕੋਈ ਵੀ ਨਸ਼ਾ ਆ ਮਾੜਾ ਆ। ਤੇ ਜੇ ਤੁਸੀਂ ਨਸ਼ਾ ਖਾਂਦੇ ਆ ਦੇਖ ਲਓ, ਤੁਹਾਨੂੰ ਲੋਕੀ ਫਿਰ ਬੜਾ ਪਸੰਦ ਨਹੀਂ ਕਰਦੇ, ਕੋਲ ਬੈਠਣਾ ਪਸੰਦ ਨਹੀਂ ਕਰਦੇ, ਆਪਣਾ ਨਿਆਣਾ ਲੱਗੇ ਕਰਨਾ ਪਸੰਦ ਕਰਦੇ, ਆਪਣਾ ਬੰਦਾ ਪਸੰਦ ਨਹੀਂ ਕਰਦੇ। ਪਰ ਤੁਸੀਂ ਇਹਨਾਂ ਨਿਆਮਤਾਂ ਤੋਂ ਛੁੱਟ ਜਾਓ। ਇਹ ਜਿਹੜੀਆਂ ਨਿਆਮਤਾਂ ਲੱਗੀਆਂ ਹੋਈਆਂ ਨਾ, ਛੱਡ ਲਓ ਇਹਨਾਂ ਨੂੰ। ਸ਼ਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀਗਾ, ਪਹਿਲਾਂ ਤਾਂ ਜਿਹੜਾ ਛੱਲਾ ਕਹਿੰਦੇ ਆ ਵੀ ਉਹ ਕਾਹਦੇ ਲਈ ਪਾਉਂਦੇ ਆ? ਉਹ ਪੇਨ ਹੁੰਦੀ ਲੱਤ 'ਚ। ਹਾਂਜੀ, ਲੱਤ 'ਚ ਪੇਨ ਹੁੰਦੀ ਕਈਆਂ ਦੇ। ਉਹ ਅੱਛਾ ਜੀ, ਪੈਰ ਦੀ ਉਂਗਲੀ 'ਚ ਪਾਉਣਾ ਨਾ? ਹਾਂਜੀ। ਅੱਛਾ ਜੀ। ਦੂਜਾ ਹੈਗਾ ਜੀ, ਫੁਲਵੈਰੀ ਆ, ਮੇਰੀ ਕਜ਼ਨ ਦੇ, ਤਾਂ ਉਹਦੀ ਗਾਹਾਂ ਬੇਟੀ ਨੂੰ ਵੀ ਹੋ ਗਈ ਆ, ਉਹ ਵਧੀ ਜਾਂਦੀ ਆ। ਤਾਂ ਬੜੀ ਇੰਡੀਆ ਤੋਂ ਵੀ ਦਵਾਈ ਖਾਧੀ। ਜੇ ਕਿਸੇ ਨੂੰ ਹੋਵੇ ਤਾਂ ਪਤਾ ਜ਼ਰੂਰ ਦੱਸੋ ਜੀ। ਜ਼ਰੂਰ, ਬਹੁਤ ਵਾਰੀ ਦੱਸਿਆ ਗਿਆ, ਸ਼ਾਇਦ ਕੋਈ ਅੱਜ ਵੀ। ਹਾਂਜੀ, ਉਹ ਪਹਿਲਾਂ ਤਾਂ ਪਤਾ ਨਹੀਂ ਸੀਗਾ, ਤਾਂ ਉਹ ਦੂਰ ਰਹਿੰਦੇ ਸੀਗੇ, ਤਾਂ ਉਹਨਾਂ ਨੇ ਫੋਨ ਕੀਤਾ। ਤਾਂ ਮੈਂ ਕਿਹਾ ਵੀ ਮੈਂ ਤਾਂ ਅੱਗੇ ਸੁਣਿਆ ਜ਼ਰੂਰ ਆ, ਮੈਂ ਲਿਖਿਆ ਨਹੀਂ ਸੀਗਾ, ਵੀ ਮੈਂ ਹੁਣ ਪੁੱਛ ਲੈਂਦੀ ਆ। ਫੇਰ ਇੱਕ ਵਾਰੀ ਫੇਰ ਸੁਣ ਲਊਂਗੀ। ਤੇ ਨਾਲੇ ਜੀ ਮੇਰੇ ਬੇਟੇ ਦੇ ਗੋਡੇ, ਪਤਾ ਨਹੀਂ ਕੀ ਗੱਲ, ਗੋਡੇ ਦੁਖਦੇ, ਉਹਦੇ ਵਿੱਚ ਪਾਣੀ ਭਰ ਜਾਂਦਾ, ਡਾਕਟਰ ਕਹਿੰਦੇ। ਹਜੇ ਉਹ 48 ਇੰਨੇ ਸਾਲ ਦਾ, ਤਾਂ ਉਹ ਪਤਾ ਨਹੀਂ ਗੋਡੇ ਨੂੰ ਕੀ, ਜੇ ਕਿਸੇ ਨੂੰ ਪਤਾ ਹੋਵੇ ਤਾਂ। ਹਨਾ, ਠੀਕ ਹੈ। ਓਕੇ ਜੀ, ਚੰਗਾ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਕਈ ਵਾਰੀ ਆਪਾਂ ਲਿਖਦੇ ਨੇ, ਸਾਨੂੰ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਪੈ ਜਾਣੀ ਹੈ। ਭਿੰਦਰ ਕੌਰ ਜੀ, ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। ਤੇ ਮੈਂ ਨਾ ਹਰਨੀਆ ਬਾਰੇ ਪੁੱਛਣਾ ਸੀ, ਸਾਡੇ ਕਿਸੇ ਇੰਡੀਆ ਦੇ ਰਿਸ਼ਤੇਦਾਰਾਂ ਦੇ ਹਰਨੀਆ। ਠੀਕ ਆ, ਹਾਂਜੀ, ਜ਼ਰੂਰ ਪੁੱਛਦੇ ਜੀ ਆਪਾਂ। ਹਾਂਜੀ, ਥੈਂਕ ਯੂ ਜੀ। ਗੁੜ ਤੇ ਅਦਰਕ ਦਾ ਤਾਂ ਮੈਨੂੰ ਯਾਦ ਹੈਗਾ ਪਿਆ, ਇਹ ਚੀਜ਼ਾਂ ਦੱਸਦੇ ਹੁੰਦੇ ਆ। ਜੇ ਹੋਰ ਵੀ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਦਾ। 4082725200। ਸੁਖਦੇਵ ਸਿੰਘ ਜੀ। ਹਾਂਜੀ ਭੈਣ ਜੀ, ਮੈਂ ਤਾਂ ਫਿਰ ਆਊਟ ਆਫ ਟੌਪਿਕ ਹੋ ਜਾਣਾ, ਜੇ ਕਹੋ ਤਾਂ ਮੈਂ ਸਟਾਰਟ ਕਰ ਦਿੰਦਾ। ਹਾਂਜੀ, ਨਹੀਂ, ਅੱਜ ਸਾਡਾ ਦਵਾਈਆਂ ਦਾ, ਕੱਲ ਤੋਂ ਫਿਰ। ਹਾਂਜੀ, ਠੀਕ ਹੈ ਜੀ, ਥੈਂਕ ਯੂ ਜੀ। ਕੱਲ ਨੂੰ ਤੁਸੀਂ, ਮੈਂ ਥੋੜਾ ਕੰਮ ਤੇ ਹੁੰਦਾ, ਕਿੰਨੇ? ਹਾਂਜੀ, 4 ਤੋਂ 5:30 ਹੁੰਦਾ ਪ੍ਰੋਗਰਾਮ। 4 ਵਜੇ ਕਾਲ ਕਰ ਲਾਂ? ਹਾਂਜੀ, 4 ਕਰ ਲੈ। ਮੈਂ ਕਹਿੰਦਾ ਅੱਜ ਫਿਰ ਆਊਟ ਆਫ ਟੌਪਿਕ ਹੋ ਜਾਣਾ। ਠੀਕ ਹੈ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਅੱਜ ਦੇ ਦਿਨ ਆਪਣੇ, ਜੇ ਕਿਸੇ ਕੋ ਹੋਮ ਰੈਮਡੀ ਆ, ਪਲੀਜ਼ ਜ਼ਰੂਰ ਸ਼ੇਅਰ ਕਰ ਲਓ, ਕਿਉਂਕਿ ਅੱਜ ਸਾਲ ਦਾ ਅਖੀਰਲਾ ਪ੍ਰੋਗਰਾਮ ਹੈ ਜੀ ਇਹ। ਅੱਜ ਪ੍ਰੋਗਰਾਮ ਵੀ ਟੁੱਟਾ ਹੀ। ਗੁਰਿੰਦਰ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਤੁਹਾਡਾ ਬਹੁਤ ਵਧੀਆ ਪ੍ਰੋਗਰਾਮ ਹੈ ਜੀ, ਬਹੁਤ ਲੋਕਾਂ ਦਾ ਭਲਾ ਕਰ ਰਹੇ ਆ ਜੀ। ਥੈਂਕ ਯੂ ਜੀ। ਹਾਂਜੀ, ਬਸ ਏਦਾਂ ਕਰਦੇ ਰਹੋ, ਨਵੇਂ ਸਾਲ ਤੋਂ ਬਾਅਦ ਵੀ ਕਰਿਓ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ, ਥੈਂਕ ਯੂ।
ਹਾਂਜੀ, ਕੋਸ਼ਿਸ਼ ਤਾਂ ਸਾਡੀ ਇਹ ਰਹੂਗੀ ਕਿ ਹਰਭਜਨ ਕੌਰ ਜੀ। ਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਜੀ। ਮੇਰੇ ਹਰੇਕ ਚੀਜ਼ ਲੜਦੀ, ਹਰੇਕ ਚੀਜ਼ ਲੱਗਦੀ ਦਿਲ ਤੇ। ਦਿਲ ਨੂੰ ਕੀ ਹੋਇਆ? ਪਤਾ ਨਹੀਂ ਜੀ, ਇੱਕ ਵਾਰ ਚਿਰ ਹੋ ਗਿਆ ਪੀਜਾ ਹੋਇਆ, ਚਿਰ ਹੋ ਜਦ ਹੀ ਮੈਂ ਜਾਣੀ ਕੁਛ ਚੰਗੀ ਤਰ੍ਹਾਂ ਖਾ, ਜੇ ਏਦਾਂ ਪਾਣੀ ਵੀ ਲੱਗਦਾ, ਸਵੇਰ ਨੂੰ ਉੱਠ ਕੇ ਖਾਦੀ ਆ ਬੈੱਡ ਤੋਂ, ਤਾਂ ਵੀ ਮੈਨੂੰ ਏਦਾਂ ਦੁਖਦਾ ਜਿੱਦਾਂ ਜ਼ਖਮ। ਅੱਛਾ, ਹਰੇਕ ਚੀਜ਼ ਖਾਣੀ, ਸਭ ਕੁਛ ਲੱਗਦਾ, ਸਭ ਕੁਛ। ਮਾੜੀ ਗੱਲ ਆ। ਹਾਂ, ਇਹ ਦੱਸ ਜ਼ਰੂਰ ਆਪਾਂ ਪੁੱਛਦੇ ਹਾਂ ਜੀ। ਬਹੁਤ ਮਿਹਰਬਾਨੀ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਏਦਾਂ ਸੁਣਦੇ ਜ਼ਰੂਰ ਰਹਿਓ ਜੀ। ਜ਼ਰੂਰ ਦੱਸੋ ਜੀ, ਇਹਨਾਂ ਨੂੰ ਹਰੇਕ ਚੀਜ਼ ਇਹਨਾਂ ਦੇ ਦਿਲ ਤੇ ਲੱਗਦੀ ਆ। ਜਿਹੜਾ ਤੁਹਾਨੂੰ ਪੀੜਿਆ ਹੋਇਆ ਸੀ, ਕੋਈ ਤਾਂ ਨਿਸ਼ਾਨੀ ਛੱਡ ਗਿਆ ਲੱਗਦਾ ਆ, ਜਿਹੜੀ ਤੁਹਾਨੂੰ ਬੋਦਰ ਕਰਦੀ ਆ। ਅਤੇ ਹੁਣ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆ। ਬ੍ਰੇਕ ਤੋਂ ਬਾਅਦ ਆਣ ਕੇ ਫਿਰ ਤੁਹਾਡੇ ਨਾਲ ਜੁੜਦੇ ਹਾਂ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ। ਸਿਹਤ ਨੂੰ ਠੀਕ ਰੱਖਣ ਲਈ ਸਾਨੂੰ ਕੀ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ। ਐਕਸਰਸਾਈਜ਼ ਵੀ ਕਰਿਆ ਕਰੋ, ਆਪਣੇ ਖਾਣੇ ਦਾ ਖਿਆਲ ਵੀ ਰੱਖਿਆ ਕਰੋ, ਪਰਹੇਜ਼ ਵੀ ਕਰਿਆ ਕਰੋ। ਜੇ ਤੁਹਾਨੂੰ ਬਹੁਤ ਸਾਰੀਆਂ ਦਵਾਈਆਂ ਲੱਗੀਆਂ ਹੋਈਆਂ ਤਾਂ ਹੌਲੀ ਹੌਲੀ ਕੱਲੀ ਦਵਾਈ ਤੋਂ ਛੁਟਕਾਰਾ ਪਾਓ। ਸਿਹਤ ਨੂੰ ਠੀਕ ਰੱਖਣ ਲਈ ਆਪਣਾ ਤੁਹਾਨੂੰ ਕੋਈ ਨਾ ਕੋਈ ਕੋਸ਼ਿਸ਼ ਤਾਂ ਜ਼ਰੂਰ ਕਰਨੀ ਪੈਣੀ ਹੈ ਜੀ। ਅਤੇ ਸਾਡੇ ਕੋਲ ਪਰ ਡਾਕਟਰ ਕੋਈ ਨਹੀਂ ਹੁੰਦਾ। ਜਦੋਂ ਤੁਸੀਂ ਪੁੱਛਦੇ ਹੋ, ਸਾਡੇ ਸਿਰਫ ਅਤੇ ਸਿਰਫ ਸਰੋਤਿਆਂ ਨੇ ਜਿਹੜੇ ਇਲਾਜ ਕੀਤੇ ਹੁੰਦੇ ਆ ਜਾਂ ਫੀਡਬੈਕ ਹੁੰਦੀ ਆ, ਉਹਨਾਂ ਤੋਂ ਹੀ ਅਸੀਂ ਆਪਣੇ ਇਲਾਜ ਕਰਦੇ ਹਾਂ। ਅਤੇ ਇਹ ਕੋਈ ਐਸੀ ਗੱਲ ਨਹੀਂ ਕਿ ਤੁਸੀਂ ਇਲਾਜ ਨਹੀਂ ਕਰ ਸਕਦੇ, ਇਲਾਜ ਕਰ ਸਕਦੇ ਹਾਂ। ਕਿਉਂਕਿ ਸਾਡੇ ਬਜ਼ੁਰਗ ਆ, ਉਹਨਾਂ ਚੀਜ਼ਾਂ ਨਾਲ ਇਲਾਜ ਕਰਦੇ ਸੀ ਜਦੋਂ ਡਾਕਟਰ ਨਹੀਂ ਹੁੰਦੇ ਸੀਗੇ। ਪਹਿਲਾਂ ਮੈਡੀਕਲ ਡਾਕਟਰ ਨਹੀਂ ਸੀ ਹੁੰਦੇ, ਨਾ ਦਵਾਈਆਂ ਹੁੰਦੀਆਂ ਸੀਗੀਆਂ ਬਹੁਤੀਆਂ। ਸਿਰਫ ਅਤੇ ਸਿਰਫ ਉਹ ਆਪਣਾ ਇਲਾਜ ਆਪ ਕਰਦੇ ਸੀ, ਐਕਸਰਸਾਈਜ਼ ਕਰਦੇ, ਖਾਣਾ ਵਧੀਆ ਸੀ ਉਹਨਾਂ ਦਾ। ਖਾਣਾ ਸਦਾ ਹੀ ਵਧੀਆ ਖਾਇਆ ਕਰੋ। ਅਤੇ ਹੁਣ ਚੱਲਾਂਗੇ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਲੰਬੇ ਟਾਈਮ ਤੋਂ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਤੁਹਾਡੇ ਤੱਕ ਪਹੁੰਚਾ ਰਹੇ ਆ। ਸਾਰੇ ਜਾਣੇ ਇਹਨਾਂ ਲਈ ਅਰਦਾਸ ਕਰਿਆ ਕਰੋ, ਇਹਨਾਂ ਦੀ ਚੜ੍ਹਦੀ ਕਲਾ ਲਈ, ਇਹਨਾਂ ਦੀ ਚੰਗੀ ਸਿਹਤ ਲਈ ਅਰਦਾਸ ਕਰਿਆ ਕਰੋ, ਕਿ ਇਹੀ ਕਾਰਨ ਹੈਗਾ ਕਿ ਇਹ ਤੁਹਾਡੇ ਤੱਕ ਪ੍ਰੋਗਰਾਮ ਨੂੰ ਪਹੁੰਚਾਉਂਦੇ ਆ। ਬੀਸਲਾ ਪਰਿਵਾਰ ਬੇਕਰਸਫੀਲਡ, ਮਹਿੰਦਰ ਸਿੰਘ ਭੰਗਲ ਇੰਡੀਆਨਾ, ਬਹਾਦਰ ਸਿੰਘ ਗਿੱਲ ਫੌਲਰ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਗੁਰਮੀਤ ਸਿੰਘ ਜੀ ਯੂਕੇ ਤੋਂ, ਬਲਕਾਰ ਸਿੰਘ, ਅਮਰਜੀਤ ਕੌਰ ਗਿੱਲ ਬੇਕਰਸਫੀਲਡ, ਤਜਿੰਦਰ ਸਿੰਘ ਗਿੱਲ ਦੇ ਪਰਿਵਾਰ ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ, ਜਸਵਿੰਦਰ ਕੌਰ ਜੌ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜੋਗਿੰਦਰ ਕੌਰ ਗ੍ਰਿਡਲੀ, ਬਲਵੰਤ ਕੌਰ ਮੰਗਟ ਓਹਾਇਓ, ਜੀਤ ਕੌਰ ਟੇਸੀ ਟਰਲਿਕ, ਇੰਦਰਜੀਤ ਸਿੰਘ, ਰਸ਼ਪਾਲ ਕੌਰ ਸਰਾਏ ਅਟਵਾਟਰ, ਬਲਜਿੰਦਰ ਵੈਂਸ, ਦਲਵੀਰ ਸਿੰਘ, ਜਸਵੰਤ ਕੌਰ ਅਟਵਾਲ ਜੁਬਾ ਸਿਟੀ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਜੁਬਾ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਤੁਹਾਡੀ ਚੜ੍ਹਦੀ ਕਲਾ ਲਈ ਇੱਕ ਵਾਰੀ ਫਿਰ ਅਰਦਾਸ ਕਰਦੇ ਹਾਂ। ਹੁਣ ਚੱਲਾਂਗੇ ਤੁਹਾਡੀਆਂ ਕਾਲਸ ਵੱਲ। 4082725200 ਸਟੂਡੀਓ ਦਾ ਫੋਨ ਨੰਬਰ ਆ। ਸਾਡੇ ਨਾਲ ਜੁੜੇ ਨੇ ਬਲਵਿੰਦਰ ਕੌਰ। ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਭੈਣ ਜੀ ਮੇਰੀ ਡਾਇਲਸ ਹੁੰਦੀ ਹੈ ਤੇ ਮੈਂ ਪੀ ਸਕਦੀ ਹਾਂ ਉਹ ਕੌਡੀਆਂ? ਹਾਂਜੀ, ਕੀ ਹੁੰਦਾ ਤੁਹਾਨੂੰ? ਮੇਰੇ ਕਿਡਨੀਆਂ ਖਰਾਬ ਨੇ। ਹਾਂਜੀ, ਕਿਡਨੀਆਂ ਖਰਾਬ ਤੋਂ ਪੀਤੀ ਸੀ ਉਹ ਕਿਸੇ ਨੇ? ਹਾਂਜੀ, ਕਿਡਨੀਆਂ ਖਰਾਬ ਤੋਂ ਹੀ ਪੀਤੀ ਸੀ ਉਹਦੇ ਲਈ ਪੀਤੀ ਸੀ ਕਿਸੇ ਨੇ? ਭੈਣ ਜੀ ਸਾਨੂੰ ਪਤਾ ਹੀ ਨਹੀਂ ਸੀਗਾ। ਹਾਂਜੀ, ਕੋਈ ਨਹੀਂ, ਹੁਣ ਤੁਸੀਂ ਟਰਾਈ ਕਰ ਸਕਦੇ ਆ। ਤੇ ਭੈਣ ਜੀ ਇਹ ਫਿਰ ਵੀ ਮਤਲਬ ਕੌਡੀਆਂ ਪੀਣੀਆਂ ਕਿ ਕੌਡੀਆਂ ਪੀਣੀਆਂ ਕਿਹਾ ਸੀ ਨੇ? ਅੱਛਾ ਜੀ, ਵੀ ਮਤਲਬ ਵੀ ਫਿਰ ਡਾਇਲਸ ਹੋ ਹੀ ਜਾਵੇ ਭਾਵੇਂ ਕਰਾਈ ਜਾਵਾਂ? ਉਹ ਨਹੀਂ, ਏਦਾਂ ਹੀ ਕਿਹਾ ਸੀਗਾ ਜਿਨ੍ਹਾਂ ਨੇ ਫੀਡਬੈਕ ਦਿੱਤੀ ਆ। ਜੇ ਸੁਣਦੇ ਹੋਏ ਦੁਬਾਰਾ ਦੱਸ ਦੇਣਗੇ। ਅੱਛਾ, ਵੀ ਡਾਇਲਸ ਨਾ ਕਰਾਇਓ ਹਨਾ? ਨਹੀਂ, ਡਾਇਲਸਿਸ ਕਰਾਓ, ਪਰ ਤੁਸੀਂ ਆਪਣਾ ਇਲਾਜ ਕਰੋ, ਡਾਇਲਸਿਸ ਨਾ ਬੰਦ ਕਰਿਓ। ਅੱਛਾ ਭੈਣ ਜੀ, ਠੀਕ ਹੈ। ਮਤਲਬ ਵੀ ਫਿਰ ਇਹ ਪੀ ਕੇ ਕਰਕੇ ਜਿਹੜਾ ਮਤਲਬ ਪੁਣ ਕੇ ਸਮਾਰ ਕੇ ਵੀ ਫਿਰ ਅੱਧਾ ਘੰਟਾ ਮਤਲਬ ਵੀ ਕੁਛ ਨਹੀਂ ਖਾਣਾ ਹੈ? ਹਾਂ, ਘੰਟਾ ਕੁਛ ਨਾ ਖਾਓ। ਘੰਟਾ, ਅੱਛਾ ਹਾਂਜੀ, ਠੀਕ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਵੈਸੇ ਵੀ ਜਿਹਨਾਂ ਦਾ ਡਾਇਲਸਿਸ ਵੀ ਹੁੰਦਾ ਆ ਤੇ ਉਹ ਕਿਡਨੀਆਂ ਚੈੱਕ ਕਰਦੇ ਰਹਿੰਦੇ ਆ ਤੁਹਾਡੀਆਂ। ਤੁਹਾਨੂੰ ਸਪੈਸ਼ਲ ਪਾਰਲੀਮੈਂਟ ਨਹੀਂ ਬਣਾਉਣੀ ਪੈਣੀ, ਪਰ ਜੇ ਕਿਸੇ ਦੀਆਂ ਨਹੀਂ ਕਰਦੇ ਤਾਂ ਉਹਨਾਂ ਨੂੰ ਜ਼ਰੂਰ ਦੱਸ ਦਿਆ ਕਰੋ ਕਿ ਸਾਡੀਆਂ ਕਿਡਨੀਆਂ ਦੇਖਦੇ ਰਹੋ ਕਿ ਕਿੰਨੇ % ਇਹ ਵਧੀਆਂ ਘਟੀਆਂ, ਕੀ ਹੋਇਆ। ਰਾਜਵਿੰਦਰ ਜੀ, ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਪ੍ਰੋਗਰਾਮ ਬਹੁਤ ਵਧੀਆ ਹੈ, ਥੈਂਕ ਯੂ ਜੀ। ਤੇ ਸੀ ਕਿ ਮੇਰੇ ਹਸਬੰਡ ਦੇ ਵੀ ਸੇਮ ਪ੍ਰੋਬਲਮ ਸੀਗੀ ਤੇ ਉਹਨਾਂ ਦੇ, ਮੇਰੀ ਬੇਟੀ ਨੇ ਖਵਾਰ ਦਾ ਜਿਹੜਾ ਗੁੱਦਾ ਹੁੰਦਾ ਆ ਛਿਲਕੇ, ਉਹ ਜਿੱਦਾਂ ਮਸਾਜ ਕੀਤੀ ਸੀ ਉਹਦੇ ਨਾਲ ਤਾਂ ਉਹਨਾਂ ਦੀ ਸਕਿਨ ਵਾਪਸ ਆਉਣੀ ਸ਼ੁਰੂ ਹੋ ਗਈ ਸੀ। ਅੱਛਾ ਜੀ, ਠੀਕ ਆ। ਹਾਂਜੀ, ਅਸੀਂ ਦੱਸਣਾ ਚਾਹੁੰਦੇ ਸੀ ਵੀ ਜੇ ਕੋਈ ਵੀ ਕਿਸੇ ਦੇ ਵੀ ਏਦਾਂ ਵਾਪਸ ਆਉਂਦੀ ਆ ਤਾਂ ਬਹੁਤ ਵਧੀਆ ਆ, ਵੀ ਉਹ ਟਰਾਈ ਕਰਕੇ ਦੇਖ ਲੈਣ। ਜੀ ਜੀ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਇਲਾਜ ਬਹੁਤ ਦੱਸਿਆ, ਪਰ ਪ੍ਰੋਬਲਮ ਇਹ ਹੈ ਕਿ ਆਪਾਂ ਨੂੰ ਕਰਨੇ ਪੈਣੇ ਆ। ਆਪਾਂ ਕਰਦੇ ਨਹੀਂ ਕਈ ਵਾਰੀ ਤਾਂ ਮੈਨੂੰ ਇਹ ਹੁੰਦਾ ਆ ਕਿ ਬਹੁਤ ਹੀ ਸੀਰੀਅਸ ਬਿਮਾਰੀ ਹੁੰਦੀ ਆ ਕਈਆਂ ਨੂੰ, ਉਹ ਪੁੱਛਦੇ ਆ, ਉਹਨਾਂ ਨੂੰ ਇਲਾਜ ਮਿਲ ਜਾਂਦਾ,
ਉਹ ਵੀਕਡੇ 'ਚ ਫਿਰ ਕਾਲ ਆਉਂਦੀ ਆ, ਸੱਤ ਸੁਣ ਨਹੀਂ ਹੋਇਆ। ਜੇ ਤੁਹਾਨੂੰ ਐਡੀ ਵੱਡੀ ਬਿਮਾਰੀ ਆ, ਕੋਈ ਨਾ ਕੋਈ ਬੰਦਾ 20 ਮਿੰਟ ਫੋਨ 'ਤੇ ਹੋਲਡ ਕਰਕੇ ਬੈਠਾ ਰਿਹਾ ਤੁਹਾਨੂੰ ਇਲਾਜ ਦੱਸਣ ਲਈ, ਤੁਸੀਂ ਫਿਰ ਨਹੀਂ ਸੁਣਿਆ, ਫਿਰ ਕਿਸੇ ਦੀ ਪ੍ਰੋਬਲਮ ਨਹੀਂ। ਤੁਹਾਨੂੰ ਬਿਮਾਰੀ ਆ, ਤੁਸੀਂ ਪੁੱਛਿਆ ਆ, ਤੁਸੀਂ ਸੁਣੋ, ਉਹਨੂੰ ਕਰੋ, ਉਹਨੂੰ ਕਰਨਾ ਵੀ ਪੈਣਾ, ਫਿਰ ਆਰਾਮ ਆਉਣਾ। ਕਿਤੇ ਜਾ ਕੇ ਗੱਲਾਂ ਪੁੱਛ ਕੇ ਆਰਾਮ ਨਹੀਂ ਆਉਣਾ, ਉਹਨਾਂ ਨੂੰ ਕਰਿਆ ਜ਼ਰੂਰ ਕਰੋ ਪਲੀਜ਼। ਗੁਰਵੀਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਸੀ। ਥੈਂਕ ਯੂ ਜੀ। ਹਾਂਜੀ, ਮੈਂ ਕਹਿਣਾ ਸੀ ਮੇਰੇ ਨਾ ਐਸਿਡ ਬਹੁਤ ਬਣਦਾ ਤੇ ਮੇਰੀ ਇੰਡੋਸਕੋਪੀ 2 ਵਾਰੀ ਕੀਤੀ ਤੇ ਪਰ ਡਾਕਟਰ ਨੂੰ ਕੁਛ ਨਹੀਂ ਲੱਭਦਾ। ਮੈਨੂੰ ਉਹਨਾਂ ਨੇ ਮੈਡੀਸਨ ਵੀ ਲਾਈ ਜਿਹੜੀ ਮੈਂ ਮਾਰਨਿੰਗ ਨੂੰ ਖਾਣੀ, ਪਰ ਮੇਰੇ ਕਦੀ ਉਹ ਵੀ ਨਹੀਂ ਕੰਮ ਕਰਦੀ, ਇੰਨਾ ਜ਼ਿਆਦਾ ਐਸਿਡ ਬਣਦਾ ਨਾ ਤੁਹਾਡੇ? ਹਾਂਜੀ, ਬਹੁਤ ਜ਼ਿਆਦਾ ਬਣਦਾ ਮੇਰੇ, ਠੰਡੇ ਦੁੱਧ ਨਾਲ ਵੀ। ਤੁਸੀਂ ਦੇਸੀ ਇਲਾਜ ਕੀ ਕੀਤਾ ਅੱਜ ਤਾਈਂ? ਮੈਂ ਕੋਈ ਦੇਸੀ। ਚਲੋ ਠੀਕ ਹੈ, ਇੱਕ ਦੱਸ ਦਿੰਦੇ ਆ ਜਿਹਨਾਂ ਦੀ ਫੀਡਬੈਕ ਬਹੁਤ ਆਈ ਹੈ ਤਾਂ ਤੁਸੀਂ ਕਰਕੇ ਜ਼ਰੂਰ ਦੇਖਿਓ। ਹਾਂਜੀ, ਜ਼ਰੂਰ ਦੇਖਾਂਗੇ। ਇੱਕ ਮੈਨੂੰ ਮੈਂ ਇੰਟਰਨੈਟ ਤੋਂ ਪੜ੍ਹਿਆ ਸੀ, ਉਹਨੇ ਤਾਂ ਮੈਨੂੰ ਬਹੁਤ ਖਰਾਬ ਕਰਤਾ। ਮੈਂ ਪੜ੍ਹ ਲਿਆ ਸੀਗਾ ਜੀਰਾ ਤੇ ਗੁੜ ਬੋਇਲ ਕਰਕੇ ਉਹ ਪੀ ਲਓ, ਮੈਂ ਪੀ ਲਿਆ ਤਾਂ ਉਹਨਾਂ ਦਾ ਮੇਰੇ ਸਾਰੇ ਅਲਸਰ ਹੋ ਗਿਆ। ਮੈਂ ਰეკਮੈਂਡ ਕਰਦੀ ਉਹ ਨਾ ਕੋਈ ਜਾਣਾ ਪੀਵੇ, ਬਿਕਾਜ਼ ਜਿਨ੍ਹਾਂ ਦੇ ਹਾਂਜੀ ਨਹੀਂ, ਬੋਡੀ ਆਪੋ ਆਪਣੀ ਹੁੰਦੀ ਹੈ ਨਾ, ਬੋਡੀ ਆਪਣੀ ਹੁੰਦੀ ਹੈ। ਹਾਂਜੀ ਹਾਂਜੀ, ਪਰ ਮੇਰੇ ਉਹਨਾਂ ਬਹੁਤ ਜ਼ਿਆਦਾ ਅਲਸਰ ਹੋ ਗਏ, ਪਰ ਮੇਰੇ ਐਸਿਡ ਬਹੁਤ ਬਣਦਾ, ਪਰ ਡਾਕਟਰ ਨੂੰ ਕੁਛ ਨਹੀਂ ਲੱਭਦਾ। ਹਾਂਜੀ ਹਾਂਜੀ, ਇਹਦਾ ਲੱਭਣਾ ਵੀ ਕੁਛ ਨਹੀਂਗਾ। ਹਾਂਜੀ, ਵੀ ਬਹੁਤ ਇੰਡੋਸਕੋਪੀ ਮੈਂ ਤੁਹਾਨੂੰ ਦੱਸਿਆ ਵੀ ਚੁੱਕੇ, ਪਰ ਪਲੀਜ਼ ਮੈਨੂੰ ਕੋਈ ਜਾਣਾ ਦੂਰ ਦੱਸੇ, ਬਿਕਾਜ਼ ਮੈਂ ਬਹੁਤ ਔਖੀ ਤੋਂ ਐਸਿਡ। ਠੀਕ ਹੈ ਜੀ, ਓਕੇ ਜੀ, ਥੈਂਕ ਯੂ। ਹਾਂਜੀ, ਅਤੇ ਜੀ ਆਪਾਂ ਗੱਲ ਕਰ ਰਹੇ ਹਾਂ ਕਿ ਸਰੀਰ ਜਿਹੜਾ ਵੱਖਰਾ ਵੱਖਰਾ ਹੁੰਦਾ ਹੈ, ਕਿਸੇ ਨੂੰ ਕੁਛ ਠੀਕ ਲੱਗਦਾ, ਕਿਸੇ ਨੂੰ ਕੁਛ ਠੀਕ ਲੱਗਦਾ, ਕਰਕੇ ਜ਼ਰੂਰ ਦੇਖ ਲਿਆ ਕਰੋ। ਛਿੰਦਰੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਉਹ ਭੈਣ ਜੀ, ਮੈਂ ਜੇ ਦੁਬਾਰਾ ਆਈ ਹੈਗੀ ਆ, ਉਹ ਪੁੱਛਣਾ ਸੀਗਾ ਭਈ, ਚੇਤਾ ਭੁੱਲ ਗਿਆ ਮੈਨੂੰ, ਸੌਰੀ ਪੁੱਛਣ ਦਾ। ਉਹ ਚਾਂਦੀ ਦਾ ਛੱਲਾ ਪਾਉਣਾ ਜਾਂ ਲੋਹੇ ਦਾ ਪਾਉਣਾ, ਜਿਹੜੀ ਲੱਤ ਦੁਖਦੀ ਉਸ ਪੈਰ ਦੇ ਵਿੱਚ? ਤਾਂਬੇ ਦਾ। ਤਾਂਬੇ ਦਾ, ਉਹ ਅੱਛਾ ਜੀ। ਹਾਂਜੀ, ਮੇਰੀ ਵੀ ਬਹੁਤ ਲੱਤ ਡਿਸਕ ਦੇ ਨਾਲ ਦੁਖਦੀ, ਉਸੇ ਲੱਤ ਦੇ ਪਾਸੇ ਪਾਉਣਾ ਨਾ, ਅੰਗੂਠੇ ਨਾਲ ਦੀ। ਹਾਂ, ਜਿੱਦਾਂ ਹੀ ਕਹਿੰਦੇ ਹੁੰਦੇ ਆ ਉੱਦਾਂ ਤਾਂ। ਉਹ ਅੱਛਾ ਜੀ, ਅੰਗੂਠੇ ਨਾਲ ਦੀ ਉਂਗਲੀ ਜਿਹੜੀ ਵੱਡੀ ਆ। ਹਾਂਜੀ ਹਾਂਜੀ ਹਾਂਜੀ। ਓਕੇ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਮਹਿੰਦਰ ਕੌਰ ਜੀ। ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀ, ਸਾਡਾ ਰੇਡੀਓ ਖਰਾਬ ਹੋਇਆ ਸੀ, ਅਸੀਂ ਲਿਆਂਦਾ ਤਾਂ। ਤੁਸੀਂ ਹੋਲਡ ਤੇ ਰਹੋ ਜੀ। ਰੇਡੀਓ ਦੀ ਗੱਲ ਉਸ ਬੰਦੇ ਨਾਲ ਕਰ ਲਿਆ ਕਰੋ ਜਿਹੜਾ ਬੰਦਾ ਪਹਿਲਾਂ ਫੋਨ ਚੱਕਦਾ ਹੁੰਦਾ ਆ ਪ੍ਰੋਗਰਾਮ ਦੇ ਵਿੱਚ। ਤੇ ਹੋਰ ਹੈ, ਮੈਂ ਵੀ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ ਸੀ ਤਾਂ ਕਿ ਤੁਹਾਨੂੰ ਲਾਈਨ ਨਾ ਹੋਲਡ ਕਰਨੀ ਪਵੇ। ਅੱਗੇ ਮਹਿੰਗਾ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਂ ਜੂਬਾ ਰਿੰਗ ਤੋਂ ਬੋਲਦਾ ਜੀ। ਹਾਂਜੀ। ਤੇ ਮੈਨੂੰ ਉਹਦਾ ਬਲੱਡ ਪ੍ਰੈਸ਼ਰ ਵੀ ਆ ਤੇ ਸ਼ੂਗਰ ਵੀ ਆ। ਤੇ ਇੱਕ ਮੈਨੂੰ ਪਿਸ਼ਾਬ ਜ਼ਿਆਦਾ ਆਉਂਦਾ ਸ਼ੂਗਰ ਕਰਕੇ ਉਹਦਾ। ਹਾਂ। ਤੇ ਦੂਜਾ ਲੂਣ ਘਟਦਾ ਬਹੁਤ। ਠੀਕ ਆ। ਜਿਹੜਾ ਲੂਣ ਘਟਦਾ ਤਾਂ ਉਹਦੇ ਨਾਲ ਫਿਰ ਜਿੱਦਾਂ ਮਤਲਬ ਉਹ ਲੂਣ ਨਿਕਲਦਾ ਰਹਿੰਦਾ ਆ ਤੇ ਪੂਰਾ ਨਹੀਂ ਹੁੰਦਾ ਏਦਾਂ। ਠੀਕ ਹੈ ਜੀ। ਤੇ ਇਹਦਾ ਜੇ ਕੋਈ ਪਤਾ ਹੋਵੇ ਤਾਂ ਦੱਸਿਓ। ਜ਼ਰੂਰ ਪੁੱਛਦੇ ਹਾਂ ਜੀ, ਜ਼ਰੂਰ। ਨਹੀਂ ਤਾਂ ਮੰਗਲਵਾਰ ਆਪਣੇ ਵੀਰਵਾਰ ਜ਼ਰੂਰ ਸੁਣ ਲਿਆ। ਅੱਛਾ ਜੀ। ਹਾਂਜੀ, ਵੀਰਵਾਰ ਨੂੰ 3:30 ਵਜੇ। ਜਿੱਦਾਂ ਇਹੋ ਪਿਸ਼ਾਬ ਜ਼ਿਆਦਾ ਆਉਣ ਨਾ ਜੇ ਫਿਰ ਲੂਣ ਨਿਕਲ ਹੀ ਜਾਂਦਾ। ਹਾਂਜੀ ਹਾਂਜੀ, ਕੋਈ ਨਹੀਂ, ਆਪਾਂ ਨੂੰ ਪੁੱਛਦੇ ਹਾਂ। ਓਕੇ ਜੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਗੇ ਸਾਡੇ ਨਾਲ ਜੁੜੇ ਨੇ ਅਵਤਾਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਛਾ, ਮੈਂ ਇੱਕ ਨੁਕਸਾ ਦੱਸਣਾ। ਅੱਜ ਤੋਂ ਮੇਰੇ ਖਿਆਲ 'ਚ ਮੈਂ 30 ਜਾਂ 35 ਸਾਲ ਹੋ ਗਏ ਕਿਸੇ ਨਹੀਂ ਦੱਸਿਆ, ਹੈ ਵੀ ਮਾੜਾ ਜਿਹਾ ਹੀ। ਤੇ ਜਿਹਦੇ ਢਿੱਡ 'ਚ ਚਲੂਣੇ ਲੜਦੇ ਹੋਣ ਜਾਂ ਕੀੜੇ ਹੋਣ ਜਾਂ ਮਲੱਪ ਹੋਣ, ਤੇ ਉਹ ਸਿਰਫ ਏਲੂਆ ਇੱਕ ਚਮਚਾ ਲੈ ਕੇ ਦਹੀਂ 'ਚ। ਏਲੂਆ ਕੀ ਹੁੰਦਾ ਆ? ਹੈ ਜੀ, ਏਲੂਆ ਕੁਆਰ ਦਾ ਗੁੱਦਾ ਹੁੰਦਾ। ਅੱਛਾ ਅੱਛਾ ਅੱਛਾ, ਜੇ ਢਿੱਡ 'ਚ ਕੀੜੇ ਹੋਣ। ਠੀਕ ਆ। ਸੱਤ ਹੁੰਦਾ। ਮੈਂ 14 ਸਾਲ ਦਾ ਹਾਂ ਜਿਸ ਵੇਲੇ ਮੇਰੇ ਏਦਾਂ ਹੋਇਆ, ਤਾਂ ਮੈਨੂੰ ਪਤਾ ਇੱਕ ਮਲੱਪ ਜਿਹਾ ਨਿਕਲਿਆ ਕਾਲੇ ਮੂੰਹ ਵਾਲਾ, ਬਾਕੀ ਕੀੜੇ ਕੂੜੇ ਨਿਕਲੇ। ਅੱਜ ਤੇ ਮੈਨੂੰ ਨਹੀਂ ਹੋਇਆ। ਠੀਕ ਹੈ ਜੀ। ਮੇਰੀ 90 ਸਾਲ ਦੀ ਉਮਰ ਹੋ ਗਈ ਹੁਣ। ਤੇ ਮੈਂ ਉਹੀ ਦੱਸਣਾ ਚਾਹੁੰਦਾ, ਇੱਕ ਆ ਜਿਹੜਾ ਜੋੜਾਂ ਦਾ ਦਰਦ ਆ, ਅਥਰਾਈਸ ਕਹਿੰਦੇ ਇਹਨੂੰ, ਉਹ ਬੰਦੇ ਨੇ ਦੱਸਿਆ ਚੰਡੀਗੜ੍ਹ ਹੈਗਾ। ਤੇ ਉਹਦਾ ਫੋਨ ਨੰਬਰ ਜਾਂ ਸੈਕਟਰ ਹੀ ਪਤਾ ਲੱਗ ਜਾਏ, ਫਿਰ ਆਦਮੀ ਉੱਥੋਂ ਪਤਾ ਕਰ ਲਾਂ। ਠੀਕ ਹੈ, ਜਦੋਂ ਉਹਨਾਂ ਦਾ ਫੋਨ ਆਇਆ ਮੈਂ ਜ਼ਰੂਰ ਪੁੱਛਾਂਗੀ। ਹਾਂ ਬਸ, ਓਕੇ ਜੀ। ਠੀਕ ਹੈ, ਥੈਂਕ ਯੂ ਜੀ। ਥੈਂਕ ਯੂ ਜੀ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਮੰਗਲ ਸਿੰਘ ਜੀ ਇੰਡੀਆ ਤੋਂ। ਸਤਿ ਸ਼੍ਰੀ ਅਕਾਲ ਜੀ। ਬਲਵਿੰਦਰ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਗੁੱਡ ਮਾਰਨਿੰਗ, ਤੁਹਾਡੇ ਰਾਤ। ਹਾਂਜੀ ਹਾਂਜੀ ਜੀ। ਇਹ ਮੈਂ ਭੈਣ ਜੀ ਕੱਦ ਵਧਾਉਣ ਲੱਗਾ ਬੱਚਿਆਂ ਦਾ। ਵੱਡਿਆਂ ਦਾ ਨਹੀਂ ਵਧਾ ਸਕਦੇ? ਟਰਾਈ ਕਰ ਲੈ। ਹਾਂਜੀ। ਮੈਂ ਇਹ ਨੇ ਬਹੁਤ ਹੀ ਟਰਾਈ ਕੀਤੀ ਆ, ਟਰਾਈਡ ਆ ਇਹ।
ਜਿਹੜੇ ਬੱਚੇ ਛੋਟੇ ਆ, ਚਲੋ 16-17 ਸਾਲ ਜੋ ਵੀ ਦੇਖ ਲਓ ਟਰਾਈ, ਬਰਾਈਟਾ ਕਾਰਬ ਹੈ ਜੀ ਭੈਣ ਜੀ, ਹੈਗੀ ਹੋਮਿਓਪੈਥੀ ਜੀ, BRY BRIGHTA ਬਰਾਈਟਾ CARB ਕਾਰਬ 30 ਲੈ ਲੈਣ, ਚਾਹੇ ਗੋਲੀਆਂ ਬਣਾ ਲੈਣ ਜਾਂ ਲਿਕੁਇਡ ਦੇ ਡ੍ਰੌਪਸ 3 ਵਾਰੀ ਦੇ ਲੈਣ। 6 ਇੰਚ ਤੋਂ ਫੁੱਟ ਤੱਕ ਕੱਦ ਵੱਧ ਜਾਏਗਾ ਬੱਚੇ ਦਾ। ਜੇ ਕਿਸੇ ਕਿਸੇ ਨੂੰ ਨਹੀਂ ਸੂਟ ਕਰਦੀ, ਨਹੀਂ ਤਾਂ ਸੂਟ ਹੀ ਕਰ ਜਾਂਦੀ ਬੱਚਿਆਂ ਨੂੰ, ਜਿਹੜੇ ਛੋਟੇ ਬੱਚੇ ਜੀ ਜੀ। ਤੇ ਇੱਕੋ ਸੂਰਜਮੁਖੀ ਵਾਲਾ ਜੋ ਰੀਡ ਕਰ ਦਿਓ, ਜਿਹੜਾ BP ਵਾਲਾ, ਜਿਹਨੂੰ ਸੂਟ ਨਹੀਂ ਕਰਦਾ ਨੇ ਲਸਣ, ਫਿਰ ਉਹਦਾ ਦੱਸ ਲੈਂਦਾ ਜੀ ਜੀ। ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ ਮੰਗਲ ਸਿੰਘ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ। ਅਤੇ ਜੀ ਇਹਨਾਂ ਪ੍ਰੋਗਰਾਮਾਂ ਨੂੰ ਜੇ ਤੁਸੀਂ ਦੁਬਾਰਾ ਵੀ ਸੁਣਨਾ ਹੋਵੇ, ਫੋਨ ਦੇ ਉੱਤੇ ਵੀ ਅਪਲੋਡ ਕਰ ਦਿੱਤਾ ਜਾਂਦਾ ਆ। ਅਤੇ BP ਦਾ ਉਹਨਾਂ ਨੇ ਦੱਸਿਆ ਸੀ ਅਸਗੰਧ ਅਤੇ ਸੂਰਜਮੁਖੀ ਦੇ ਬੀਜ ਬਰਾਬਰ ਮਾਤਰਾ ਵਿੱਚ ਲੈ ਕੇ ਤੁਸੀਂ ਖਾਣੇ ਆ, ਲੈਣੇ ਕਿੰਨੇ ਆਏ ਤਾਂ ਨਹੀਂ ਦੱਸਿਆ ਸੀਗਾ ਉਹਦਾ। ਹਾਂਜੀ, ਅੱਗੇ ਸਾਡੇ ਨਾਲ ਭਾਗਮਲ ਜੀ। ਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਣਾ ਜੀ, ਸਾਡੇ ਉਹ ਘਰਦਿਆਂ ਨੂੰ ਸਵੇਰ ਨੂੰ ਕਟਾਰ ਜਿਹੇ ਬੜੇ ਆਉਂਦੇ ਰਹਿੰਦੇ ਜੀ, ਦੁਪਹਿਰ ਨੂੰ ਵੀ ਜਦੋਂ ਨਾ ਵੀ ਰੋਟੀ ਖਾਣ ਵੀ ਤਾਂ ਵੀ ਲੱਗੇ ਹੀ ਰਹਿੰਦੇ ਆ। ਜੇ ਕਿਸੇ ਨੂੰ ਪਤਾ ਹੋਵੇ ਤਾਂ ਭੈਣ ਜੀ ਜ਼ਰੂਰ ਸ਼ੇਅਰ ਕਰਨ ਵੀ ਕੀ ਖਾਣਾ ਚਾਹੀਦਾ ਆ। ਠੀਕ ਹੈ ਜੀ। ਤੇ ਦੂਜਾ ਕੁਐਸਚਨ ਇਹ ਆ ਵੀ ਉਹਨਾਂ ਦਾ ਸਿਰ ਜਿਹੜਾ ਨਾ ਏਦਾਂ ਦੁਖਦਾ ਤਾਂ ਮਾੜਾ ਆ, ਤਾਂ ਫਿਰ ਪਿੱਛੋਂ ਐਂ ਸੇਕ ਜਿਹਾ ਬੜਾ ਨਿਕਲਦਾ ਵਿਚਾਲਿਓ, ਕੋਈ ਉਹਦੇ ਬਾਰੇ ਵੀ ਜ਼ਰੂਰ ਚਾਨਣਾ ਪਾਵੇ ਭੈਣ ਜੀ। ਠੀਕ ਹੈ ਜੀ। ਹਾਂਜੀ, ਬਹੁਤ ਬਹੁਤ ਥੈਂਕ ਯੂ ਤੁਹਾਡਾ ਜੀ, ਬਹੁਤ ਵਧੀਆ ਪ੍ਰੋਗਰਾਮ ਆ ਤੁਹਾਡਾ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਬੋਡੀ ਆਪੋ ਆਪਣੀ ਹੁੰਦੀ ਆ ਜੀ, ਹਰੇਕ ਚੀਜ਼ ਖਾਣ ਵਾਲੇ ਲਈ ਬੋਡੀ ਆਪੋ ਆਪਣੀ ਆ। ਕਿਸੇ ਨੂੰ ਚੀਜ਼ ਚੰਗੀ ਪਚ ਜਾਂਦੀ ਆ, ਕਿਸੇ ਨੂੰ ਉਹ ਪਚਦੀ ਨਹੀਂ, ਕਿਸੇ ਨੂੰ ਉਹ ਲੱਗਦਾ ਆ ਫਿਰ ਮੈਨੂੰ ਇਸ ਚੀਜ਼ ਤੋਂ ਇਸ ਤਰ੍ਹਾਂ ਹੋ ਗਿਆ। ਵੈਸੇ ਗੁੜ ਜੀਰੇ ਤੋਂ ਅਲਸਰ ਹੋਇਆ, ਇਹ ਵੈਸੇ ਮੈਂ ਨਵੀਂ ਗੱਲ ਸੁਣੀ ਹੈਗੀ ਆ। ਅਤੇ ਕਈ ਵਾਰੀ ਜਿਨ੍ਹਾਂ ਨੂੰ ਕਹਿੰਦੇ ਗੈਸ ਬਣਦੀ ਆ ਨਾ, ਉਹ ਕੋਸਾ ਜਿਹਾ ਪਾਣੀ ਲੈ ਕੇ ਐਪਲ ਸਾਈਡਰ ਵਿਨੇਗਰ ਦੇ ਵੀ 1-2 ਚਮਚੇ ਪਾ ਕੇ ਲੈਣ ਸ਼ਾਮ ਸਵੇਰੇ, ਉਹਨਾਂ ਨੂੰ ਵੀ ਆਰਾਮ ਆਇਆ। ਇਹ ਹੁਣ ਪਤਾ ਨਹੀਂ, ਉਹ ਕਈਆਂ ਨੂੰ ਨਹੀਂ ਵੀ ਪਚ ਸਕਦੀਆਂ ਚੀਜ਼ਾਂ ਕਈ, ਪਰ ਜਿਹੜੀਆਂ ਚੀਜ਼ਾਂ ਦੇ ਫੀਡਬੈਕ ਆਏ ਆ ਉਹ ਤੁਹਾਨੂੰ ਜ਼ਰੂਰ ਦੱਸ ਰਹੇ ਹਾਂ। ਅਤੇ ਜਿਹੜੀ ਕਈਆਂ ਨੂੰ ਬਹੁਤ ਸੀਰੀਅਸ ਸੀਗਾ, ਐਸਿਡ ਬਣਦਾ ਸੀ, ਡਾਕਟਰਾਂ ਨੂੰ ਵੀ ਨਹੀਂ ਪਤਾ ਲੱਗਾ ਸੀ। ਅੰਦਰੋਂ ਜਦੋਂ ਉਹਨਾਂ ਦੀਆਂ ਪਿਕਚਰਾਂ ਜਿਹੀਆਂ ਲਈਆਂ ਗਈਆਂ, ਉਹ ਵੀ ਬਹੁਤ ਭੈੜੀਆਂ ਸੀਗੀਆਂ, ਉਹਨਾਂ ਨੂੰ ਵੀ ਡਰ ਲੱਗਦਾ ਸੀ ਕਿ ਇਹ ਪਤਾ ਨਹੀਂ ਕੀ ਚੀਜ਼ ਆ ਇਹਨਾਂ ਦੇ ਅੰਦਰ ਬਣ ਚੁੱਕੀ ਆ। ਅਤੇ ਇੱਕ ਨੁਸਖਾ ਜਿਨ੍ਹਾਂ ਨੇ ਯੂਜ਼ ਕੀਤਾ ਉਹ ਹੈਗਾ ਆ ਕਿ 1 ਕੱਪ ਐਪਲ ਸਾਈਡਰ ਵਿਨੇਗਰ ਲੈਣਾ ਆ, 1 ਕੱਪ ਆਪ ਨਿੰਬੂ ਦਾ ਰਸ ਕੱਢਣਾ ਆ, 1 ਕੱਪ ਅਦਰਕ ਜਿੰਜਰ ਦਾ ਜੂਸ ਕੱਢਣਾ, 1 ਕੱਪ ਗਾਰਲਿਕ ਲਸਣ ਦਾ ਜੂਸ ਕੱਢਣਾ ਆ। 4 ਕੱਪ ਲੈ ਕੇ ਜੂਸ ਦੇ ਸਾਰੀਆਂ ਚੀਜ਼ਾਂ ਮਿਲਾ ਕੇ ਉਹਨਾਂ ਨੂੰ ਗਰਮ ਰੱਖਣਾ ਆ, ਥੋੜ੍ਹੀ ਅੱਗ 'ਤੇ ਰੱਖਣਾ ਹੈ, ਹਾਈ 'ਤੇ ਨਹੀਂ ਕਰਨਾ, ਮੀਡੀਅਮ 'ਤੇ। ਜਦੋਂ ਉਹ ਚੀਜ਼ਾਂ ਅੱਧੀਆਂ ਰਹਿ ਜਾਣ ਅਤੇ ਉਹਨਾਂ ਨੂੰ ਠੰਡੇ ਕਰ ਲੈਣਾ ਆ। ਉਹਨਾਂ ਦਾ ਰੰਗ ਵੀ ਬਦਲ ਜਾਂਦਾ ਕਈ ਵਾਰੀ, ਘਬਰਾਉਣਾ ਨਹੀਂ। ਜਦੋਂ ਠੰਡੇ ਹੋ ਗਏ ਤਾਂ 1 ਕੱਪ ਉਹਦੇ ਵਿੱਚ ਤੁਸੀਂ ਹਨੀ ਪਾ ਦੇਣਾ ਹੈ, ਸ਼ਹਿਦ, ਅਤੇ ਉਹ ਰਲਾ ਕੇ ਰੱਖ ਲਓ। ਤੁਸੀਂ ਫਰਿੱਜ 'ਚ ਰੱਖਣ ਦੀ ਲੋੜ ਨਹੀਂ, ਕੱਚ ਦੀਆਂ ਸ਼ੀਸ਼ੀਆਂ 'ਚ ਪਾ ਕੇ ਉਹ ਕਹਿੰਦੇ ਲਵੋ ਸ਼ਾਮ ਸਵੇਰੇ ਉਹਨੂੰ 2-2 ਚਮਚੇ। ਦੇਖੋ ਕਦੋਂ ਦੀ ਤੁਹਾਨੂੰ ਬਿਮਾਰੀ ਆ, ਉਹਨੂੰ ਟਾਈਮ ਲੱਗੂਗਾ ਥੋੜ੍ਹਾ ਜਿਹਾ, ਪਰ ਆਰਾਮ ਜ਼ਰੂਰ ਆ ਗਿਆ। ਉਹਦਾ ਨੁਕਸਾਨ ਦੀ ਹਜੇ ਤੱਕ ਸਾਨੂੰ ਕੋਈ ਨਹੀਂ ਦੱਸਿਆ ਕਿਸੇ ਨੇ, ਫਿਰ ਨੁਕਸਾਨ ਵੀ ਹੋ ਜਾਂਦਾ ਹੈ, ਕਰਕੇ ਜ਼ਰੂਰ ਦੇਖ ਲਿਆ। ਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਪੁੱਛਣਾ ਸੀਗਾ, ਮੇਰੇ ਨਾ ਮਾਸੀ ਜੀ ਲੱਗਦੇ ਆ, ਉਹਨਾਂ ਦੀ ਕੋਈ ਨਸ ਮੇਰੇ ਖਿਆਲ ਦੱਬ ਗਈ ਆ ਭੈਣ ਜੀ, ਉਹਨਾਂ ਦੀ ਸੱਜੀ ਲੱਤ ਤੇ ਬੜਾ ਪੇਨ ਹੁੰਦਾ ਆ, ਤੇ ਉਹਨਾਂ ਨੇ ਬੜੀ ਮੈਡੀਸਨ ਲਈ ਆ ਆਪਣੇ ਲੁਧਿਆਣਿਓਂ ਦਿੱਲੀੋਂ, ਤੇ ਪਰ ਕੋਈ ਹੈ ਨਹੀਂ, ਫਰਕ ਨਹੀਂ ਪਿਆ ਭੈਣ ਜੀ ਉਹਨਾਂ ਦਾ। ਜੇ ਕੋਈ ਕਿਸੇ ਨੂੰ ਪਤਾ ਹੋਵੇ ਤਾਂ ਪਲੀਜ਼ ਜ਼ਰੂਰ ਦੱਸਿਓ। ਠੀਕ ਹੈ ਜੀ। ਇੱਕ ਭੈਣ ਜੀ, ਮੇਰੇ ਮਦਰ ਇਨ ਲਾ ਨੂੰ ਨੀਂਦਰ ਦੀ ਬੜੀ ਪ੍ਰੋਬਲਮ ਆ, ਉਹਨਾਂ ਨੂੰ ਨੀਂਦਰ ਨਹੀਂ ਆਉਂਦੀ ਹੈਗੀ ਨਾ, ਬਸ ਜਿਵੇਂ ਰਾਤ ਨੂੰ ਦਿਨੇ ਜਾਗਦੇ ਰਹਿੰਦੇ ਆ, ਆਉਂਦੀ ਨਹੀਂ ਜਾਂਦੀ, ਕੋਈ ਹੋਵੇ ਤਾਂ ਇਹ ਵੀ ਦੱਸਿਓ ਪਲੀਜ਼ ਜੋ ਹੈ। ਠੀਕ ਹੈ ਜੀ। ਹਾਂਜੀ ਬਸ ਓਕੇ, ਇੰਨਾ ਹੀ ਭੈਣ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ। ਨੀਂਦ ਤੋਂ ਤਾਂ ਬਹੁਤ ਵਾਰੀ ਦੱਸਿਆ ਗਿਆ ਜੀ ਕਿ ਨੀਂਦ ਦੇ ਲਈ ਕੀ ਕੀਤਾ ਜਾਵੇ। ਰਘਵੀਰ ਸਿੰਘ ਜੀ। ਹਾਂਜੀ ਭੈਣ ਬਲਵਿੰਦਰ, ਉਹ ਇੱਕ ਤਾਂ ਮੈਂ ਦੱਸਣਾ, ਜਿਹੜੇ ਆਪਣੇ ਕਬਜ਼ ਤੋਂ ਆਮ ਹੀ ਸਾਰੇ ਲੋਕ ਕਹਿੰਦੇ ਆ ਨਾ, ਉਹ 1 ਪੀਸ ਬ੍ਰੈਡ ਦਾ ਖਾਣਾ ਸ਼ੁਰੂ ਕਰ ਦੇਣ ਸਵੇਰ ਤੋਂ। ਸਵੇਰ ਵੇਲੇ ਮਤਲਬ ਜਿਹੜਾ ਵੀ ਆਪਾਂ ਕੋਈ ਨਾਸ਼ਤਾ ਲੈਂਦੇ ਆ ਨਾ, ਉਹ 'ਚ ਬ੍ਰੈਡ ਦਾ 1 ਪੀਸ, ਲੋੜ ਹੋਵੇ ਤਾਂ 2 ਖਾਣੇ ਤਾਂ 2, ਜੇ ਦਿਨੇ ਵੀ ਖਾਣੇ ਤਾਂ ਖਾ ਸਕਦੇ ਆ। ਤੇ ਉਹਦੇ ਨਾਲ ਬਹੁਤ ਮਤਲਬ ਫਾਇਦਾ ਹੁੰਦਾ, ਬਹੁਤ ਠੀਕ ਹੁੰਦਾ ਸਾਰਾ ਕੁਛ ਹੀ। ਤੇ ਦੂਜਾ ਇੱਕ ਜਿਹੜੇ ਮਦਰ ਨੇ ਕਿਹਾ ਸੀ ਵੀ ਮੇਰਾ ਦਿਲ ਮੱਚਦਾ, ਉੱਤੇ ਥੋੜਾ, ਉਹਨਾਂ ਵਾਸਤੇ ਇੱਕ ਤਾਂ ਕੱਚਾ ਕੇਲਾ ਖਾਣ, ਉਹਦੇ ਨਾਲ ਠੀਕ ਹੋਣਗੇ। ਤੇ ਦੂਜਾ ਆਪਣੇ ਜਿਵੇਂ ਆਪਾਂ ਲਸਣ, ਪਿਆਜ ਵਾ ਤੇ ਮਿਰਚ ਵਾ, ਹਨਾ, ਖੱਟਾ ਕੋਈ ਚਾਰ ਵਗੈਰਾ, ਜਿਹੜਾ ਏਦਾਂ ਦੀਆਂ ਚੀਜ਼ਾਂ ਨਾ ਖਾਣ, ਉਹ ਆਪਣੇ ਅੰਦਰ ਮਤਲਬ ਇਹਨਾਂ ਚੀਜ਼ਾਂ ਨਾਲ ਜ਼ਖਮ ਹੋ ਜਾਂਦੇ ਆ। ਆਮ ਕਿਸੇ ਬਾਡੀ ਨੂੰ ਫਿੱਟ ਹੁੰਦਾ, ਕਿਸੇ ਨੂੰ ਨਹੀਂ, ਹਨਾ। ਤੇ ਦੂਜਾ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀ, ਮੇਰੇ ਕੋਲੇ ਮਤਲਬ ਪਾਵਰ ਸਕੂਟਰ ਆ, ਉਹ ਜਿਹੜਾ ਆਪਣੇ ਜਿਨ੍ਹਾਂ ਤੋਂ ਮਤਲਬ ਬਾਹਰ ਤੁਰ ਫਿਰ ਨਹੀਂ ਹੁੰਦਾ ਜਾਂ ਕਿਵੇਂ, ਉਹਦੇ ਵਾਸਤੇ ਜਾਣ ਨੂੰ ਸਹੂਲਤ, ਜੇ ਕਿਤੇ ਘੁੰਮ ਫਿਰ ਆਉਣਾ, ਹਨਾ, ਉਹਨਾਂ ਵਾਸਤੇ
ਹਾਂਜੀ ਆਪਣਾ ਮੈਂ ਨੰਬਰ ਬੋਲਦੇ ਆ ਤਾਂ ਮੈਨੂੰ ਬੋਲਦੇ ਹਾਂਜੀ ਤੇ ਉਹ ਫ੍ਰੀ ਲੈ ਜਾ ਸਕਦੇ ਆ। ਹਾਂਜੀ ਮੇਰਾ ਨਾਮ ਰਘਵੀਰ ਸਿੰਘ ਤੇ ਮੈਂ ਕਾਂਕੜ ਦੇ ਵਿੱਚ ਰਹਿਣਾ ਤੇ ਮੇਰਾ ਫੋਨ ਨੰਬਰ 9225267753। ਠੀਕ ਹੈ ਜੀ, ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ। ਓਕੇ ਅਵਤਾਰ ਸਿੰਘ ਜੀ। ਹਾਂਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਛਾ ਮੈਨੂੰ ਜਿਹੜਾ ਪ੍ਰੋਫੈਸਰ ਮੰਗਲ ਸਿੰਘ ਦਾ ਇਹਦਾ ਫੋਨ ਮਿਲ ਸਕਦਾ? ਮੈਂ ਤਾਂ ਫੋਨ ਲਿਖਿਆ ਨਹੀਂ ਗਿਆ, ਇੰਡੀਆ 'ਚ ਆ ਜੀ। ਨਹੀਂ ਇੰਡੀਆ 'ਚ ਤਾਂ ਹੈਗਾ, ਜੇ ਉਹ ਫੋਨ ਬੋਲ ਦੇਣ ਤਾਂ ਮੈਂ ਜਦੋਂ ਦੁਬਾਰਾ ਫੋਨ ਆਊਗਾ ਮੈਂ ਉਹ ਲੈ ਲਊਂਗੀ। ਤਾਂ ਤੁਸੀਂ ਹੁਣ ਅੱਜ ਤੇ ਫੋਨ ਨਾ ਕਰਿਓ, ਕੱਲ ਨੂੰ ਕਰਕੇ ਦੇਖ ਲਿਓ ਸਾਨੂੰ, ਤੇ ਜੇ ਉਹਨੇ ਲਿਖਾ ਦਿੱਤਾ ਤਾਂ ਤੁਹਾਨੂੰ ਦੇ ਦਿੱਤਾ ਜਾਊਗਾ। ਓਕੇ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਫੀਡਬੈਕ ਦੇਣੀ ਸੀਗੀ। ਹਾਂਜੀ ਹਾਂਜੀ, ਉਹ ਕਿਸੇ ਨੇ ਦੱਸਿਆ ਸੀਗਾ ਬਲੱਡ ਪ੍ਰੈਸ਼ਰ ਵੱਧਦਾ ਸੀਗਾ। ਹਾਂਜੀ, ਤਾਂ ਉਹ ਠੰਡੇ ਪਾਣੀ ਵਿੱਚ ਪੈਰ ਡੁਬੋ ਕੇ ਰੱਖਣੇ ਨੇ। ਤਾਂ ਮੇਰੇ ਮੰਮੀ ਇੰਡੀਆ ਰਹਿੰਦੇ ਨੇ, ਉਹਨਾਂ ਨੇ ਕੀਤਾ ਸੀਗਾ ਤਾਂ ਉਹ ਹੁਣ ਨੋਰਮਲ ਹੋ ਜਦੋਂ ਵੀ ਉਹਨਾਂ ਦਾ ਵੱਧਦਾ ਉਵੇਂ ਕਰ ਲੈਂਦੇ ਨੇ ਤੇ ਉਹ ਨੋਰਮਲ ਹੋ ਜਾਂਦਾ। ਤੁਸੀਂ ਉਹਨਾਂ ਨੂੰ ਲਸਣ ਵਾਲਾ ਵੀ ਦੱਸਿਆ? ਨਹੀਂ, ਉਹ ਮੈਨੂੰ ਪਤਾ ਨਹੀਂ ਹੈਗਾ। ਹਾਂਜੀ ਕੋਈ ਨਹੀਂ, ਹੁਣ ਸੁਣ ਲਿਓ ਤੁਸੀਂ। ਹਾਂਜੀ, ਤੇ ਜਿਵੇਂ ਕਿਸੇ ਦਾ ਘਟਦਾ ਵਾ ਤਾਂ ਉਹਨਾਂ ਨੇ ਗਰਮ ਪਾਣੀ ਚ ਪਾਉਣੇ ਨੇ, ਜਿਹਨਾਂ ਦਾ ਵੱਧਦਾ ਉਹਦਾ ਠੰਡੇ ਪਾਣੀ ਚ। ਹਾਂਜੀ ਥੈਂਕ ਯੂ ਜੀ, ਥੈਂਕ ਯੂ। ਹਾਂਜੀ ਇਹ ਹੈਗੀਆਂ ਜਦੋਂ ਤੁਹਾਡਾ ਕਿਤੇ ਵੇਲੇ ਤੁਸੀਂ ਰਾਤ ਨੂੰ ਘਰੇ ਆ, ਤੁਸੀਂ ਡਾਕਟਰ ਦੇ ਨਹੀਂ ਜਾ ਸਕਦੇ, ਤਾਂ ਇਹ ਜਿਹੜੇ ਤੱਤ-ਫੱਟ ਚੀਜ਼ਾਂ ਇਹ ਕਰ ਸਕਦੇ ਆ। ਜਿਹੜੇ ਤੁਸੀਂ ਪਾਣੀ ਵਾਲਾ ਦੱਸਿਆ ਆ, ਜਾਂ ਕਿ ਬਹੁਤ ਜ਼ਿਆਦਾ ਵੱਧ ਗਿਆ, ਆਈਸ ਸਿਰ 'ਤੇ ਕਰੋ, ਕਿਉਂਕਿ ਸਿਰ ਨੂੰ ਬਚਾਓ, ਸਿਰ ਦੀਆਂ ਨਾੜਾਂ ਨਾ ਫਟ ਜਾਣ, ਉਹਨੂੰ ਜ਼ਰੂਰ ਬਚਾਓ, ਕੋਈ ਡੈਮੇਜ ਨਾ ਹੋ ਜਾਏ। ਅਤੇ ਪਰ ਉਹਦਾ ਜਿਹੜਾ ਲਸਣ ਆ ਛੋਟਾ ਛੋਟਾ ਬਰੀਕ ਕਟ ਕੇ ਉਹਨੂੰ ਭਿਉਂ ਦੇਣਾ ਆ ਸ਼ਹਿਦ ਦੇ ਵਿੱਚ, ਮੁਰੱਬਾ ਹੀ ਪੈ ਜਾਂਦਾ ਜੀ ਉਹ, ਅਤੇ ਉਹਨੂੰ ਤੁਸੀਂ ਲੈ ਸਕਦੇ ਆ ਜੀ। ਮਨਧੀਰ ਕੌਰ ਜੀ। ਮਨਿੰਦਰ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰੇ ਨਾ ਮੰਮੀ ਦੇ ਡਾਇਲਸਿਸ ਹੁੰਦੀ ਹੈ ਜੀ, ਤੇ ਜਿਹੜਾ ਤੁਸੀਂ ਦੱਸਿਆ ਸੀਗਾ ਟ੍ਰੀਟਮੈਂਟ ਉਹ ਦੱਸ ਸਕਦੇ ਆ? ਅਸੀਂ ਮਿਸ ਕਰ ਗਏ, ਐਕਚੁਅਲੀ ਗੈਸਟ ਆਏ ਹੋਏ ਸੀ। ਕੋਈ ਨਹੀਂ ਦੱਸ ਦਿੰਦਾ, ਕੋਈ ਨਾ ਕੋਈ ਜ਼ਰੂਰ। ਥੈਂਕ ਯੂ ਜੀ, ਥੈਂਕ ਯੂ। ਸੁਖਵਿੰਦਰ। ਹੈਲੋ, ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ, ਮੈਂ ਕਿਹਾ ਮਸੂੜੇ ਫੁੱਲ ਦੇ ਬਹੁਤ ਜਿਹੜਾ ਦੁਖਦੇ ਬੜੇ, ਮਸੂੜੇ ਨਾ ਮੋਟੇ ਬੜੇ ਹੋਏ ਆ, ਜਿੱਦਾਂ ਸਾਈਡਾਂ ਤੋਂ ਸਕਿਨ ਪਿਛਾਂ ਹੋਈ ਦੰਦਾਂ ਤੋਂ ਨਾ ਦੁਖਦੇ ਬਹੁਤ ਜ਼ਿਆਦਾ ਆ। ਠੀਕ ਹੈ ਜੀ, ਜ਼ਰੂਰ ਜੀ ਜ਼ਰੂਰ। ਬਹੁਤੀ ਵਾਰੀ ਤਾਂ ਇਹਦਾ ਲੌਂਗਾਂ ਦਾ ਤੇਲ ਲਾਉਣ ਦੇ ਨਾਲ ਵੀ ਠੀਕ ਹੋ ਜਾਂਦੇ ਆ। ਕੋਈ ਕਿਸੇ ਚੀਜ਼ ਦਾ ਗਰਾਲੇ ਕਰਦੇ, ਕੋਈ ਕਿਸੇ ਦਾ ਕਈ ਤਿਲਾਂ ਦੇ ਤੇਲ ਦੇ ਵੀ ਕਰਦੇ, ਉਹ ਵੀ ਠੀਕ ਹੋ ਜਾਂਦੇ ਆ। ਚਲੋ ਪੁੱਛਦੇ ਆ ਕਿਸੇ ਨਾ ਕਿਸੇ ਨੂੰ। ਸੁਰਿੰਦਰ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇੰਡੀਆ ਭੈਣ ਆ, ਉਹਨਾਂ ਦੀ ਉਮਰ ਹੈਗੀ 45 ਸਾਲ ਤੇ ਉਹਨਾਂ ਦੇ ਸੈੱਲ ਘਟਦੇ ਆ, ਵਾਈਟ ਸੈੱਲ ਘਟਦੇ ਆ, ਤੇ ਜਦੋਂ ਉਹ ਦਵਾਈ ਖਾਂਦੇ ਆ ਨਾ, ਦਵਾਈ ਨਾਲ ਥੋੜੇ ਪੂਰੇ ਹੁੰਦੇ ਆ, ਪਰ ਉਹਦੇ ਜਿਹੜੇ ਸੈੱਲ ਆ ਨਾ ਉਹਨਾਂ ਦੇ ਬਲੱਡ 'ਚ ਨਹੀਂ ਰਹਿੰਦੇ ਹੈਗੇ, ਉਹ ਤਿੱਲੀ ਵਿੱਚ ਚਲੇ ਜਾਂਦੇ ਆ। ਤੇ ਡਾਕਟਰ ਕਹਿੰਦੇ ਕਿ ਸਰਜਰੀ ਕਰਕੇ ਉਹਨਾਂ ਦੀ ਤਿੱਲੀ ਕੱਢਣੀ ਪਏਗੀ, ਪਰ ਫਿਰ ਵੀ ਪੂਰੀ ਗਰੰਟੀ ਨਹੀਂ ਵੀ ਜਿੱਦਾਂ ਸੈੱਲ ਉਹਨਾਂ ਦੇ ਪੂਰੇ ਹੋ ਜਾਣ। ਪਰ ਉਹ ਕਹਿੰਦੇ ਵੀ ਦਵਾਈ ਖਾ ਕੇ ਬਸ ਮੈਂ 24 ਘੰਟੇ 'ਚ ਮੈਨੂੰ ਇੱਕ ਵਾਰੀ ਦਵਾਈ ਖਾਣੀ ਹੀ ਪੈਂਦੀ ਹੈ, ਜੇ ਮੈਂ ਛੱਡ ਦੇਵਾਂ ਮੇਰਾ ਖੂਨ ਵੀ ਘਟਣਾ ਸ਼ੁਰੂ ਹੋ ਜਾਂਦਾ ਤੇ ਬਲੱਡ ਸੈੱਲ ਵੀ ਬਹੁਤ ਘਟ ਜਾਂਦੇ ਆ ਵਾਈਟ। ਕਿੱਥੇ ਹੈਗੇ ਉਹ? ਹਾਂਜੀ ਇੰਡੀਆ। ਅੱਛਾ ਚਲੋ ਠੀਕ ਹੈ। ਹਾਂਜੀ ਉਹਨਾਂ ਵਾਸਤੇ ਪਲੀਜ਼ ਕੋਈ ਦੱਸ ਦਿਓ ਜੇ ਪਤਾ ਹੋਵੇ। ਠੀਕ ਹੈ। ਵਾਈਟ ਸੈੱਲ ਤਾਂ ਕਹਿੰਦੇ ਕਿ ਤੁਸੀਂ ਕੀਵੀ ਖਾਓ, ਉਹਦੇ ਨਾਲ ਵੀ ਵੱਧ ਜਾਂਦੇ। ਮੈਂ ਸੁਣਿਆ ਜ਼ਰੂਰ ਹੋਇਆ, ਉਹਦੇ ਨਾਲ ਵੀ ਵੱਧਦੇ ਆ। ਬਾਕੀ ਬਹੁਤੀ ਵਾਰ ਤੇ ਬੱਕਰੀ ਦਾ ਦੁੱਧ ਦੱਸਿਆ ਜਾਂਦਾ ਇੰਡੀਆ ਦੇ ਵਿੱਚ। ਠੀਕ ਹੈ, ਉਹ ਮਹਿੰਗਾ ਜ਼ਰੂਰ ਹੈਗਾ ਆ, ਪਰ ਦੇਸੀ ਤਰੀਕੇ ਕਰ ਲੈਣ। ਦਵਾਈ ਤਾਂ ਉਹ ਖਾਂਦੇ ਹੈਗੇ ਆ, ਕਿੰਨਾ ਕੁ ਚਿਰ ਦਵਾਈਆਂ 'ਤੇ ਰਹਿ ਸਕਦੇ ਆ ਜੀ। ਅੱਗੇ ਉਹਨਾਂ ਨੇ ਪੁੱਛਿਆ ਸੀਗਾ ਵੀ ਜਿਹੜੇ ਦੱਸਿਆ ਗਿਆ ਸੀਗਾ ਉਹ ਕੋਡਾਂ ਵਾਲਾ, ਜਿਨ੍ਹਾਂ ਦੇ ਕਿਡਨੀਆਂ ਠੀਕ ਕਰਨ ਲਈ, ਤਾਂ ਉਹ ਵੈਸੇ ਪਹਿਲਾਂ ਪੱਥਰੀ ਤੋਂ ਦੱਸਿਆ ਗਿਆ ਸੀਗਾ। 1 ਲੀਟਰ ਨਿੰਬੂ ਦਾ ਜੂਸ ਕੱਢਣਾ, ਪੁਣਨਾ ਆ, ਉਹਦੇ ਵਿੱਚ ਫਿਰ ਤੁਸੀਂ ਕੋਡਾਂ 8-9 ਪਾ ਦੇਣੀਆਂ ਪੀੜੀਆਂ, ਅਤੇ ਉਹ ਜਦੋਂ ਖੁਰ ਜਾਣਗੀਆਂ ਤਾਂ ਉਹਨੂੰ ਵੀ ਪੁਣ ਕੇ ਤੁਸੀਂ ਰੱਖ ਸਕਦੇ ਆ, ਅਤੇ 1-2 ਚਮਚੀ ਸ਼ਾਮ ਸਵੇਰੇ ਪੀਵੋ। ਵੈਸੇ ਉਹਨਾਂ ਨੇ ਕਿਸੇ ਡਾਇਲਸਿਸ ਵਾਲੇ ਦਾ ਦੱਸਿਆ ਸੀਗਾ। ਫੀਡਬੈਕ ਜ਼ਰੂਰ ਚਾਹੀਦੀ ਹੈ ਜੀ। ਬੋਡੀ ਆਪੋ ਆਪਣੀ ਆ, ਕਿਸੇ ਨੂੰ ਕਿਸ ਤਰ੍ਹਾਂ ਲੱਗਦਾ, ਕਿਸੇ ਨੂੰ ਕਿਸ ਤਰ੍ਹਾਂ ਲੱਗਦਾ ਹੈ। ਸੁਖਵੀਰ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਤੁਹਾਡਾ ਪ੍ਰੋਗਰਾਮ ਬਹੁਤ ਸੁਣਦੀ ਆ, ਮੈਨੂੰ ਬਹੁਤ ਚੰਗਾ ਲੱਗਦਾ ਆ। ਤੇ ਮੈਂ ਅੱਗੇ ਵੀ ਇੱਕ ਵਾਰ ਕਾਲ ਕੀਤੀ ਸੀ, ਤੇ ਮੇਰੇ ਗੱਲ ਤੇ ਜਿੱਦਾਂ ਗਿਲਟੀਆਂ ਜਿਹੀਆਂ ਹੋਈਆਂ ਆ, ਧੌਣ ਦੇ ਉੱਤੇ ਆ ਜਿੱਦਾਂ ਮੇਰੇ ਗਿਲਟੀਆਂ ਹੋਈਆਂ ਦੇ ਪਾਸੇ, ਤੇ ਉਹਨਾਂ ਦੀ ਮੈਂ ਮੈਡੀਕਲ ਵਗੈਰਾ ਸਾਰਾ ਕੁਛ ਕਰਾਇਆ। ਉਹਨਾਂ ਨੇ ਸਾਰੇ ਸਕੈਨ ਵਗੈਰਾ ਕੀਤੀਆਂ, ਵਿੱਚੋਂ ਉਹਨੇ ਪੀਸ ਵੀ ਲਿਆ। ਉਹ ਕਹਿੰਦੇ ਕੋਈ ਪ੍ਰੋਬਲਮ ਨਹੀਂ ਆਉਂਦੀ ਵਿੱਚ ਹੈਗੀ, ਪਤਾ ਨਹੀਂ ਕੀ ਹੈਗਾ, ਪ੍ਰੋਬਲਮ ਨਹੀਂ। ਤੇ ਉਹ ਓਦਾਂ ਹੀ ਖੱਬੇ ਪਾਸੇ ਧੌਣ ਤੇ ਵੀ ਉਸੇ ਜਗ੍ਹਾ ਤੇ 2-3 ਉਹ ਨਿੱਕੀਆਂ ਹੋਈਆਂ ਆ, ਪਤਾ ਨਹੀਂ ਲੱਗਦਾ ਉਹ ਕਿਉਂ ਹੁੰਦੀਆਂ ਆ, ਤੇ ਕਦੀ ਖਿੱਚ ਜੀ ਪੈਣ ਲੱਗ ਜਾਂਦੀ ਆ। ਠੀਕ ਆ, ਮੈਨੂੰ ਜ਼ਰੂਰ ਦੱਸਿਓ ਜੇ ਕੋਈ, ਤਾਂ ਡਾਕਟਰ ਨੇ ਤਾਂ ਕਹਿਤਾ ਕਿ ਕੋਈ ਪ੍ਰੋਬਲਮ ਨਹੀਂ ਹੈਗੀ।
ਠੀਕ ਹੈ ਜੀ। ਤਾਂ ਉਹ ਜਿੱਦਾਂ ਵੱਧਦੀਆਂ ਆ, ਜਿੱਦਾਂ ਇੱਕ ਸੀਗੀ ਫਿਰ 2-3 ਹੋ ਗਈਆਂ, ਏਦਾਂ 2-3 ਇਧਰਲੇ ਪਾਸੇ 2-3 ਦੂਏ ਪਾਸੇ। ਹਾਂਜੀ ਠੀਕ ਆ। ਹਾਂਜੀ ਥੈਂਕ ਯੂ ਜੀ, ਥੈਂਕ ਯੂ। ਹਾਂਜੀ ਜ਼ਰੂਰ ਦੱਸ ਦਿਓ ਜੀ ਜੇ ਕਿਸੇ ਨੂੰ ਪਤਾ ਹੋਇਆ ਤੇ ਦੇਖੋ ਕੋਈ ਕਿਸੇ ਨਾਲ ਹੈਲਪ ਦੀ ਲੋੜ ਹੁੰਦੀ ਤੇ ਕਾਲ ਕਰਦੇ ਆ। ਪੌਲੀ। ਹਾਂਜੀ ਬਲਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਬਾਕੀ ਮੈਰੀ ਕ੍ਰਿਸਮਸ ਤੁਹਾਨੂੰ। ਤੇ ਰਾਣੀ ਭੈਣ ਜੀ ਦੇ ਗਲੇ ਦਾ ਕੀ ਹਾਲ ਹੈ? ਠੀਕ ਹੈ, ਬਿਲਕੁਲ ਠੀਕ ਹੈ ਜੀ। ਓ ਗੁੱਡ ਗੁੱਡ ਗੁੱਡ। ਬਾਕੀ ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਹੁੰਦਾ। ਇਹ ਬੋਡੀ ਜਿਹੜੀ ਹੈ ਇਹ ਆਪਣੀ ਆਪਣੀਆਂ ਇਹ ਵੇਰੀ ਕਰਦੀ ਹੈ। ਜਿਹੜੀ ਬੋਡੀ ਇੱਕ ਦੀ ਉਹ ਦੂਜੇ ਦੀ ਨਹੀਂ ਹੋ ਸਕਦੀ, ਜਿਹੜੀ ਦੂਜੇ ਦੀ ਉਹ ਤੀਜੇ ਦੀ ਨਹੀਂ ਹੋ ਸਕਦੀ। ਸੋ ਇਹ ਜਿਹੜੀ ਓਲਡ ਏਜ ਹੈ ਨਾ, ਇੱਕ ਪ੍ਰੋਸੈਸ ਹੈ, ਇਹਦੇ ਚੋਂ ਆਪਾਂ ਸਾਰਿਆਂ ਨੂੰ ਲੰਘਣਾ ਹੀ ਪੈਣਾ। ਔਰ ਮੇਰਾ ਇਹ ਅਜਮਾਇਆ ਹੋਇਆ ਤਜਰਬਾ ਹੈ ਕਿ ਤੁਸੀਂ ਦੇਸੀ ਘਿਓ ਦੀ ਮਾਲਿਸ਼ ਰੋਜ਼ ਕਰੋ। ਠੀਕ ਹੈ ਜੀ। ਤੇ ਜਿਨ੍ਹਾਂ ਨੂੰ ਇਨਸੋਮਨੀਆ ਹੈਗਾ ਉਹ ਰਾਤ ਨੂੰ ਸਿਰ ਤੇ ਦੇਸੀ ਘਿਓ ਝੱਸ ਲੈਣ, ਉਹਨਾਂ ਨੂੰ ਜ਼ਰੂਰ ਨੀਂਦ ਆ ਜਾਏਗੀ। ਠੀਕ ਹੈ ਜੀ। ਬਾਕੀ ਇੱਕ ਬੱਚੀ ਨੇ ਪੁੱਛਿਆ ਸੀਗਾ ਕਿ ਮੇਰੇ ਮਸੂੜੇ ਨੇ, ਉਹ ਵੀ ਲੂਣ ਦੇ ਵਿੱਚ ਤੇਲ ਪਾ ਕੇ ਉਹਦੀ ਮਸਾਜ ਕਰਨ, ਬਿਲਕੁਲ ਠੀਕ ਹੋ ਜਾਏਗਾ। ਠੀਕ ਹੈ, ਥੈਂਕ ਯੂ। ਓਕੇ ਡੀਅਰ, ਥੈਂਕ ਯੂ ਵੈਰੀ ਮਚ। ਥੈਂਕ ਯੂ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ। ਅੱਗੇ ਸਿੱਠੀ ਅੰਕਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪ੍ਰੋਗਰਾਮ ਤਾਂ ਆਪਣੇ ਸਾਰੇ ਹੀ ਵਧੀਆ ਹੁੰਦੇ ਆ ਜੀ। ਥੈਂਕ ਯੂ ਜੀ। ਹਾਂਜੀ ਬਹੁਤ ਅੱਛੇ ਵਧੀਆ ਐਨ ਇੱਕ ਤੋਂ ਇੱਕ ਹੈ ਜੀ ਸਾਰੇ ਪ੍ਰੋਗਰਾਮ। ਤੇ ਬਾਕੀ ਆ ਇੱਕ ਸਭ ਤੋਂ ਪਹਿਲਾਂ ਕਿ ਜਿਹੜਾ ਸ਼ਰਾਬ ਤੋਂ ਪੁੱਛਿਆ ਸੀਗਾ ਤੇ ਬਿਲਕੁਲ ਰੀਸੈਂਟਲੀ ਰਿਜ਼ਲਟ ਆਏ ਨੇ 2-3 ਤੇ ਉਹ ਐਪਲ ਲੈ ਕੇ, ਜੇ ਗ੍ਰੀਨ ਐਪਲ ਲੈਣ ਤਾਂ ਮੱਚ ਬੈਟਰ ਹੈ। ਤੇ ਉਹਨਾਂ ਦਾ ਘਰੇ ਜੂਸ ਕੱਢ ਕੇ ਤੇ ਉਹਨਾਂ ਨੂੰ ਜਿੰਨਾ ਹੋ ਸਕਦਾ ਦਿਹਾੜੀ 'ਚ 3-4 ਵਾਰੀ ਦੇਣ ਤੇ ਉਹ 20-25 ਦਿਨ ਮਹੀਨੇ ਦੇ ਵਿੱਚ ਬਿਲਕੁਲ ਸ਼ਰਾਬ ਛੱਡ ਦੇਣ। ਠੀਕ ਹੈ ਜੀ। ਹਾਂਜੀ ਬਾਜ਼ਾਰ ਵਾਲਾ ਜਿਹੜਾ ਜੂਸ ਹੈ ਉਹ ਨਹੀਂ ਉਨਾ ਕੰਮ ਕਰਦਾ ਕਿਉਂਕਿ ਉਹਦੇ 'ਚ ਕੈਮੀਕਲ ਵੀ ਪਾਏ ਹੁੰਦੇ ਆ, ਮਿੱਠਾ ਵੀ ਪਾਇਆ ਹੁੰਦਾ ਹੈ। ਤੇ ਜਿਹੜਾ ਆਪਾਂ ਘਰੇ ਕੱਢਦੇ ਆ ਉਹਦੇ ਵਿੱਚ ਕੋਈ ਨਮਕ ਨਹੀਂ ਪਾਣਾ, ਕੋਈ ਕੁਛ ਨਹੀਂ ਪਾਣਾ, ਮਿੱਠਾ ਨਹੀਂ ਪਾਣਾ ਤੇ ਉਹ ਦੇਣ ਤੇ ਉਹ ਜ਼ਿਆਦਾ ਕਾਰਆਮਦ ਹੈ। ਔਰ ਗਰੰਟੀ ਹੈ 3-4 ਮੇਰੇ ਸਾਹਮਣੇ ਹੀ ਬੰਦਾ ਠੀਕ ਹੋਇਆ। ਠੀਕ ਹੈ ਜੀ। ਤੇ ਸੈਕੰਡ ਆ ਜਿਹੜਾ ਇੱਕ ਜਿਹੜੇ ਗੋਡੇ ਦਰਦ ਹੈ, ਆਪਣੇ ਲੱਤਾਂ ਦਰਦ ਹੈ ਜਾਂ ਸੈਟਿਕਾ ਹੈ, ਇਹਦੀ ਐਕਸਰਸਾਈਜ਼ ਬਹੁਤ ਵਧੀਆ ਕਾਰਆਮਦ ਹੈ ਹੋਈ ਹੈ ਕਿ ਮੇਰੇ ਮੈਸੇਜ ਨੂੰ ਸੀਗੇ ਤੇ ਲੇਟੇ ਲੇਟੇ ਜਿਵੇਂ ਆਪਾਂ ਸਾਈਕਲ ਚਲਾਉਂਦੇ ਆ, ਇਹ ਬਹੁਤ ਐਕਸਰਸਾਈਜ਼ ਵਧੀਆ ਉਹਨਾਂ ਦੇ ਸਿੱਧ ਹੋਈ ਹੈ। ਠੀਕ ਹੈ ਜੀ। ਹਾਂਜੀ ਤੇ ਥਰਡ ਦੱਸਣਾ ਸੀਗਾ ਕਿ ਮੈਂ ਦੱਸ ਚੁੱਕਾ ਬੰਬ ਨੁਸਖਾ ਤੇ ਮੈਮਰੀ ਵਾਸਤੇ ਵੀ ਤੇ ਢੀਠ ਸ਼ੂਗਰ ਵਾਸਤੇ ਵੀ। ਇਹ ਨੁਸਖੇ ਕਰਨ ਬਹੁਤ ਜ਼ਿਆਦਾ ਇਹਨਾਂ ਦੀ ਫੀਡਬੈਕ ਹੈ ਔਰ ਕਾਫੀ ਲੋਕ ਇਹਨਾਂ ਨਾਲ ਠੀਕ ਹੋ ਰਹੇ ਆ ਤੇ ਬਾਕੀ ਦੱਸੇ ਹੋਏ ਨੇ ਤੇ ਮਿਹਰਬਾਨੀ ਜੀ। ਥੈਂਕ ਯੂ ਜੀ। ਥੈਂਕ ਯੂ, ਬਹੁਤ ਧੰਨਵਾਦ ਜੀ। ਜਿਹੜਾ ਵੀ ਨੁਸਖਾ ਤੁਹਾਡੇ ਕੋਲ ਹੁੰਦਾ ਹੈ ਸ਼ੇਅਰ ਜ਼ਰੂਰ ਕਰ ਲਿਆ ਕਰੋ। ਹਰਭਜਨ ਕੌਰ ਜੀ। ਸਤਿ ਸ੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਜਿਹੜਾ ਕੁੜੀ ਉਹ ਜਿਹੜੀ ਕੁੜੀ ਪੁੱਛਦੀ ਸੀ ਨਾ ਵੀ ਮੇਰੇ ਕੰਨਾਂ ਦੇ ਪਿੱਛੇ ਗਿਲਟੀਆਂ ਆ। ਹਾਂਜੀ ਉਹ ਹਜੀਰਾਂ ਹੁੰਦੀਆਂ ਆ। ਠੀਕ ਆ। ਉਹ ਹਜੀਰਾਂ ਹੁੰਦੀਆਂ ਤੇ ਢੋਲਣ ਵਾਲਾ ਹੈਗਾ ਲੁਧਿਆਣੇ ਜ਼ਿਲ੍ਹੇ 'ਚ। ਉਹ ਇੱਥੇ ਹੈਗੇ ਜੀ, ਇੱਥੇ ਵਾਲਾ ਇਲਾਜ ਦੱਸ ਦਿਓ ਜੇ ਕੋਈ ਹੈਗਾ ਤੇ। ਇੱਥੇ ਨਹੀਂ ਪਤਾ ਹੈਗਾ, ਉੱਥੇ ਤਾਂ ਮੇਰੇ ਆਪ ਸੀਗੀਆਂ, ਮੈਂ ਗਈ ਸੀ ਉੱਥੇ ਮੈਂ ਥੱਕੀਆਂ ਸੀ, ਆਰਾਮ ਆ ਗਿਆ ਸੀ। ਠੀਕ ਹੈ ਠੀਕ ਹੈ। ਹਾਂਜੀ ਹੋਰ ਤਾਂ ਨਹੀਂ ਦੱਸਣਾ ਕੁਛ? ਹਾਂ ਨਹੀਂ ਜੀ। ਸਤਿ ਸ੍ਰੀ ਅਕਾਲ। ਥੈਂਕ ਯੂ ਜੀ। ਥੈਂਕ ਯੂ। ਮੋਹ ਲਾਲ ਜੀ। ਹਾਂਜੀ ਭੈਣ ਜੀ ਮੈਂ ਦੁਬਾਰਾ ਤਾਂ ਕਰਕੇ ਆਇਆ। ਉਹਨਾਂ ਇੱਕ ਭੈਣ ਜੀ ਨੇ ਪੁੱਛਿਆ ਸੀ, ਕਿਸੇ ਨੇ ਦੱਸਿਆ ਨਹੀਂ, ਕੰਨਾਂ 'ਚ ਨਾ ਛਾਂ ਦੀ ਆਵਾਜ਼ ਡਿਫਰੈਂਟ ਜੀ ਆ ਰਹੀ ਹੈ। ਹਾਂਜੀ ਹਾਂਜੀ। ਉਹ ਮੇਰੇ ਨਾਲ ਵੀ ਏਦਾਂ ਸੀ ਪਰ ਮੈਨੂੰ ਕਿਸੇ ਦੱਸਿਆ ਸੀ ਲਾਲ ਮਿਰਚਾਂ ਡੰਡੀ ਵਾਲੀਆਂ ਤੇਲ 'ਚ ਸਾੜ ਕੇ, ਤੇਲ ਪਾਉਣਾ, ਸਰੋਂ ਦਾ ਤੇਲ ਲੈ ਕੇ ਉਹਦੇ ਸਾੜ ਕੇ ਉਹ ਥੋੜਾ ਥੋੜਾ ਕੋਸਾ ਪਾਉਣਾ, ਜ਼ਿਆਦਾ ਗਰਮ ਨਾ ਪਾ ਲੈਣਾ, ਕੋਸਾ ਪਾਉਣਾ। ਉਹ 2-3 ਵਾਰੀ ਪਾਉਣ, ਬਿਲਕੁਲ ਸਹੀ ਹੋ ਜਾਏਗਾ ਜੀ। ਠੀਕ ਹੈ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਥੈਂਕ ਯੂ। ਦੇਖੋ ਇਹ ਘਰੇ ਚੀਜ਼ਾਂ ਕਰ ਸਕਦੇ ਆ, ਘਰੇ ਚੀਜ਼ਾਂ ਬਣਾ ਸਕਦੇ ਆ। ਮਿਰਚਾਂ ਲਾਲ ਵੀ ਘਰੇ ਹੁੰਦੀਆਂ ਡੰਡੀ ਵਾਲੀਆਂ, ਤੇ ਤੁਸੀਂ ਤੇਲ ਦੇ ਵਿੱਚ ਵੀ, ਤੇਲ ਸਾਰੇ ਚੰਗੇ ਹੁੰਦੇ ਆ ਵੈਸੇ। ਕਈ ਵਾਰੀ ਆਪਾਂ ਫਿਰ ਹਫਤਾ ਵੇਟ ਕਰਦੇ ਰਹਿੰਦੇ ਕਿਹੜਾ ਤੇਲ, ਕਿੰਨਾ ਤੇਲ। ਹੁਣ ਇਹਦੇ ਵਿੱਚ ਮਿਲਣੇ ਵਾਲੀ ਤਾਂ ਕੋਈ ਗੱਲ ਨਹੀਂ, ਤੁਸੀਂ ਅੰਦਾਜ਼ੇ ਦੇ ਨਾਲ ਕਰ ਸਕਦੇ ਆ। ਬਲਵਿੰਦਰ ਕੌਰ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਬਹੁਤ ਵਧੀਆ ਹੈਗਾ, ਬਹੁਤ ਦਵਾਈਆਂ ਦੱਸਦੇ। ਥੈਂਕ ਯੂ। ਮੈਂ ਤਾਂ ਉਹ ਅੰਕਲ ਸੇਠੀ ਨੂੰ ਇਹ ਪੁੱਛਣਾ ਸੀ ਵੀ ਉਹ ਨਾ ਮੈਂ ਨਸਾਦਰ ਦਾ ਮਸ਼ਹੂਰ ਕਰਨਾ ਸੀਗਾ ਵੀ ਠੀਕ ਨਸਾਦਰ ਆ ਕਿ ਜਾਂ ਕੇ ਦੂਜਾ ਗੋਲੀਆਂ ਵਾਲਾ। ਠੀਕ ਹੈ। ਹਾਂਜੀ ਥੈਂਕ ਯੂ ਜੀ। ਤੇ ਫਿਰ ਕੋਈ ਨਾ ਕੋਈ ਦੱਸ ਦੂਗਾ। ਗੁਰਦੀਪ ਕੌਰ। ਹਾਂਜੀ ਬੇਟਾ। ਹਾਂਜੀ ਮੈਂ ਤਾਂ ਮਿਲਾਇਆ ਸੀ ਜੋ ਭੈਣ ਜੀ ਕਹਿੰਦੇ ਜਿਹਨਾਂ ਨੂੰ ਆਪਣੀ ਛਾਤੀ ਤੇ ਜਲਨ ਜੀ ਹੁੰਦੀ ਹੈ ਜੀ,
ਉਹਨੇ ਮੇਰੀ ਬੇਟੀ ਨੂੰ ਐਵੇਂ ਸੀ, ਉਹਨੇ ਦਹੀਂ 'ਚ ਨਾ ਪੱਕਾ ਕੇਲਾ ਪਾ ਕੇ ਨਾ ਤੇ ਵਿੱਚ ਖੰਡ ਪਾ ਕੇ ਨਰਿੰਨੇ ਕਾਲਜੇ ਤੀਰਾ ਗੁੰਦ ਰਾਤ ਨੂੰ ਭਿਉਂ ਕੇ ਰੱਖੋ, ਸਵੇਰੇ ਉਹਨੂੰ ਸ਼ੱਕਰ ਪਾ ਕੇ ਖਾਓ, ਦੁੱਧ ਵਿੱਚ ਪੀਣੀ। ਇੱਕ ਕੱਚਾ ਕੇਲਾ ਮੈਂ ਕਈ ਵਾਰ ਦੱਸਿਆ, ਜਿਹਨੂੰ ਛਾਤੀ ਤੇ ਜਲਨ ਹੈ ਨਾ, ਕੱਚਾ ਕੇਲਾ ਚਿੱਚ ਕੇ ਖਾਓ ਤੇ ਉਹਨਾਂ ਨੂੰ ਬੜਾ ਛੇਤੀ ਆਰਾਮ ਆ ਜਾਂਦਾ। ਇੱਥੇ ਕਿਸੇ ਨੂੰ ਝਾਤੀ ਆ ਗਿਆ, ਦੇਖੋ ਕਹਿੰਦੇ ਪਏ ਨਾ ਬਲੱਡ ਮੁੱਕ ਜਾਂਦਾ ਹੈ, ਆਪਣੇ ਸੈੱਲ 'ਚੋਂ ਵਾਈਟ ਹੋ ਜਾਂਦੇ ਨੇ। ਸਾਰੇ ਫਰੂਟ ਜਿੰਨੇ ਨੇ ਅਨਾਰ, ਚੁਕੰਦਰ, ਗ੍ਰੀਨ ਐਪਲ, ਫਿਰ ਆਪਣੀ ਬੰਦ ਗੋਭੀ, ਗਾਜਰਾਂ, ਕੀਵੀ ਫਰੂਟ, ਇਹਦਾ ਇੱਕ ਗਲਾਸ ਰੋਜ਼ ਪੀਣ, ਇੱਕ ਹਫ਼ਤੇ ਵਿੱਚ ਹੀ ਉਹ ਬਿਲਕੁਲ ਠੀਕ ਹੋ ਜਾਣਗੇ। ਪਪੀਤੇ ਦਾ ਤੇ ਉਹਦੇ ਆਪਣੇ ਪੱਤੇ ਦਾ ਰਸ ਹੀ ਪੀ ਲੈਣ, ਬੜੇ ਛੇਤੀ ਠੀਕ ਹੋ ਜਾਣਗੇ, ਹਨਾ। ਇੱਕ ਉਹਨੂੰ ਕਹਿੰਦੇ ਨਿੰਮ, ਸਿਰ 'ਚ ਪੁੱਛਿਆ ਸੀ ਡਿਟੋਲ ਨਾ ਪਾਉਣ, ਨਿੰਮ ਦਾ ਉਹ ਦੱਸਿਆ ਸੀ ਮੈਂ, ਥੋੜਾ ਜਿਹਾ ਡਿਟੋਲ ਪਾ ਕੇ ਨਾ ਅੱਧਾ ਚਮਚਾ 2 ਚਮਚੇ ਪਾਣੀ ਪਾ ਲਓ, ਉਹਨੂੰ ਜਲਾਓ ਧੱਬੇ ਤੇ, ਸ਼ੱਕਰੀ ਸੁੱਕਰੀ ਜਿਹੜੇ ਉਹ ਧੱਬੇ ਮੁੱਕ ਜਾਂਦੇ ਨੇ। ਉਹਦੇ ਨਾਲ ਤਾਂ ਨਿੰਮ ਦੇ ਤੇਲ ਵਿੱਚ ਨਾ ਅਦਰਕ ਦਾ ਰਸ ਪਾ ਕੇ ਪੀਣ ਲਾਣ ਤੇ ਬੜੀ ਛੇਤੀ ਆਰਾਮ ਆ ਜਾਏਗਾ। ਰੋਜ਼ ਬਲੱਡ ਪ੍ਰੈਸ਼ਰ ਜਦੋਂ ਸੁੱਤੇ ਉੱਠਦੇ ਹਨ ਨਾ, ਸ਼ੱਕਰ ਪਾ ਕੇ ਦਹੀਂ ਖਾਣ, ਠੰਡਾ ਠੰਡਾ ਫਰਿੱਜ ਦਾ, ਲੱਸੀ ਪੀਣ ਤੋਂ ਆਰਾਮ ਆ। ਜਿਹੜੇ ਉਹ ਕਹਿੰਦੇ ਨਾ, ਹੁਣ ਕਹਿੰਦੇ ਨੇ ਸ਼ਰਾਬ, ਇੱਥੇ ਬੜਾ ਮੁੰਡਾ ਕੇ ਪੀਂਦਾ ਸੀ, ਉਹਨੂੰ ਮੈਂ ਕਿਹਾ 2-3 ਐਪਲ ਪਾ ਲਓ ਕੱਟ ਕੇ, 4 ਗਲਾਸ 3 ਗਲਾਸ ਪਾਣੀ ਦੇ ਵਿੱਚ ਉਬਲੀ ਜਾਣ ਦਿਓ। ਜਦੋਂ 1.5 ਗਲਾਸ ਰਹਿ ਜਾਏ ਨਾ, ਉਹਨੂੰ ਪੁਣ ਕੇ ਪਿਆਉਂਦੇ ਰਹੋ, ਬਿਲਕੁਲ ਸ਼ਰਾਬ ਵਰਗਾ ਸਵਾਦ ਹੋਵੇਗਾ ਤੇ ਸ਼ਰਾਬ ਛੱਡ ਜਾਏਗਾ। ਇੰਨੀ ਪੀਂਦਾ ਸੀ ਬਹੁਤ। 3 ਐਪਲ ਪਾਉਂਦੇ ਸੀ, 3 ਗਲਾਸ ਪਾਣੀ। ਜਿਹੜੇ 1.5 ਰਹਿ ਜਾਂਦਾ ਸੀ ਨਾ, ਕੱਟ ਕੇ ਉਬਲ ਕੇ ਤੇ ਉਹ ਪੁਣ ਕੇ ਉਹਨੂੰ ਠੰਡਾ ਕਰਕੇ ਦਿੰਦੇ ਰਹਿਣ ਤੇ ਬਿਲਕੁਲ ਬਲਿੰਦਰ ਸ਼ਰਾਬ ਛੱਡ ਗਿਆ, ਬਿਲਕੁਲ ਹੀ। ਜਿਹੜੇ ਤੁਸੀਂ ਕੌਡੀਆਂ ਕਹਿੰਦੇ ਪਏ ਨਾ, ਪੀਲੀਆਂ ਚਿੱਟੀਆਂ ਜਿਹੜੀਆਂ ਮਰਜ਼ੀ ਪਾਓ, ਉਹਨਾਂ ਕੋਈ ਫਰਕ ਨਹੀਂ ਪੈਂਦਾ। ਅਸੀਂ ਚਿੱਟੀਆਂ ਹੀ ਪਾਈਆਂ ਸੀ, ਸਾਡੇ ਇੱਥੇ ਕਿਸੇ ਆਰਾਮ ਆ ਗਿਆ ਬਿਲਕੁਲ ਹੀ। ਪਿੱਤੇ ਦੀ ਪੱਥਰੀ ਜਿਹੜੀ ਨਾ, ਉਹਨੂੰ ਕੌਡੀਆਂ ਵਾਲਾ ਬੇਟਾ ਨਿੰਬੂ ਆ ਨਹੀਂ ਦੇਣਾ, ਉਹਨੂੰ ਸਿਰਫ ਖਾਰਾ ਸੋਡਾ ਦੇਣ ਜਾਂ ਖੱਟੀ ਲੱਸੀ। ਅੱਜ ਬੋਤਲ ਰੱਖ, ਕੱਲ ਰੱਖਣ, ਪਰਸੋਂ, ਕੱਲ ਪਰਸੋਂ ਰੱਖਣ, ਅਗਲੇ ਦਿਨ ਬੜੀਆਂ ਨਿਕਲੀਆਂ। ਸੌਖਾ ਜਿਹਾ ਇਲਾਜ ਹੈ। ਤੇ ਉਹਨਾਂ ਨੂੰ ਜਿਹੜੀ ਆ ਹੈ ਨਾ, ਇਹ ਕਿਡਨੀ ਵਾਸਤੇ ਜਿਹੜਾ ਪੀਲੇ ਨਿੰਬੂ ਦਾ ਰਸ ਕੌਡੀਆਂ ਵਾਲਾ। ਓਕੇ ਬੇਟੇ, ਮੈਂ ਤਾਂ ਭੈਣ ਜੀ ਮੈਂ ਤਾਂ ਕਿਹਾ ਸੀ, ਮੈਂ ਚੱਲ 2 ਦੱਸ ਦਿਨ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਅੱਗੇ ਇੰਦਰਜੀਤ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪਤਾ ਕਰਨਾ ਸੀਗਾ ਜੀ, ਆਪਣੇ ਕਹਿੰਦੇ ਬਾਲਗੀਨ ਚੋਂ ਜਿਹੜਾ ਆਪਣੇ ਨਾਰੀਅਲ ਦਾ ਪਾਣੀ ਲੈਣਾ ਆਪਾਂ, ਜਿਹੜਾ ਪੇਨ ਹੋ ਰਹੀ ਹੈ ਜੀ ਆਪਣੇ ਢੂਹੀ ਦੇ ਵਿੱਚ। ਹਾਂਜੀ, ਉਹ ਸਾਰੇ ਸਟੋਰਾਂ ਤੋਂ ਮਿਲ ਜਾਂਦਾ ਹੈ। ਨਾਰੀਅਲ ਦਾ ਪਾਣੀ ਹੈ ਜੀ? ਹਾਂਜੀ ਹਾਂਜੀ, ਕੋਕੋਨਟ ਵਾਟਰ ਹੁੰਦਾ। ਕਿੱਦਾਂ ਯੂਜ਼ ਕਰਨਾ ਜੀ? ਪੀਣਾ ਆ, ਉਹ ਤਾਂ ਆਮ ਵੀ ਲੋਕੀ ਬਹੁਤ ਪੀਂਦੇ ਆ, ਪਾਣੀ ਦੇ ਥਾਂ ਦੇ ਪਾਣੀ ਪੀਂਦੇ ਆ ਉਹਨੂੰ। ਹਾਂਜੀ, ਅੱਛਾ ਠੀਕ ਹੈ ਜੀ। ਇੱਕ ਮੈਂ ਪਤਾ ਕਰਨਾ ਮੰਗਦਾ ਸੀ ਨਾ, ਆਪਣੇ ਕਿਹੜਾ ਪਤਾ ਹੋਵੇ ਆਪਣੇ ਬਲੈਡਰ ਦਾ, ਆਪਣੇ ਯੂਨਿਟ ਬਲੈਡਰ ਆ ਜਿਹੜਾ ਆਪਣੇ, ਉਹ ਆਪਣੇ ਬਾਥਰੂਮ ਕੰਟਰੋਲ ਦੀ ਕਰਕੇ ਰੱਖਦਾ ਜੀ, ਉਹ ਬਾਥਰੂਮ ਲਾ ਕੇ ਬਹੁਤ ਹੁੰਦਾ ਜਿੱਦਾਂ। ਠੀਕ ਹੈ, ਪਤਾ ਹੋਵੇ ਤਾਂ ਠੀਕ ਹੈ। ਥੈਂਕ ਯੂ ਜੀ। ਕੋਕੋਨਟ ਵਾਟਰ ਹੁੰਦਾ ਜੀ, ਆਮ ਲੋਕ ਉਹਨੂੰ ਬਹੁਤ ਪੀਂਦੇ ਆ, ਚਾਈਨੀਜ਼ ਬਹੁਤ ਪੀਂਦੇ ਆ, ਵੈਸੇ ਬਹੁਤ ਗੁੱਡ ਹੁੰਦਾ। ਮਲਕੀਤ। ਸਤਿ ਸ਼੍ਰੀ ਅਕਾਲ। 3-4 ਬਾਹਰ ਆਉਂਦੀ, ਇੱਕ ਦੱਸੀ ਸਪਾਰੀ, ਮੈਂ ਦੋਨੋਂ ਖਾਧੀਆਂ, ਕੋਈ ਫਰਕ ਨਹੀਂ ਪਿਆ ਮੈਨੂੰ ਬਿਲਕੁਲ ਵੀ। ਹਾਂਜੀ, ਮੇਰੀ 62 ਸਾਲ ਦੀ ਉਮਰ ਹੈ, 2 ਮੇਰੇ ਬੱਚੇ ਨੇ, ਬੱਚਾ ਇੱਕ ਹੈਗਾ 35 ਸਾਲ ਦਾ। ਹਾਂਜੀ, ਉਹਦਾ ਤਾਂ ਚਲੋ ਆਪਾਂ ਕੁਛ ਨਹੀਂ ਕਰਨਾ ਹੋਣਾ, ਡਾਕਟਰ ਹਿਸਟਰੀ ਪੁੱਛਦੇ ਆ ਤੇ ਆਪਾਂ ਹੋਰ ਵੀ ਕਿਸੇ ਨੂੰ ਪੁੱਛਦੇ ਜੇ ਕਿਸੇ ਨੂੰ ਪਤਾ ਹੋਵੇ, ਕਿਉਂਕਿ ਇਲਾਜ ਦੱਸੇ ਜਾਂਦੇ ਆ। ਪਹਿਲਾਂ ਵੀ ਮੈਂ ਦੱਸਿਆ, ਬਾਡੀ ਆਪੋ ਆਪਣੀ ਆ, ਕਈਆਂ ਨੂੰ ਉਸੇ ਚੀਜ਼ ਤੋਂ ਪਹਿਲਾਂ ਆਰਾਮ ਆਇਆ ਹੁੰਦਾ, ਦੁਬਾਰਾ ਨਹੀਂ ਆਉਂਦਾ, ਕਿਉਂਕਿ ਜਿਹੜੀਆਂ ਬਾਡੀ ਦੀਆਂ ਸਿਚੁਏਸ਼ਨਾਂ ਉਹ ਵੀ ਬਦਲਦੀਆਂ ਰਹਿੰਦੀਆਂ ਆ ਜੀ। ਅੱਗੇ ਸੁਖਵੀਰ। ਭੈਣ ਜੀ, ਮੈਂ ਦੁਬਾਰਾ ਆਈ ਆ ਜੀ। ਭੈਣ ਜੀ, ਉਹ ਜਿਹੜੇ ਦੱਸਦੇ ਸੀ ਕਿ ਉਹ ਇਹ ਦੱਸਦੇ ਸੀਗੇ ਕੰਨਾਂ ਦੇ ਥੱਲੇ ਜਿੱਦਾਂ ਧੌਣ ਤੇ ਗਿਲਟੀਆਂ ਬਾਰੇ, ਇੱਕ ਹੁਣੇ ਭੈਣ ਜੀ ਦੱਸਦੇ ਸੀਗੇ। ਹਾਂਜੀ, ਅੰਜੀਰਾਂ ਕਹਿੰਦੇ ਆ। ਅੱਛਾ ਜੀ, ਉਹ ਲੁਧਿਆਣੇ ਕਿੱਥੇ ਕਹਿੰਦੇ ਸੀਗੇ? ਅਸੀਂ ਜੇ ਗਏ ਤਾਂ ਫਿਰ ਮੈਂ ਕਿਹਾ ਦਿਖਾ ਲਵਾਂਗੇ, ਏਦਾਂ ਉਹ ਮੜ ਜਾ ਦੱਸ ਦੇ। ਠੀਕ ਹੈ, ਕੋਈ ਨਹੀਂ, ਨੈਕਸਟ ਵੀਕ ਦੱਸ ਦੇਣਗੇ। ਓਕੇ ਜੀ, ਥੈਂਕ ਯੂ। ਐਡਰੈਸ ਦੇ ਦੇਣਾ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਅਤੇ ਜਿਸ ਤਰ੍ਹਾਂ ਤੋਂ ਮੈਂ ਦੱਸਿਆ ਸੀਗਾ ਕਿ ਪ੍ਰੋਗਰਾਮ ਥੋੜ੍ਹਾ ਘੱਟ ਹੋਊਗਾ, ਫਿਰ ਵੀ ਆਪਾਂ ਘੰਟੇ ਤੋਂ ਉੱਤੇ ਟਾਈਮ ਲੱਗ ਗਿਆ ਅਤੇ ਹੁਣ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਆ। ਅਗਲੇ ਹਫ਼ਤੇ, ਅਗਲੇ ਸਾਲ ਆਪਾਂ ਜ਼ਰੂਰ ਫਿਰ ਮਿਲਾਂਗੇ। ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਉਹਨਾਂ ਨੂੰ ਵਰਤ ਕੇ ਦੇਖ ਲਿਆ ਕਰੋ। ਬਾਡੀ ਆਪੋ ਆਪਣੀ ਆ, ਇਹਦੇ ਵਿੱਚ ਇਹ ਨਹੀਂ ਕਹਿ ਸਕਦੇ ਕਿ ਮੈਨੂੰ ਆਰਾਮ ਨਹੀਂ ਆਇਆ। ਬਾਡੀ ਆਪੋ ਆਪਣੀ ਆ, ਕਈ ਵਾਰੀ ਤੁਹਾਨੂੰ ਬਿਮਾਰੀ ਬਹੁਤ ਚਿਰਾਂ ਦੀ ਹੁੰਦੀ ਆ। ਜਦੋਂ ਤੁਸੀਂ ਚੀਜ਼ ਲੈਣੀ ਸ਼ੁਰੂ ਕਰਦੇ ਆ ਤਾਂ ਤੁਹਾਡੀ ਬਾਡੀ ਆ ਜਿਹੜੀ ਉਹ ਥੋੜ੍ਹਾ ਉੱਪਰ ਥੱਲੇ ਹੋ ਜਾਂਦੀ ਆ, ਪਰ ਕਈ ਵਾਰੀ ਥੋੜ੍ਹੀ ਦੇਰ ਬਾਅਦ ਚੀਜ਼ਾਂ ਤੁਹਾਨੂੰ ਉਹ ਲੱਗਦੀਆਂ। ਜੇ ਲੱਗਦਾ ਹੈ ਕਿ ਤੁਹਾਨੂੰ ਬਿਲਕੁਲ ਨਹੀਂ ਉਹ ਪਚਦੀਆਂ ਤਾਂ ਨਾ ਖਾਓ, ਵੈਸੇ ਉਹਦੇ ਨਾਲ ਕੋਈ ਬਹੁਤੇ ਸਾਈਡ ਇਫੈਕਟ ਉਹਦੇ ਚੀਜ਼ਾਂ ਦੇ ਨਹੀਂ ਹੁੰਦੇ। ਅਤੇ ਹੁਣ ਇਸੇ ਦੇ ਨਾਲ ਪ੍ਰੋਗਰਾਮ ਸਮਾਪਤ ਆ। ਅਗਲੇ ਹਫ਼ਤੇ ਮੰਗਲਵਾਰ ਨੂੰ ਮਿਲਾਂਗੇ ਜੀ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।